ਉਹ ਕਰਾਂਗੇ ਕੈਲੀਫੋਰਨੀਆ ਦੇ ਵਿੱਚ ਜਿਹੜੀਆਂ 12 ਪ੍ਰੋਪੋਜੀਸ਼ਨਸ ਹੈਗੀਆਂ ਵੱਖ-ਵੱਖ ਜਿਨ੍ਹਾਂ ਨੂੰ ਮਤੇ ਵੀ ਆਪਾਂ ਜਿਹੜਾ ਉਹ ਕਹਿ ਸਕਦੇ ਹਾਂ ਜਿਹੜੀ ਰਾਏਸ਼ੁਮਾਰੀ ਦੇ ਲਈ ਸਾਰਿਆਂ ਦੀ ਲੋਕਾਂ ਦੀ ਜਿੰਨੇ ਵੀ ਕੈਲੀਫੋਰਨੀਆ ਦੇ ਵਸਨੀਕ ਆ ਉਹਨਾਂ ਦੇ ਸਾਹਮਣੇ ਰੱਖੇ ਜਾਂਦੇ ਨੇ ਜਿਨ੍ਹਾਂ 'ਚ ਕਈਆਂ 'ਚ ਟੈਕਸ ਵਧਾਉਣ ਦੀਆਂ ਗੱਲਾਂ ਨੇ ਕਈਆਂ ਦੇ ਵਿੱਚ ਸਕੂਲ ਐਜੂਕੇਸ਼ਨ ਦੇ ਫੰਡਸ ਆ ਉਸ ਨੂੰ ਵਧਾਉਣ ਦੀਆਂ ਗੱਲਾਂ ਨੇ ਉਸ ਦੇ ਬਾਰੇ ਜਿਹੜੀਆਂ ਚਰਚਾਵਾਂ ਨੇ ਇੰਡੀਪੈਂਡੈਂਟ ਕਾਂਟਰੈਕਟਰ ਇੰਪਲੋਇਰ ਉਸ ਦੇ ਜਿਹੜੇ ਮਸਲੇ ਨੇ ਸੋ ਉਹਨਾਂ ਪ੍ਰੋਪੋਜੀਸ਼ਨਸ ਦੇ ਬਾਰੇ ਜਿਹੜੀ ਉਹ ਆਪਾਂ ਗੱਲਬਾਤ ਕਰਾਂਗੇ ਅਤੇ ਮੇਰੇ ਨਾਲ ਇਹਨਾਂ ਪ੍ਰੋਪੋਜੀਸ਼ਨਸ ਦੇ ਬਾਰੇ ਗੱਲਬਾਤ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਕਰਨ ਦੇ ਲਈ ਇਸ ਟਾਈਮ ਜੁੜ ਚੁੱਕੇ ਨੇ ਜਕਾਰਾ ਮੂਵਮੈਂਟ ਤੋਂ ਨੈਨਦੀਪ ਸਿੰਘ ਜੀ ਨੈਨਦੀਪ ਜੀ ਆਇਆਂ ਨੂੰ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅਤੇ ਨਾਲ ਹੀ ਨੈਨਦੀਪ ਹੁਣਾਂ ਦੇ ਜਿਹੜੇ ਸਾਥੀ ਹਰਫਤਿਹ ਸਿੰਘ ਉਹ ਵੀ ਆਪਣੇ ਨਾਲ ਇਸ ਟਾਈਮ ਜੁੜ ਚੁੱਕੇ ਹੋਏ ਨੇ ਹਰਫਤਿਹ ਸਿੰਘ ਜੀ ਆਇਆਂ ਨੂੰ ਸਵਾਗਤ ਹੈ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਾਰਿਆਂ ਨੂੰ ਜੀ ਸੋ ਜਿਹੜੀਆਂ ਵੱਖ-ਵੱਖ ਪ੍ਰੋਪੋਜੀਸ਼ਨਸ ਹੈਗੀਆਂ ਆ ਉਸ ਦੇ ਬਾਰੇ ਜਿਹੜੀ ਉਹ ਆਪਾਂ ਗੱਲਬਾਤ ਜਿਹੜੀ ਉਹ ਕਰਨ ਜਾ ਰਹੇ ਹਾਂ ਸੋ 5 ਦਿਨ ਰਹਿ ਗਏ ਨੇ ਇਲੈਕਸ਼ਨ ਦੇ ਵਿੱਚ ਸੋ ਸਭ ਤੋਂ ਪਹਿਲਾਂ ਤਾਂ ਇਹੀ ਆਪਾਂ ਬੇਨਤੀ ਕਰਦੇ ਹਾਂ ਵੀ ਜਿਨ੍ਹਾਂ ਨੇ ਅਜੇ ਤੱਕ ਬੈਲਟ ਵਾਪਸ ਨਹੀਂ ਘੱਲੇ ਵੋਟ ਪਾ ਕੇ ਬੈਲਟ ਜਿਹੜੇ ਉਹ ਤੁਸੀਂ ਨਹੀਂ ਘੱਲੇ ਉਹ ਜਲਦ ਤੋਂ ਜਲਦ ਜਿਹੜੇ ਤੁਸੀਂ ਆਪਣੀ ਬੈਲਟ ਭਰੋ ਜਿਹੜੀ ਵੋਟ ਆ ਉਸ ਨੂੰ ਭਰੋ ਅਤੇ ਉਸ ਦਾ ਭੁਗਤਾਨ ਜਿਹੜਾ ਆ ਉਹ ਤੁਸੀਂ ਕਰੋ ਵੱਖ-ਵੱਖ ਜਿਹੜੇ ਸਾਧਨ ਹੈਗੇ ਆ ਉਸ ਦੇ ਬਾਰੇ ਵੀ ਤੁਹਾਨੂੰ ਜਿਹੜੀਆਂ ਆਪਾਂ ਉਹ ਦੱਸਾਂਗੇ ਵੀ ਕੀ ਕੁਛ ਜਿਹੜਾ ਇਸ ਦੇ ਵਿੱਚ ਜਿਹੜੇ ਉਸ ਦੇ ਜ਼ਰੀਏ ਤੁਸੀਂ ਵਾਪਸ ਜਿਹੜਾ ਉਹ ਕਰ ਸਕਦੇ ਆ ਸੋ ਨੈਨਦੀਪ ਹਰਫਤਿਹ ਜਿਹੜਾ ਪ੍ਰੋਗਰਾਮ ਦੇ ਜਿਹੜੇ ਸ਼ੁਰੂਆਤ ਦੇ ਵਿੱਚ ਜ਼ਰੂਰ ਆਪਾਂ ਆਪਣੇ ਸਰੋਤਿਆਂ ਨੂੰ ਜੇ ਦੱਸਦੇ ਜਾਈਏ ਕਿਉਂਕਿ ਅਕਸਰ ਜਿਹੜੇ ਸ਼ਬਦ ਆਪਾਂ ਅੰਗਰੇਜ਼ੀ ਦੇ ਸੁਣਦੇ ਹਾਂ ਕਈ ਵਾਰੀ ਉਸ ਦੇ ਬਾਰੇ ਨਹੀਂ ਪਤਾ ਹੁੰਦਾ ਵੀ ਇਹ ਪ੍ਰੋਪੋਜੀਸ਼ਨ ਸ਼ਬਦ ਅਤੇ ਬੌਂਡ ਸ਼ਬਦ ਜਿਹੜਾ ਬਹੁਤ ਜ਼ਿਆਦਾ ਜਿਹੜਾ ਉਹ ਵਰਤਿਆ ਜਾਂਦਾ ਬਹੁਤ ਜ਼ਿਆਦਾ ਜਿਹੜਾ ਉਹ ਸੁਣਿਆ ਜਾਂਦਾ ਆ ਸੋ ਜੇ ਤੁਸੀਂ ਸਭ ਤੋਂ ਪਹਿਲਾਂ ਥੋੜ੍ਹਾ ਉਸ ਦੇ ਬਾਰੇ ਸਾਨੂੰ ਦੱਸੋ ਵੀ ਜੇ ਪੰਜਾਬੀ 'ਚ ਇਸ ਨੂੰ ਅਨੁਵਾਦ ਕਰਨਾ ਹੋਵੇ ਉਸ ਨੂੰ ਪੰਜਾਬੀ 'ਚ ਸਮਝਣਾ ਹੋਵੇ ਤਾਂ ਉਹ ਕੀ ਚੀਜ਼ ਹੁੰਦੀ ਆ ਹਾਂਜੀ ਤੁਸੀਂ ਪਹਿਲਾਂ ਬਹੁਤ ਹੀ ਸ਼ਬਦ ਵਰਤਿਆ ਕਿ ਮਤੇ ਦਿਮਾਗ ਹੁੰਦਾ ਪ੍ਰੋਪੋਜੀਸ਼ਨ ਜਿਸ ਵਿੱਚ ਰਾਏਸ਼ੁਮਾਰੀ ਤਹਿਤ ਸਿੱਧੇ ਤੌਰ ਤੇ ਕੈਲੀਫੋਰਨੀਆ ਦੇ ਜਿਹੜੇ ਵਸਨੀਕ ਨੇ ਨਿਵਾਸੀ ਨੇ ਰੈਜ਼ੀਡੈਂਟ ਨੇ ਵੋਟਰ ਨੇ ਉਹ ਕਿਸੇ ਫੈਸਲੇ ਸੰਬੰਧੀ ਕਿਸੇ ਮੁੱਦੇ ਸੰਬੰਧੀ ਫੈਸਲਾ ਕਰਦੇ ਨੇ ਤੇ ਇਸ ਨੂੰ ਜਾਣੀ ਕਿ ਦੋ ਤਰੀਕੇ ਨਾਲ ਤੁਹਾਡੇ ਸਾਹਮਣੇ ਲਿਆਂਦਾ ਜਾ ਸਕਦਾ ਜਾਂ ਤਾਂ ਜਿਹੜੇ ਲਾਅ ਮੇਕਰ ਨੇ ਅਸੈਂਬਲੀ ਮੈਂਬਰ ਨੇ ਸੈਨੇਟਰ ਨੇ ਸਟੇਟ ਦੇ ਕੈਲੀਫੋਰਨੀਆ ਦੇ ਤੇ ਉਹ ਜਿਹੜੇ ਵਿਧਾਨਕਾਰ ਨੇ ਉਹ ਸਿੱਧੇ ਤਰੀਕੇ ਨਾਲ ਵੀ ਕੋਈ ਮਤਲਬ ਟੈਕਸ ਦੇ ਕਾਰਨ ਕਰਕੇ ਜਾਂ ਕਿਸੇ ਬੌਂਡ ਕਾਰਨ ਕਰਕੇ ਤੁਹਾਡੇ ਮੂਹਰੇ ਲਿਆ ਰਹੇ ਨੇ ਜੀ ਇਸ ਨੂੰ ਤੇ ਜਾਂ ਫਿਰ ਇਹ ਆ ਵੀ ਪਟੀਸ਼ਨ ਦਾ ਮਤਲਬ ਵੀ ਮੈਂ ਕੋਈ ਮੁੱਦਾ ਹੋਵੇ ਮੈਂ ਮਤਲਬ ਜਿਵੇਂ ਕੋਈ ਹੱਦ ਹੁੰਦੀ ਆ ਵੀ 10% ਜਿੰਨੇ ਲੋਕਾਂ ਨੇ ਵੋਟ ਪਾਈ ਆ ਪਿਛਲੇ ਇਲੈਕਸ਼ਨ ਚ ਉਹਦੇ 10% ਆਈ ਥਿੰਕ ਲਿਮਿਟ ਆ ਵੀ ਉਹ ਘੱਟੋ ਘੱਟ 10% ਸਿਗਨੇਚਰ ਚਾਹੀਦੇ ਨੇ ਤੇ ਉਹਨਾਂ ਨਾਲ ਉਹ ਬੈਲਟ ਤੇ ਆਉਂਦਾ ਵਾ ਤੇ ਜਿਹੜੀ ਜਿੱਥੇ ਗੱਲ ਹੁੰਦੀ ਬੌਂਡ ਦੀ ਤੇ ਬੌਂਡ ਇੱਕ ਤਰੀਕੇ ਨਾਲ ਆਪਾਂ ਯਾਨੀ ਕਿ ਜਿਵੇਂ ਸਟਾਕ ਮਾਰਕੀਟ 'ਚ ਵੀ ਦੇਖਿਆ ਜਾਂਦਾ ਵੀ ਤੁਸੀਂ ਬੌਂਡ ਖਰੀਦ ਸਕਦੇ ਹੋ ਸਰਕਾਰਾਂ ਬੌਂਡ ਜਾਰੀ ਕਰਦੀਆਂ ਰਹਿੰਦੀਆਂ ਨੇ ਆਲਮੋਸਟ ਸਾਰੀਆਂ ਸਰਕਾਰਾਂ ਕਰਦੀਆਂ ਨੇ ਇੱਕ ਤਰੀਕੇ ਨਾਲ ਪੈਸਾ ਉਧਾਰ ਚੱਕਣ ਦਾ ਇੱਕ ਤਰੀਕਾ ਹੁੰਦਾ ਤੇ ਇਹ ਵੀ ਹੁੰਦਾ ਕਿ ਪਹਿਲਾਂ ਹੀ ਉਹਨਾਂ ਨੇ ਕਿਹਾ ਹੁੰਦਾ ਵੀ ਤੁਸੀਂ ਸਾਡੇ ਤੋਂ ਬੌਂਡ ਖਰੀਦੋ ਅਸੀਂ ਵਿਆਜ ਤਹਿਤ ਤੁਹਾਨੂੰ ਇੰਨਾ ਮੋੜਾਂਗੇ ਅਕਸਰ ਹੁੰਦਾ ਵੀ ਸਥਾਨਕ ਸਰਕਾਰਾਂ ਹੁੰਦੀਆਂ ਨੇ ਫੈਡਰਲ ਸਰਕਾਰਾਂ ਵੀ ਰਾਜ ਸਰਕਾਰਾਂ ਵੀ ਲੋਕਲ ਗਵਰਨਮੈਂਟ ਸਕੂਲ ਬੋਰਡ ਇਹ ਸਾਰੇ ਬੌਂਡ ਜਾਰੀ ਕਰਦੇ ਰਹਿੰਦੇ ਨੇ ਇਹਦਾ ਮੇਨ ਕਾਰਨ ਕੀ ਹੁੰਦਾ ਕਿਸੇ ਖਾਸ ਮੁੱਦੇ ਲਈ ਪੈਸੇ ਇਕੱਠੇ ਕਰਨੇ ਜਿਹਦੇ ਲਈ ਫੰਡਿੰਗ ਨਾ ਹੋਵੇ ਹਨਾ ਤੇ ਇਸ ਤਰੀਕੇ ਨਾਲ ਦੋ ਤਰ੍ਹਾਂ ਦੇ ਬੌਂਡ ਨੇ ਕੈਲੀਫੋਰਨੀਆ ਚ ਮੇਨ ਤੌਰ ਤੇ ਇੱਕ ਤਾਂ ਹੈਗਾ ਰੈਵਨਿਊ ਬੌਂਡ ਮਾਲੀਆ ਬੌਂਡ ਤੇ ਜਿਸ ਦਾ ਜਿਹੜਾ ਭੁਗਤਾਨ ਆ ਉਹ ਜਾਂ ਤਾਂ ਸਰਕਾਰੀ ਜਾਇਦਾਦਾਂ ਦੀ ਸੇਲ ਨਾਲ ਜਾਂ ਜਿਵੇਂ ਪਾਣੀਆਂ ਦੀ ਸੇਲ ਨਾਲ ਹੁੰਦਾ ਵਾ ਤੇ ਦੂਸਰਾ ਹੁੰਦਾ ਵਾ ਜਨਰਲ ਆਬਲੀਗੇਸ਼ਨ ਆਮ ਸਧਾਰਨ ਜ਼ਿੰਮੇਵਾਰੀ ਵਾਲੇ ਬੌਂਡ ਇਹ ਇਹਨਾਂ ਲਈ ਮਨਜ਼ੂਰੀ ਲੈਣ ਲਈ 2/3 ਬਹੁਮਤ ਦੀ ਲੋੜ ਹੁੰਦੀ ਆ ਤੇ ਇਹਨਾਂ ਦਾ ਇਹ ਹੈ ਵੀ ਕੈਲੀਫੋਰਨੀਆ ਵੱਲੋਂ ਜਿਹੜੇ ਬੌਂਡ ਨੇ ਸਾਰੇ ਇਹਨੂੰ ਫੁੱਲ ਫੇਥ ਐਂਡ ਕ੍ਰੈਡਿਟ ਜਿਹੜਾ ਸ਼ਬਦ ਵਰਤਿਆ ਜਾਂਦਾ ਕਿ ਪੂਰਨ ਵਿਸ਼ਵਾਸ ਨਾਲ ਜਾਰੀ ਕੀਤੇ ਜਾਂਦੇ ਨੇ ਜਿਸ ਦਾ ਅਰਥ ਹੈ ਕਿ ਇਸ ਦਾ ਭੁਗਤਾਨ ਕਾਨੂੰਨੀ ਤੌਰ ਉੱਤੇ ਕੈਲੀਫੋਰਨੀਆ ਲਈ ਜੇ ਕੈਲੀਫੋਰਨੀਆ ਬੌਂਡ ਜਾਰੀ ਕਰ ਰਿਹਾ ਜਾਂ ਲੋਕਲ ਸਕੂਲ ਡਿਸਟ੍ਰਿਕਟ ਕਰ ਰਹੀ ਹੈ ਜਾਂ ਸਿਟੀ ਕਰ ਰਹੀ ਉਹਨਾਂ ਲਈ ਕਾਨੂੰਨੀ ਤੌਰ ਤੇ ਇਸ ਨੂੰ ਆਪਦੇ ਬਜਟ ਵਿੱਚ ਮੋੜਨਾ ਜ਼ਰੂਰੀ ਆ ਹਰੇਕ ਸਾਲ ਦੀਆਂ ਪੇਮੈਂਟਾਂ ਹੁੰਦੀਆਂ ਆਮ ਤੌਰ ਤੇ 30 ਸਾਲ ਚ ਸੋ ਬਿਲਕੁਲ ਸੋ ਇਹ ਪ੍ਰੋਪੋਜੀਸ਼ਨ ਅਤੇ ਇਹ ਜਿਹੜੇ ਬੌਂਡ ਆ ਇਸ ਦਾ ਕਿਤੇ ਨਾ ਕਿਤੇ ਜਿਹੜਾ ਇਹ ਫਰਕ ਹੁੰਦਾ ਆ ਸੋ ਨੈਨਦੀਪ ਅਤੇ ਹਰਫਤਿਹ ਇਸ ਸਾਲ 12 ਪ੍ਰੋਪੋਜੀਸ਼ਨਾਂ ਜਿਹੜੀਆਂ ਕੈਲੀਫੋਰਨੀਆ ਦੇ ਜਿਹੜੇ ਬੈਲਟ ਦੇ ਉੱਤੇ ਹੈਗੀਆਂ ਨੇ ਇਰਰਿਸਪੈਕਟਿਵ ਤੁਸੀਂ ਕਿਸੇ ਪ੍ਰੈਜ਼ੀਡੈਂਟ ਦੇ ਹੱਕ 'ਚ ਹੋ ਕਿਸੇ ਦੇ ਵਿਰੋਧ ਦੇ ਵਿੱਚ ਉਹ ਮੈਟਰ ਨਹੀਂ ਕਰਦਾ ਇਹ ਜਿਹੜੀਆਂ ਪ੍ਰੋਪੋਜੀਸ਼ਨਸ ਨੇ ਜਿੱਥੇ ਤੁਸੀਂ ਜਿਹੜੇ ਸਟੇਟ ਦੇ ਵਿੱਚ ਰਹਿ ਰਹੇ ਆ ਇਹਦਾ ਤੁਹਾਡੇ ਉੱਤੇ ਅਸਰ ਜਿਹੜਾ ਲਾਜ਼ਮੀ ਜਿਹੜਾ ਆ ਉਹ ਹੋਣਾ ਹੀ ਹੋਣਾ ਆ ਸੋ
ਵੱਖ-ਵੱਖ ਪ੍ਰੋਪੋਜੀਸ਼ਨ ਹੈਗੀਆਂ। ਸੋ ਅੱਜ ਤੁਹਾਨੂੰ ਅਸੀਂ ਹਰ ਇੱਕ ਪ੍ਰੋਪੋਜੀਸ਼ਨ ਦੇ ਉਹਦੇ ਹਾਂ ਵਾਲੇ ਕੀ ਕਹਿ ਰਹੇ ਆ ਅਤੇ ਉਹਦੇ ਨਾ ਵਾਲੇ ਕੀ ਕਹਿ ਰਹੇ ਆ, ਉਹ ਤੁਹਾਨੂੰ ਦੋਨੋਂ ਜਿਹੜੇ ਉਹ ਅਸੀਂ ਦੱਸ ਦੇਵਾਂਗੇ। ਫਿਰ ਅੱਗੇ ਤੁਹਾਡੀ ਮਰਜ਼ੀ ਆ ਵੀ ਤੁਸੀਂ ਕਿ ਪ੍ਰੋਪੋਜੀਸ਼ਨ ਦੇ ਜਿਹੜੇ ਮਰਜ਼ੀ ਜੇ ਤੁਸੀਂ ਹੱਕ 'ਚ ਪਾਉਣੀ ਆ ਜਾਂ ਤੁਸੀਂ ਉਸ ਦੇ ਵਿਰੋਧ ਦੇ ਵਿੱਚ ਪਾਉਣੀ ਆ। ਜੇ ਤੁਹਾਡੇ ਕੋਈ ਸਵਾਲ ਵੀ ਹੋਇਆ, ਪ੍ਰਸ਼ਨ ਵੀ ਹੋਇਆ ਤੁਹਾਡੇ, ਜਿਹੜੇ ਅਸੀਂ ਜਿਹੜੇ ਸਵਾਲ ਆ ਉਹ ਵੀ ਜਿਹੜੇ ਉੱਤਰ ਦੇਣ ਦੀ ਉਸਦੀ ਕੋਸ਼ਿਸ਼ ਕਰਾਂਗੇ। ਤੁਸੀਂ ਵੀ ਕਾਲ ਵੀ ਉਦੋਂ ਕਰ ਸਕੋਗੇ। ਪਹਿਲੋਂ ਆਪਾਂ ਜਿਹੜੇ ਆ ਇਸ ਦੇ ਵਿੱਚ ਜੇ ਸ਼ੁਰੂਆਤ ਕਰਦੇ ਜਾਈਏ, ਇਸ ਤੋਂ ਪਹਿਲਾਂ ਆਪਾਂ ਪ੍ਰੋਪੋਜੀਸ਼ਨ ਦੀ ਗੱਲ ਕਰੀਏ। ਨੈਨਦੀਪ, ਤੁਸੀਂ ਦੱਸ ਰਹੇ ਸੀਗੇ ਵੀ ਜਿੱਦਾਂ 5 ਦਿਨ ਰਹਿ ਗਏ ਇਲੈਕਸ਼ਨ ਨੂੰ ਅਤੇ ਇਲੈਕਸ਼ਨ ਨਾਈਟ ਨੂੰ ਵਾਚ ਪਾਰਟੀ ਰੱਖੀ ਗਈ ਹੈ ਜਕਾਰਾ ਵੱਲੋਂ। ਜੇ ਪਹਿਲੋਂ ਉਸ ਦੇ ਬਾਰੇ ਤੁਸੀਂ ਥੋੜ੍ਹਾ ਜਿਹਾ ਦੱਸ ਦਿਓ। ਬਿਲਕੁਲ ਜੀ। ਸੋ ਅਸੀਂ ਇੱਕ ਵਾਚ ਪਾਰਟੀ ਰੱਖੇ ਗਿਆ। ਅਸੀਂ ਜ਼ੂਮ ਦੇ ਉੱਤੇ ਅਸੀਂ ਮਤਲਬ ਪੂਰੀ ਸੰਗਤ, ਮਤਲਬ ਅਸੀਂ ਉਹਨਾਂ ਨੂੰ ਇਨਵਾਈਟ ਮਤਲਬ ਬੇਨਤੀ ਕਰਦੇ ਹਾਂ ਜੀ ਸਾਨੂੰ ਜੁਆਇਨ ਕਰੋ ਉਸ ਰਾਤ ਨੂੰ ਟਿਊਜ਼ਡੇ ਨਾਈਟ 6 ਵਜੇ। ਹੋਰ ਜਾਣਕਾਰੀ ਲਈ ਮੈਂ ਰਾਜਕਰਨ ਨੂੰ ਭੇਜੂੰਗਾ, ਪਰ ਵੈਸੇ ਹੈਗਾ ਆ www.jakara.org/election2020। ਸ਼ਾਇਦ ਜੇ ਆਪਾਂ ਪੰਜਾਬੀ ਰੇਡੀਓ USA ਦੇ ਨਾਲ ਮਤਲਬ ਕੋਈ ਜੁਆਇੰਟ ਐਫਰਟ ਕਰ ਸਕਦੇ ਆਪਾਂ ਬਿਲਕੁਲ ਡੈਫੀਨੇਟਲੀ। ਹਾਂ, ਸੋ ਆਪਾਂ ਲਾਸਟ ਈਅਰ ਵੀ ਨੈਨਦੀਪ ਲਾਸਟ ਇਲੈਕਸ਼ਨ ਦੇ ਵਿੱਚ ਵੀ ਉਦੋਂ ਆਪਾਂ ਲਾਈਵ ਕੀਤਾ ਸੀਗਾ। ਸੋ ਇਸ ਸਾਲ ਇਹ ਹੋ ਸਕਦਾ ਵੀ ਨਤੀਜੇ ਆਉਂਦਿਆਂ ਨੂੰ ਸਮਾਂ ਲੱਗ ਜਾਵੇ, ਪਰ ਚਲੋ ਆਪਾਂ ਜਿਹੜਾ ਜ਼ਰੂਰ ਸਰੋਤਿਆਂ ਨੂੰ ਜਾਣਕਾਰੀ ਦਿੰਦੇ ਰਹਾਂਗੇ ਵੀ ਕਿੱਧਰ ਦੇ ਇਲੈਕਟੋਰਲ ਕਾਲਜ ਕਿਹੜੇ ਪਾਸੇ ਨੂੰ ਝੁਕਾਵ ਜਿਹੜਾ ਉਹ ਰੱਖ ਰਿਹਾ ਹੈਗਾ ਜੀ। ਨਾਲੇ ਨਤੀਜੇ ਤਾਂ ਆਪਣੇ ਮੁਤਾਬਕ ਪੈਸੀਫਿਕ ਟਾਈਮ ਮੁਤਾਬਕ ਤਾਂ ਕਿਵੇਂ ਈਸਟਰਨ ਕੋਸਟ ਤਾਂ 7 ਵਜੇ ਆਉਣੇ ਸ਼ੁਰੂ ਹੋ ਜਾਣੇ ਨੇ, ਆਪਣੇ 4 ਵਜੇ ਸ਼ੁਰੂ ਹੋ ਜਾਣੇ ਨੇ ਜੀ। ਸੋ ਜੀ ਨੈਨਦੀਪ, ਉਹ ਵੀ ਹਿਸਾਬ ਨਾਲ ਦੇਖਣਾ ਹੀ ਪੈਣਾ। ਪਰ ਇਹ ਜਿਹੜੀ ਜਾਣਕਾਰੀ ਜਿਹੜੇ ਹਰਫਤਿਹ ਸਿੰਘ ਬਸ ਹੁਣੇ ਦੇ ਦੂੰਗਾ ਮਤਲਬ ਪ੍ਰੋਪੋਜੀਸ਼ਨ ਬਾਰੇ, ਇਹ ਮੈਂ ਸਾਰੀ ਸੰਗਤ ਨੂੰ ਬਸ ਇਹ ਅੰਡਰਲਾਈਨ ਕਰਨੀ ਹੈ ਕਿ ਇਹ ਐਕਚੁਅਲੀ ਅਨਬਾਇਸਡ ਓਪੀਨੀਅਨ ਹੈ। ਜਿਵੇਂ ਜਕਾਰਾ ਮੂਵਮੈਂਟ, ਅਸੀਂ ਇੱਕ 501c3 ਹੈ। ਅਸੀਂ ਕੋਈ ਪੋਜੀਸ਼ਨ ਨਾ ਅਸੀਂ ਕੋਈ ਇੰਡੋਰਸ ਕਰ ਸਕਦੇ, ਨਾ ਅਸੀਂ ਵਿਰੋਧ ਕਿਸੇ ਪੋਜੀਸ਼ਨ ਦੀ ਹੈ। ਸਾਡੀ ਮੇਨ ਮਕਸਦ ਹੈ ਇਨਫੋਰਮੇਸ਼ਨ, ਮਤਲਬ ਜਿਹੜੀ ਸਹੀ ਇਨਫੋਰਮੇਸ਼ਨ, ਐਜੂਕੇਸ਼ਨ ਉਸ ਦੇਣ ਲਈ। ਸੋ ਕਈ ਮੈਂ ਬੜੀਆਂ ਮਤਲਬ WhatsApp ਮੈਸੇਜ ਹੁਣੇ ਦੇਖ ਚੁੱਕਾ ਕਿ ਇਹ ਟਰੱਕ ਡਰਾਈਵਰ ਨੂੰ ਏਦਾਂ ਅਫੈਕਟ ਕਰੂਗਾ ਜਾਂ ਇਹ ਫਾਰਮਲੈਂਡ ਇਹ ਪ੍ਰੋਪੋਜੀਸ਼ਨ ਏਦਾਂ ਅਫੈਕਟ ਕਰੂਗਾ। ਪਰ ਸਾਡੀ ਮਕਸਦ ਇਸ ਕਨਵਰਸੇਸ਼ਨ ਦੇ ਵਿੱਚ ਕਿ ਜਿੰਨਾ ਮਤਲਬ ਐਕਚੁਅਲ ਪੂਰੀ ਟਰੂ ਇਨਫੋਰਮੇਸ਼ਨ, ਇਹ ਨਹੀਂ ਕਿ ਅਸੀਂ ਸੋਚਦੇ ਕੀ ਹੈ, ਅਸੀਂ ਬਸ ਗੱਲ ਕਰਦੇ ਕਿ ਉਹਦੇ ਵਿੱਚ ਲਿਖਿਆ ਕੀ ਗਿਆ। ਸੋ ਇਹ ਸਾਡੀ ਮਤਲਬ ਮਕਸਦ ਇਸ ਕਨਵਰਸੇਸ਼ਨ ਦੇ ਲਈ। ਤੇ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਹਰਫਤਿਹ ਸਿੰਘ ਮਤਲਬ ਪੂਰੀ ਮਤਲਬ ਪ੍ਰੋਪਰ ਪੰਜਾਬੀ ਟੰਗ ਦੇ ਵਿੱਚ ਇਹ ਗੱਲਬਾਤ ਕਰ ਸਕਦਾ ਜੀ। ਥੈਂਕ ਯੂ ਨੈਨਦੀਪ, ਬੜੀ ਸ਼ੁਕਰੀਆ ਤੁਸੀਂ ਸਾਡੇ ਨਾਲ ਜੁੜੇ, ਗੱਲਬਾਤ ਕੀਤੀ। ਥੈਂਕ ਯੂ। ਨੈਨਦੀਪ ਨੂੰ ਥੋੜ੍ਹਾ ਜਿਹੜਾ ਖੁਦ ਬਿਜ਼ੀ ਨੇ, ਸੋ ਇਸ ਕਰਕੇ ਉਸ ਨੂੰ ਵਿੱਚੋਂ ਜਿਹੜਾ ਉਹ ਜਾਣਾ ਪਊਗਾ, ਪਰ ਮੈਂ ਅਤੇ ਜਿਹੜਾ ਹਰਫਤਿਹ ਸਿੰਘ ਆਪਾਂ ਇਸ ਦੇ ਬਾਰੇ ਜਾਣਕਾਰੀ ਆ ਉਹ ਦਿੰਦੇ ਰਹਾਂਗੇ। ਸੋ ਸਭ ਤੋਂ ਪਹਿਲੀ ਜੇ ਆਪਾਂ ਪ੍ਰੋਪੋਜੀਸ਼ਨ ਦੀ ਗੱਲ ਕਰਦੇ ਜਾਈਏ, ਸੋ ਪ੍ਰੋਪੋਜੀਸ਼ਨ 14 ਤੋਂ ਲੈ ਕੇ ਅਤੇ ਪ੍ਰੋਪੋਜੀਸ਼ਨ ਆਈ ਥਿੰਕ ਜਿਹੜਾ 24 ਤੱਕ 25 ਤੱਕ ਜੀ। ਸੋ ਇਹ ਕੁੱਲ ਜਿਹੜੀਆਂ ਪ੍ਰੋਪੋਜੀਸ਼ਨ ਹੈਗੀਆਂ, ਸੋ ਜਿਹਦੇ ਵੀ ਘਰ ਦੇ ਵਿੱਚ ਬੈਲਟ ਪਿਆ ਆ ਉਹਦੇ ਵਿੱਚ ਉਹਨਾਂ ਨੇ ਇਲੈਕਸ਼ਨ ਦੀ ਜਿਹੜੀ ਇੱਕ ਗਾਈਡ ਆ ਉਹ ਆਉਂਦੀ ਆ, ਉਸ ਦੇ ਵਿੱਚ ਉਹਨਾਂ ਨੇ ਪ੍ਰੋਪੋਜੀਸ਼ਨ ਦਾ ਜਿਹੜਾ ਉਹ ਦੱਸਿਆ ਆ। ਸਾਡਾ ਮਕਸਦ ਅੱਜ ਇਹ ਵਾਲੇ ਪ੍ਰੋਗਰਾਮ ਕਰਨ ਦਾ ਇਹ ਆ ਵੀ ਉਹਦੇ ਵਿੱਚ ਇੰਗਲਿਸ਼ 'ਚ ਹੋ ਸਕਦਾ ਜਿਨ੍ਹਾਂ ਥਾਵਾਂ ਦੇ ਉੱਤੇ ਪੰਜਾਬੀ 'ਚ ਗਾਈਡ ਹੋਵੇ ਉਹਨਾਂ ਨੂੰ ਚਲੋ ਉਸ ਦੀ ਸਮਝ ਜਿਹੜੀ ਉਹ ਆ ਗਈ ਹੋਵੇ, ਅਤੇ ਜਿਨ੍ਹਾਂ ਨੂੰ ਅਜੇ ਪਤਾ ਨਹੀਂ ਲੱਗ ਰਿਹਾ ਕਿੱਦਾਂ ਆ ਕਿਵੇਂ ਆ, ਸੋ ਉਹਨਾਂ ਨੂੰ ਆਪਾਂ ਜਿਹੜੀ ਉਹ ਜਾਣਕਾਰੀ ਦੇਵਾਂਗੇ। ਸੋ ਪ੍ਰੈਪੋਜੀਸ਼ਨ 14 ਜਿਹੜੀ ਆ ਉਹ ਸਟੈਮ ਸੈੱਲ ਰਿਸਰਚ ਦੇ ਨਾਲ ਸੰਬੰਧਿਤ ਜਿਹੜੀ ਉਹ ਹੈਗੀ ਆ। ਇਸ ਪ੍ਰੋਪੋਜੀਸ਼ਨ ਦੇ ਤਹਿਤ 5.5 ਬਿਲੀਅਨ ਡਾਲਰ ਦੇ ਜਿਹੜੇ ਬੌਂਡ ਆ ਉਹ ਜਾਰੀ ਕਰਨ ਦੀ ਜਿਹੜੀ ਉਸ ਦੇ ਵਿੱਚ ਹੈਗੀ ਆ। ਉਹਦੇ ਨਾਲ ਇੰਨੇ ਡਾਲਰ ਜਿਹੜੇ ਕਹਿੰਦੇ ਵੀ ਅਸੀਂ ਰੇਜ਼ ਕਰਨੇ ਆ, ਯਾਨੀ ਕਿ ਇਕੱਠੇ ਕਰਨੇ ਨੇ, ਤਾਂ ਜੋ ਜਿਹੜੇ ਕੈਲੀਫੋਰਨੀਆ ਇੰਸਟੀਚਿਊਟ ਆਫ ਰੀਜਨਰੇਟਿਵ ਮੈਡੀਸਨ ਆ ਉਹਨਾਂ ਨੂੰ ਜਿਹੜੀ ਸਟੈਮ ਸੈੱਲ ਰਿਸਰਚ ਆ ਉਸ ਦੇ ਵਿੱਚ ਮਦਦ ਹੋਵੇ। ਕਿ ਉਹ ਕਹਿ ਰਹੇ ਨੇ ਵੀ ਇਹਦੇ ਨਾਲ ਜਿਹੜੀਆਂ ਸਟੈਮ ਸੈੱਲ ਰਿਸਰਚ ਦੇ ਨਾਲ ਨਵੀਆਂ ਸਟੱਡੀਜ਼ ਅਤੇ ਹੋਰ ਜਿਹੜੀਆਂ ਮੈਡੀਸਨ ਪੋਸੀਬਿਲਿਟੀਜ਼ ਆ, ਯਾਨੀ ਕਿ ਹੋਰ ਕਈ ਵੱਖ ਜਿਹੜੀਆਂ ਬਿਮਾਰੀਆਂ ਜਿਨ੍ਹਾਂ ਦੇ ਇਲਾਜ ਇਸ ਮੌਕੇ ਦਵਾਈਆਂ ਦੇ ਨਾਲ ਕਰਨੇ ਔਖੇ ਆ, ਵੀ ਉਹਨਾਂ ਦੀ ਇਸ ਦੇ ਨਾਲ ਜਿਹੜੀ ਮਦਦ ਹੋ ਸਕੇ। ਸੋ ਇਹ ਜਿਹੜੀ ਪ੍ਰੋਪੋਜੀਸ਼ਨ ਦੇ ਵਿੱਚ ਇਸ ਤਰੀਕੇ ਦੀ ਭਾਸ਼ਾ ਜਿਹੜੀ ਉਹਨਾਂ ਨੇ ਉਹ ਵਰਤੀ ਆ। ਸੋ ਇਹ ਪ੍ਰੋਪੋਜੀਸ਼ਨ ਆ। ਸੋ ਹਰਫਤਿਹ ਜ਼ਰੂਰ ਇਸ ਪ੍ਰੋਪੋਜੀਸ਼ਨ ਦੇ ਬਾਰੇ ਹੁਣ ਆਪਾਂ ਨੂੰ ਜਿਹੜਾ ਤੁਸੀਂ ਦੱਸੋ ਕੀ ਕਹਿ ਰਹੇ ਨੇ, ਕੌਣ ਇਹਦੇ ਹੱਕ 'ਚ ਆ, ਕੌਣ ਇਹਦੇ ਵਿਰੋਧ 'ਚ ਆ, ਅਤੇ ਕੀ ਉਹਨਾਂ ਦੇ ਏਜੰਡਾ ਕੀ ਆ, ਕੀ ਉਹਨਾਂ ਦੇ ਪੁਆਇੰਟਸ ਹੈਗੇ ਆ।
ਹਾਂਜੀ, ਤੁਸੀਂ ਕਾਫੀ ਵਧੀਆ ਗੱਲ ਕੀਤੀ ਕਿ ਹੈ ਨਾ ਵੀ ਇਸ ਦਾ ਮਕਸਦ ਹੈਗਾ ਵੀ ਰਿਸਰਚ ਲਈ 5.5 ਬਿਲੀਅਨ 5.5 ਬਿਲੀਅਨ ਡਾਲਰ ਇਕੱਠੇ ਕਰਨੇ ਤੇ ਇਸ ਨੂੰ 30 ਸਾਲ ਵਿੱਚ ਮੋੜਨਾ। ਤੇ ਉਹ ਜੋ 30 ਸਾਲ ਵਿੱਚ ਮੁੜੂਗੀ ਤਾਂ ਇਹਦਾ ਕੁੱਲ ਜਿਹੜੀ ਖਰਚਾ 30 ਸਾਲ ਦੇ ਅਖੀਰ 'ਚ 7.8 ਬਿਲੀਅਨ ਡਾਲਰ ਹੋ ਜਾਊਗਾ। ਠੀਕ ਹੈ। ਤੇ ਸੋ ਯਾਨੀ ਕਿ ਅਗੇਨ ਦੁਬਾਰਾ ਕਹਿ ਰਹੇ ਹਾਂ ਵੀ ਨੈਂਡੇਸਨ ਨੇ ਵੀ ਗੱਲ ਕਹੀ ਹੈ ਵੀ ਸਾਡਾ ਮਕਸਦ ਇਸ ਬਾਰੇ ਸਿਰਫ ਅਨਬਾਇਸਡ ਓਪੀਨੀਅਨ ਦੇਣਾ, ਜਿਹੜੀ ਅਸੀਂ ਕਿਸੇ ਹੱਕ ਜਾਂ ਵਿਰੋਧ 'ਚ ਨਹੀਂ, ਵੀ ਜੋ ਸਾਫ਼-ਸਾਫ਼ ਗੱਲ ਉਹ ਕਹਿਣੀ ਆ ਕਿ ਜਦ ਨੂੰ ਇਹ ਮੋੜਨਾ ਤਾਂ 5.5 ਬਿਲੀਅਨ ਡਾਲਰ ਨੇ 7.8 ਬਿਲੀਅਨ ਡਾਲਰ ਬਣ ਬਣਨਾ ਜਾਣਾ। ਜੀ। ਤੇ ਪਰ ਜਿਹੜਾ ਇਹਦਾ ਮਕਸਦ ਆ ਉਹ ਹੈਗਾ ਸਟੈਮ ਸੈਲ ਰਿਸਰਚ। ਸਟੈਮ ਸੈਲ ਰਿਸਰਚ ਕੀ ਹੁੰਦੀ ਹੈ ਜੀ ਕਿ ਜਿਹੜੇ ਆਪਣੇ ਬਹੁਤ ਛੋਟੇ ਕਿਸ਼ਾਣੂ ਹੁੰਦੇ ਨੇ ਨਾ, ਐਂਬਰੋਇਨਿਕ ਸੈੱਲ ਜਾਣੀ ਕਿ ਹੁੰਦੇ ਨੇ ਜਿਹੜੇ ਜੀ ਤੁਸੀਂ ਕਹਿ ਸਕਦੇ ਗਰਭ ਚੋਂ, ਮਾਤਾ ਦੇ ਗਰਭ ਚੋਂ ਨਿਕਲੇ ਸੈੱਲ ਹੁੰਦੇ ਨੇ, ਤੇ ਉਹਨਾਂ 'ਚ ਜਾਣੀ ਕਿ ਆਪਣੇ ਆਪ ਨੂੰ ਹੀਲ ਕਰਨ ਦੀ ਸਮਰੱਥਾ ਵੀ ਹੁੰਦੀ ਆ ਤੇ ਉਹਨਾਂ ਨੂੰ ਉਹ ਖੁਦ ਨੂੰ ਪੈਦਾ ਕਰਨ ਦੇ ਕਾਬਿਲ ਵੀ ਹੁੰਦੇ ਨੇ, ਰੀਜਨਰੇਟਿਵ ਹੁੰਦੇ ਨੇ ਨਾ ਉਹ। ਜੀ ਤੇ ਇਸ ਕਰਕੇ ਉਹਨਾਂ ਦੇ ਰਾਹੀਂ ਜਿਵੇਂ ਕੈਂਸਰ ਵਗੈਰਾ ਕਈ ਬਿਮਾਰੀਆਂ ਤੇ ਬਹੁਤ ਰਿਸਰਚ ਹੋ ਰਹੀ ਆ ਤੇ ਇਸ ਦਾ ਮਕਸਦ ਹੈਗਾ ਵੀ ਉਸ ਚੀਜ਼ ਲਈ ਪੈਸੇ ਇਕੱਠੇ ਕਰਨੇ ਕਿ ਉਹ ਜਿਹੜੀ ਕੈਲੀਫੋਰਨੀਆ ਇੰਸਟੀਚਿਊਟ ਆਫ ਰੀਜਨਰੇਟਿਵ ਮੈਡੀਸਨ ਆ ਵੀ ਉਹਨਾਂ ਨੂੰ ਫੰਡਿੰਗ ਮਿਲੇਗੀ ਤੇ ਜਾਣੀ ਕਿ 1.5 ਬਿਲੀਅਨ ਡਾਲਰ ਇਹਦਾ ਜਾਊਗਾ, ਜਿਹੜਾ ਹੈਗਾ ਉਹ ਜਾਊਗਾ ਜਿਹੜੇ ਦਿਮਾਗੀ ਬਿਮਾਰੀਆਂ ਨੇ ਜਿਵੇਂ ਅਲਜ਼ਾਈਮਰ ਤੇ ਪਾਰਕਿੰਸਨ ਲਈ। ਜੀ ਤੇ ਜਾਣੀ ਕਿ 1.5 ਬਿਲੀਅਨ ਪੱਕਾ ਉਹਦੇ ਲਈ ਜਾਊਗਾ, ਬਾਕੀ ਜਾਣੀ ਕਿ ਜਾਣਗੇ ਬਾਕੀ ਮੈਡੀਕਲ ਟ੍ਰੀਟਮੈਂਟਸ ਵਗੈਰਾ ਲਈ। ਜਿਹੜੇ ਇਹਦੇ ਹੱਕ 'ਚ ਹੋਣ ਦੀ ਗੱਲ ਕਰੀਏ ਤਾਂ ਜਿਹੜੀ ਯੂਨੀਵਰਸਿਟੀ ਆਫ ਕੈਲੀਫੋਰਨੀਆ ਜਿਹੜੀ ਹੈਗੀ ਆ ਸੰਸਥਾ ਟੋਟਲ UC ਆ, ਉਹਦੀ ਜਿਹੜੀ ਗਵਰਨਿੰਗ ਬੋਰਡ ਹੁੰਦਾ, ਬੋਰਡ ਉਹ ਇਹਦੇ ਹੱਕ 'ਚ ਮੇਨ ਤੌਰ ਤੇ ਨੇ ਕਿਉਂਕਿ UC ਇਸ 'ਚ ਬਹੁਤ ਰਿਸਰਚ ਕਰਦੀ ਆ ਇਸ ਬਾਰੇ। ਪਰ ਕਿਉਂਕਿ ਫੈਡਰਲ ਤੇ ਸਟੇਟ ਲੈਵਲ 'ਚ ਫੰਡਿੰਗ ਦੀ ਘਾਟ ਆ ਜਾਂਦੀ ਆ ਵੀ ਉਹਨਾਂ ਨੂੰ ਹੈਲਥ ਜਾਂ ਮੈਡੀਸਨ ਨੂੰ ਫੰਡਿੰਗ ਉਹਨਾਂ ਲਈ ਬਹੁਤ ਟੌਪ ਪ੍ਰਾਇਓਰਟੀ ਨਹੀਂ ਹੈਗੀ, ਉੱਤੇ ਦੀ ਉਹਨਾਂ ਲਈ ਖਾਸ ਟੀਚਾ ਨਹੀਂ ਹੈਗਾ, ਸੋ ਇਸ ਕਰਕੇ ਬੌਂਡ ਜਾਰੀ ਕਰਨਾ ਚਾਹੁੰਦੇ ਨੇ। ਪਰ ਇਸ ਦੇ ਵਿਰੋਧ 'ਚ ਕੋਈ ਖਾਸ ਧਿਰ ਨਹੀਂ ਹੈਗੀ ਜਿਹੜੀ ਇਹਦੇ ਵਿਰੋਧੀ ਹੋਣਾ ਨਾ, ਤੇ ਉਹ ਸਿਰਫ ਜਾਣੀ ਕਿ ਲੋਕ ਇਨ ਜਨਰਲ ਕਹਿ ਰਹੇ ਨੇ ਕਿ ਆਰਥਿਕ ਮੰਦੀ ਦੇ ਦੌਰ ਸਮੇਂ ਜਾਂ ਇਸ ਤਰ੍ਹਾਂ ਦਾ ਖਰਚਾ ਕਰਨਾ, ਇਸ ਤਰ੍ਹਾਂ ਦਾ ਕਰਜ਼ਾ ਚੁੱਕਣਾ ਜਾਇਜ਼ ਨਹੀਂ ਹੈਗਾ, ਵੀ ਤੁਹਾਨੂੰ ਮੋੜਨਾ ਪੈਣਾ, ਯਾਨੀ ਕਿ ਆਲਮੋਸਟ ਟੇਢਾ ਹੋ ਜਾਣਾ ਜਦ ਤੱਕ ਮੋੜਨਾ 5.5 ਤੋਂ 7.8 ਬਿਲੀਅਨ ਡਾਲਰ। ਤੇ ਉਹ ਦੂਸਰੀ ਗੱਲ ਉਹ ਕਹਿ ਰਹੇ ਨੇ ਵੀ ਇਸ ਵਿੱਚ ਜਿਹੜੀ ਫਾਈਨੈਂਸ਼ੀਅਲ ਓਵਰਸਾਈਟ ਹੁੰਦੀ ਆ ਵੀ ਜਿਹੜੀ ਤੁਸੀਂ ਦੇਖਣਾ ਕਿ ਪੈਸਾ ਕਿਵੇਂ ਖਰਚਿਆ ਜਾ ਰਿਹਾ, ਉਹ ਕਿਸ ਨੂੰ ਮਿਲ ਰਿਹਾ, ਉਹ ਸਹੀ ਥਾਂ ਤੇ ਖਰਚਿਆ ਜਾ ਰਿਹਾ ਨਹੀਂ, ਵੀ ਉਹ ਵਧੀਆ ਓਵਰਸਾਈਟ ਬਣੀ ਨਹੀਂ ਹੈਗੀ, ਇਸ ਕੋਈ ਵਧੀਆ ਤਰੀਕਾ ਨਹੀਂ ਲਿਖਿਆ ਗਿਆ ਇਸ ਪ੍ਰੋਪੋਜੀਸ਼ਨ 'ਚ। ਜੀ ਤੇ ਇਹ ਗੱਲ ਮੈਂ ਜ਼ਰੂਰ ਕਹਿਣੀ ਚਾਹੁੰਦਾ ਵੀ ਇਹ ਪ੍ਰੋਪੋਜੀਸ਼ਨਾਂ ਤੇ ਇਹ ਵੱਡੀ ਘਾਟ ਬਹੁਤ ਹੁੰਦੀ ਆ ਅਕਸਰ ਕਿ ਇਹ ਜਿਹੜੀ ਕਈ ਵਾਰ ਹਰ ਚੀਜ਼ ਨੂੰ ਸੈੱਟ ਨਹੀਂ ਕਰਦੇ ਹੈਗੇ ਚੰਗੀ ਤਰ੍ਹਾਂ, ਜੀ ਜੋ ਕਿ ਲਾਜ਼ ਜਦੋਂ ਪਾਸ ਹੁੰਦੇ ਨੇ ਅਸੈਂਬਲੀ 'ਚ ਉੱਤੇ ਗੱਲ ਕਰ ਜਾਂਦੇ ਨੇ, ਇਹ ਨਹੀਂ ਦੇਖਦੇ ਵੀ ਅਸਲ 'ਚ ਵੀ ਇਹਦੇ ਤੇ ਨਿਗਰਾਨੀ ਕਿੰਨੇ ਰੱਖਣੀ ਆ, ਵੀ ਅਸਲ 'ਚ ਖਰਚਾ ਜਿਹੜਾ ਸਹੀ ਤਰੀਕੇ ਦੇ ਨਾਲ ਸਹੀ ਪਾਸੇ ਵੱਲ ਨੂੰ ਜਾ ਵੀ ਰਿਹਾ ਕਿ ਨਹੀਂ। ਕਿਉਂਕਿ ਬਹੁਤ ਵਾਰੀ ਇਤਿਹਾਸ ਦੇ ਵਿੱਚ ਹੋ ਚੁੱਕਾ ਹੈ ਵੀ ਬੌਂਡ ਬਹੁਤ ਵਾਰੀ ਇਸ ਤਰੀਕੇ ਨਾਲ ਜਾਰੀ ਕੀਤੇ ਗਏ ਆ ਵੀ ਢਾਂਚੇ ਦੇ ਲਈ, ਇਨਫਰਾਸਟਰਕਚਰ ਦੇ ਲਈ, ਤੇ ਬਾਅਦ ਦੇ ਵਿੱਚ ਜਿਹੜੇ ਉਹ ਡਾਇਵਰਟ ਜਿਹੜੇ ਆ ਦੂਜੇ ਪਾਸੇ ਨੂੰ ਕਰ ਦਿੱਤੇ ਜਾਂਦੇ ਆ। ਸੋ ਲੋਕਾਂ ਦਾ ਇਸ ਦੇ ਉੱਤੇ ਸ਼ੱਕ ਕਰਨਾ ਜਿਹੜਾ ਸੁਭਾਵਿਕ ਹੈਗਾ ਆ, ਕੋਈ ਇਹਦੇ ਵਿੱਚ ਜਿਹੜੀ ਉਹ ਗੱਲ ਨਹੀਂ ਆ। ਜਿਹੜਾ ਕੋਈ ਬਿਮਾਰੀਆਂ ਤੋਂ ਪੀੜਤ ਆ ਉਹ ਸੋਚੂਗਾ ਵੀ ਨਹੀਂ ਜੇ ਇਹਦੇ ਵਿੱਚ ਰਿਸਰਚ 'ਚ ਪੈਸੇ ਜਾਣਗੇ ਤਾਂ ਸ਼ਾਇਦ ਕਿਸੇ ਲਾਇਲਾਜ ਬਿਮਾਰੀ ਦਾ ਕੋਈ ਇਹਦਾ ਇਲਾਜ ਲੱਭ ਸਕੇ। ਅਤੇ ਜਿਹੜੇ ਕੋਈ ਫਾਈਨੈਂਸ਼ੀਅਲੀ ਸੋਚਦੇ ਨੇ ਆਰਥਿਕ ਤੌਰ 'ਤੇ, ਉਹ ਕਹਿੰਦੇ ਵੀ ਨਹੀਂ ਇਹ ਜਾਣ ਬੁੱਝ ਕੇ ਇੱਕ ਹਿਸਾਬ ਦੇ ਨਾਲ ਵਾਧੂ ਡਾਲਰ ਜਿਹੜੇ ਡੋਲਣ ਵਾਲੀ ਜਿਹੜੀ ਗੱਲ ਹੈਗੀ ਆ। ਹਾਂਜੀ, ਖਾਸ ਕਰਕੇ ਮੈਂ ਇਹੀ ਕਹਿੰਦਾ ਬੌਂਡ ਬਾਰੇ ਗੱਲ ਬਹੁਤ ਧਿਆਨ ਰੱਖਣੀ ਪੈਂਦੀ ਹੁੰਦੀ ਆ। ਬੌਂਡ ਦੀ ਹੋਰ ਸਭ ਤੋਂ ਬਹੁਤ ਵੱਡੀ ਲੋੜ ਪੈਂਦੀ ਹੈ ਲੋਕਲ ਸਕੂਲ ਡਿਸਟ੍ਰਿਕਟਾਂ ਨੂੰ, ਕਿਉਂਕਿ ਪ੍ਰੋਪਰਟੀ ਟੈਕਸ ਸਾਰੇ ਥਾਵਾਂ 'ਤੇ ਠੀਕ ਹੈ ਨਹੀਂ ਗੇ, ਠੀਕ ਨਹੀਂ, ਪੈਸਾ ਨਹੀਂ ਆਉਂਦਾ ਨਾ, ਤੇ ਉਹ ਬੌਂਡ ਜਾਰੀ ਕਰਦੀਆਂ ਰਹਿੰਦੀਆਂ ਨੇ। ਤੇ ਜਦੋਂ ਉਹ ਬੌਂਡ ਜਾਰੀ ਕਰਦੇ ਨੇ ਕਈ ਵਾਰੀ ਦੇਖਣਾ ਪੈਂਦਾ ਵੀ ਸਾਡੇ ਇਲਾਕੇ ਸੈਨੋ ਦੇ ਵਿੱਚ ਕਾਫੀ ਬੌਂਡ ਜਾਰੀ ਹੋ ਰਹੇ ਨੇ ਸਕੂਲ ਡਿਸਟ੍ਰਿਕਟ ਵੱਲੋਂ। ਕਈ ਵਾਰ ਉਹ ਹਰੇਕ 2 ਸਾਲ 4 ਸਾਲ ਬਾਅਦ ਕਰ ਦਿੰਦੇ ਨੇ ਵੀ ਅਸੀਂ ਢਾਂਚੇ ਨੂੰ ਬਿਹਤਰ ਬਣਾਉਣਾ। ਤੇ ਤੁਹਾਨੂੰ ਕਈ ਵਾਰ ਸੋਚਣਾ ਪੈਂਦਾ ਕਿ ਹੋ ਕੀ ਰਿਹਾ ਹੈ ਨਾ, ਵੀ ਪੈਸਾ ਸੱਚੀ ਇੰਨਾ ਨਹੀਂ ਆ ਰਿਹਾ, ਕਿੱਧਰੋਂ ਜਾ ਰਿਹਾ, ਤੇ ਕਈ ਸਿਰਫ ਇਹ ਪੌਜ਼ ਲੈਣ ਦੀ ਲੋੜ ਹੁੰਦੀ ਆ। ਉਹਦੇ ਹੱਕ ਜਾਂ ਵਿਰੋਧ ਦੀ ਗੱਲ ਨਹੀਂ ਹੈਗੀ, ਮੈਂ ਸਿਰਫ ਇੰਨਾ ਕਹਿ ਰਿਹਾ ਵੀ ਉਹਨੂੰ ਡੀਟੇਲ 'ਚ ਪੜ੍ਹੋ, ਦੇਖੋ, ਸਮਝੋ ਤੇ ਫਿਰ ਇਸ ਤੇ ਵੋਟ ਪਾਓ। ਜੀ ਇਹ ਵੀ ਇਸ ਦੇ ਨਾਲ ਮੈਂ ਜੁੜੀ ਹੋਈ ਗੱਲ ਕਰਦੇ ਜਾਵਾਂ। ਪ੍ਰੋਪੋਜੀਸ਼ਨ 71 2004 ਦੇ ਵਿੱਚ ਇਸੇ ਚੀਜ਼ ਦੇ ਲਈ ਉਦੋਂ ਉਹਨਾਂ ਨੇ $3 ਬਿਲੀਅਨ ਦਾ ਜਿਹੜਾ ਬੌਂਡ ਆ ਉਹ ਉਦੋਂ ਰੱਖਿਆ ਸੀਗਾ। ਉਹਦੇ ਵਿੱਚੋਂ ਜਿਹੜੇ ਹੁਣ ਮਹਿਜ 132 ਮਿਲੀਅਨ ਜਿਹੜੇ ਆ ਉਹ ਬਕਾਇਆ ਨੇ। ਸੋ ਇੱਕ ਹਿਸਾਬ ਦੇ ਨਾਲ ਉਹਨਾਂ ਫੰਡਸ ਦੀ ਦੁਬਾਰਾ ਪੂਰਤੀ ਕਰਨ ਦੇ ਲਈ ਮੁੜ ਦੁਬਾਰਾ ਉਹਨਾਂ ਦੇ ਵਿੱਚ ਰਿਸਰਚ ਦੇ ਲਈ ਡਾਲਰ ਜਿਹੜੇ ਉਹ ਬਣੇ ਰਹਿਣ, ਉਹ ਇਸ ਦੇ ਲਈ ਇਹਨਾਂ ਨੇ ਜਿਹੜੇ ਮੁੜ ਦੁਬਾਰਾ ਇਹ ਸਟੈਮ ਸੈੱਲ ਰਿਸਰਚ ਦੇ ਲਈ ਜਿਹੜੇ ਉਹ ਲੈ ਕੇ ਆਏ ਹੋਏ ਨੇ। ਜੀ ਬਿਲਕੁਲ।
ਜੀ। ਸੋ ਇਹ ਸੀਗੀ ਜਿਹੜੀ ਪ੍ਰੋਪੋਜੀਸ਼ਨ 14 ਤੇ ਅਗਲੀ ਜਿਹੜੀ ਗੱਲ ਕਰੀਏ ਪ੍ਰੋਪੋਜੀਸ਼ਨ 15, ਇਸ ਨੂੰ ਲੈ ਕੇ ਬਹੁਤ ਜ਼ਿਆਦਾ ਘਮਾਸਾਨ ਜਿਹੜਾ ਇਸ ਟਾਈਮ ਹੈਗਾ ਆ, ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਸੁਣਨ ਨੂੰ ਆਪਾਂ ਨੂੰ ਮਿਲ ਰਹੀਆਂ ਆ। ਮੋਟੀ ਮੋਟੀ ਜੇ ਇਸ ਦੇ ਵਿੱਚ ਆਪਾਂ ਜੇ ਗੱਲ ਕਰਦੇ ਜਾਈਏ, ਪ੍ਰੋਪੋਜੀਸ਼ਨ 15 ਲਿਆਉਣ ਵਾਲਿਆਂ ਦਾ ਕਹਿਣਾ ਆ ਵੀ ਅਸੀਂ ਜਿਹੜੀ ਇਹ ਪ੍ਰੋਪੋਜੀਸ਼ਨ ਇਸ ਲਈ ਲੈ ਕੇ ਆ ਰਹੇ ਹਾਂ, ਜਿਹੜੀ ਵੀ ਕਮਰਸ਼ੀਅਲ ਪ੍ਰੋਪਰਟੀ ਜਿਸ ਦੀ ਤੇ ਇੰਡਸਟਰੀਅਲ ਰੀਅਲ estate ਆ ਜਿਸ ਦੀ ਵੈਲਿਊ 3 ਮਿਲੀਅਨ ਤੋਂ ਉੱਤੇ ਹੈਗੀ ਆ, ਉਹਨਾਂ ਦਾ ਜਿਹੜਾ ਆ ਉਹ ਟੈਕਸ ਆ ਉਸ ਨੂੰ ਵਧਾਇਆ ਜਾਊਗਾ। ਇੱਕ ਹਿਸਾਬ ਦੇ ਨਾਲ ਅਪਰੇਜ਼ਲ ਦੁਬਾਰਾ ਕਰਕੇ ਪ੍ਰੋਪਰਟੀ ਟੈਕਸ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਇਹਨਾਂ ਦਾ ਉਹ ਵਧਾਇਆ ਜਾਵੇਗਾ। ਕਰੰਟ ਮਾਰਕੀਟ ਪ੍ਰਾਈਸ ਦੇ ਹਿਸਾਬ ਦੇ ਨਾਲ ਜਿਹੜਾ ਆ ਉਹ ਉਹਨਾਂ ਦਾ ਪ੍ਰੋਪਰਟੀ ਟੈਕਸ ਜਿਹੜਾ ਆ ਉਹ ਕੀਤਾ ਜਾਵੇ। ਅਤੇ ਪ੍ਰੋਪੋਜੀਸ਼ਨ 15 ਲਿਆਉਣ ਵਾਲਾ ਦਾ ਕਹਿਣਾ ਆ ਵੀ ਜਿਹੜਾ ਵੀ ਟੈਕਸ ਇਸ ਦੇ ਨਾਲ ਇਕੱਤਰ ਹੋਵੇਗਾ ਉਸ ਨੂੰ ਜਿਹੜਾ ਅਸੀਂ ਪਬਲਿਕ ਸਕੂਲ, ਕਮਿਊਨਿਟੀ ਕਾਲਜ ਅਤੇ ਲੋਕਲ ਗੌਰਮੈਂਟਸ ਆ ਉਹਨਾਂ ਦੇ ਵਿੱਚ ਜਿਹੜਾ ਆ ਇਸ ਨੂੰ ਵੰਡਿਆ ਜਾਊਗਾ। ਸੋ ਇਸ ਦੇ ਉੱਤੇ ਕਾਫੀ ਜ਼ਿਆਦਾ ਜਿਹੜਾ ਟਕਰਾਵ ਆਪਾਂ ਕਹਿ ਸਕਦੇ ਹਾਂ, ਇਹ ਡਾਇਰੈਕਟਲੀ ਰੈੱਡ ਐਂਡ ਬਲੂ ਪ੍ਰੋਪੋਜੀਸ਼ਨ ਜਿਹੜੀ ਕਿਤੇ ਨਾ ਕਿਤੇ ਬਣੀ ਹੋਈ ਆ, ਇਹਦੇ ਵਿੱਚ ਰਿਪਬਲਿਕਨ ਵਰਸਿਸ ਡੈਮੋਕ੍ਰੇਟਸ ਦਾ ਮਸਲਾ ਜਿਹੜਾ ਆ ਉਹ ਡਾਇਰੈਕਟਲੀ ਆਪਾਂ ਘਮਾਸਾਨ ਇਸ ਦੇ ਵਿੱਚ ਦੇਖ ਰਹੇ ਹੈਗੇ ਆ। ਜੀ, ਸੋ ਬਿਲਕੁਲ ਸਹੀ ਗੱਲ ਕੀਤੀ ਤੁਸੀਂ ਨਾ, ਵੀ ਇਹ ਇੱਕ ਤਰੀਕੇ ਨਾਲ ਜਾਣੀ ਕਿ ਡੈਮੋਕ੍ਰੇਟ ਵਰਸਿਸ ਰਿਪਬਲਿਕਨ ਇਸ਼ੂ ਬਣ ਚੁੱਕਿਆ। ਤੇ ਇਹਦੇ ਵਿੱਚ ਆਮ ਤੌਰ ਤੇ ਪ੍ਰੋਪਰਟੀ ਟੈਕਸ ਲੱਗਦਾ ਕਿਵੇਂ ਆ ਕਿ ਜਦੋਂ ਕਿਸੇ ਬਿਲਡਿੰਗ ਦੀ, ਕਿਸੇ ਪ੍ਰਾਪਰਟੀ ਦੀ ਓਨਰਸ਼ਿਪ ਬਦਲਦੀ ਆ ਨਾ, ਤਾਂ ਉਸਦੀ ਸੇਲ ਦੇਖਿਆ ਜਾਂਦਾ ਵੀ ਉਸਦੀ ਪ੍ਰਾਈਸ ਕੀ ਆ, ਉਸ ਉੱਤੇ ਪ੍ਰੋਪਰਟੀ ਟੈਕਸ ਲੱਗਦਾ। ਤੇ ਪ੍ਰੋਪਰਟੀ ਟੈਕਸ ਹਰ ਸਾਲ 2% ਵੱਧ ਤੋਂ ਵੱਧ ਨਹੀਂ ਵੱਧ ਸਕਦਾ। ਹੁਣ ਅਕਸਰ ਕੀ ਹੁੰਦਾ ਕਿ ਆਪਾਂ ਦੇਖਿਆ ਕਿ ਬੇ ਏਰੀਆ ਹੋਇਆ ਜਾਂ ਲਾਸ ਐਂਜਲਸ ਹੋਏ, ਵੱਡੇ ਏਰੀਆ 'ਚ ਮਹਿੰਗੇ ਸ਼ਹਿਰਾਂ ਵਿੱਚ ਪ੍ਰਾਪਰਟੀ ਦੀ ਵੈਲਿਊ 2% ਨਾਲੋਂ ਕਿਤੇ ਜ਼ਿਆਦਾ ਵੱਧ ਹੀ ਜਾਂਦੀ ਹੈ ਹਰ ਸਾਲ। ਜੀ ਜੀ। ਤੇ ਉਹ ਕਹਿੰਦੇ ਵੀ ਉਸ ਹਿਸਾਬ ਨਾਲ ਜਿਹੜੀਆਂ ਕਾਰਪੋਰੇਸ਼ਨਾਂ ਹੋਈਆਂ, ਵੱਡੀਆਂ ਕੰਪਨੀਆਂ ਹੋਈਆਂ, ਉਹਨਾਂ ਨੂੰ ਤਾਂ ਬਣਦਾ ਪ੍ਰੋਪਰਟੀ ਟੈਕਸ ਦੇਣਾ ਚਾਹੀਦਾ ਵੀ ਉਹ ਤਾਂ ਛੋਟਾ ਪ੍ਰੋਪਰਟੀ ਟੈਕਸ ਦੇ ਕੇ ਨਿਕਲ ਜਾਂਦੀਆਂ ਨੇ, ਕਿਉਂਕਿ ਮਹਿੰਗਾਈ ਦਾ ਅਸਰ ਪੈਂਦਾ ਵਾ ਸਰਕਾਰਾਂ ਤੇ ਜਾਂ ਆਮ ਲੋਕਾਂ ਤੇ ਜਿਨ੍ਹਾਂ ਤੋਂ ਅਪਾਰਟਮੈਂਟ ਨਹੀਂ ਲਏ ਹੁੰਦੇ, ਘਰ ਦੇ ਰੇਟ ਵੱਧ ਜਾਂਦੇ ਨੇ। ਵੀ ਉਹ ਉਸ ਚੀਜ਼ ਵੱਲ ਵੀ ਸਾਨੂੰ ਲੋਕ ਸਕੂਲਾਂ ਵੱਲ, ਉਹਨਾਂ ਚੀਜ਼ਾਂ ਵੱਲ ਪੈਸਾ ਵੱਧ ਚਾਹੀਦਾ, ਤੇ ਇਸ ਕਰਕੇ ਟੈਕਸ ਦੀ ਜਿਹੜੀ ਰੇਟ ਆ ਉਹ ਵਧਣੀ ਚਾਹੀਦੀ ਆ। ਹੁਣ ਪ੍ਰੋਬਲਮ ਇਹ ਹੁੰਦੀ ਹੈ ਕਿ ਇੱਥੇ ਗੱਲ ਸਾਫ਼ ਕਰਨੀ ਚਾਹੀਦੀ ਹੈ ਕਿ ਖੇਤੀਬਾੜੀ ਜ਼ਮੀਨ ਉੱਤੇ ਟੈਕਸ ਲਾਗੂ ਨਹੀਂ ਹੁੰਦਾ, ਜੋ ਕਿ ਕਾਫੀ ਵੱਡੀ ਗੱਲ ਹੈ। ਤੇ $30 ਲੱਖ ਤੋਂ ਵੱਧ ਕੀਮਤ ਵਾਲੀ ਉਦਯੋਗਿਕ ਇੰਡਸਟਰੀਅਲ ਪ੍ਰਾਪਰਟੀ ਜਾਂ ਕਮਰਸ਼ੀਅਲ ਵਪਾਰਕ ਪ੍ਰਾਪਰਟੀ, ਉਹਦੇ ਉੱਤੇ ਟੈਕਸ ਲਾਗੂ ਹੁੰਦਾ ਹੈ, ਨਾ ਕਿ ਰੈਜ਼ੀਡੈਂਸ਼ੀਅਲ ਪ੍ਰਾਪਰਟੀ ਉੱਤੇ। ਸੋ ਇਹ ਗੱਲ ਬਹੁਤ ਦੇਖਣ ਵਾਲੀ, ਸਾਫ਼ ਕਰਨ ਵਾਲੀ ਗੱਲ ਹੈ ਇਸ ਤੇ। ਜੇ ਤੁਸੀਂ ਹਾਂਜੀ। ਸੋ ਹਾਊਸਿੰਗ ਇਸ ਤੋਂ ਐਗਜ਼ੈਂਪਟ ਆ, ਉਹਨਾਂ ਦੇ ਜਿਹੜੇ ਪ੍ਰੋਪਰਟੀ ਦੀ ਰੀਅਪਰੇਜ਼ਲ ਇੱਕ ਹਿਸਾਬ ਦੇ ਨਾਲ ਕਰੰਟ ਮਾਰਕੀਟ ਪ੍ਰਾਈਸ ਦੇ ਹਿਸਾਬ ਦੇ ਨਾਲ ਉਹਦਾ ਨਹੀਂ ਹੋਣਾ। ਜਿਹੜਾ ਫਾਰਮਲੈਂਡ ਆ, ਖੇਤੀਬਾੜੀ ਦਾ ਜਿਹਦਾ ਹੈਗਾ ਆ, ਉਸ ਦੇ ਉੱਤੇ ਵੀ ਜਿਹੜਾ ਉਹ ਨਹੀਂ ਹੋਣਾ। ਅਤੇ ਰੈਜ਼ੀਡੈਂਸ਼ੀਅਲ ਪ੍ਰੋਪਰਟੀ ਜਿਹੜਾ ਹੈਗਾ ਆ ਉਹਨਾਂ ਉੱਤੇ ਵੀ ਇਹ ਟੈਕਸ ਰੇਟ ਜਿਹੜਾ ਉਹ ਲਾਗੂ ਨਹੀਂ ਹੋਣ ਜਾ ਰਿਹਾ। ਸਿਰਫ ਅਤੇ ਸਿਰਫ ਕਮਰਸ਼ੀਅਲ ਅਤੇ ਜਿਹੜੀ ਇੰਡਸਟਰੀਅਲ ਰੀਅਲ ਅਸਟੇਟ ਹੈਗੀ ਆ ਉਸ ਦੇ ਉੱਤੇ। ਹੁਣ ਹਰਫਤ ਇਹਦੇ ਵਿੱਚ ਜਿਹੜੀ ਚੀਜ਼ ਇਹਨਾਂ ਨੇ ਲਿਖੀ ਆ ਵੀ ਟੈਕਸ ਵਿਲ ਨਾਟ ਚੇਂਜ, ਇਹਨਾਂ ਨੇ ਕਮਰਸ਼ੀਅਲ ਉੱਤੇ ਵੀ ਲਿਖਿਆ, ਇੰਡਸਟਰੀਅਲ ਉੱਤੇ ਲਿਖਿਆ। ਸੋ ਇਹਨਾਂ ਦੋਨਾਂ ਦੇ ਵਿੱਚ ਇਹ ਕਮਰਸ਼ੀਅਲ ਅਤੇ ਇੰਡਸਟਰੀਅਲ ਕੀ ਚੀਜ਼ ਹੁੰਦੀ ਆ, ਜੇ ਤੁਹਾਨੂੰ ਇਸ ਦੇ ਬਾਰੇ ਥੋੜ੍ਹੀ ਹੋਰ ਜਾਣਕਾਰੀ ਹੋਵੇ ਤਾਂ। ਹਾਂਜੀ, ਇੱਕ ਹੋਰ ਮੈਂ ਕਹਿਣਾ ਚਾਹੁੰਦਾ ਕਿ ਸਮਾਲ ਬਿਜ਼ਨਸ ਉੱਤੇ ਇਹਦਾ ਅਸਰ ਨਹੀਂ ਹੈਗਾ। ਸਮਾਲ ਬਿਜ਼ਨਸ ਹੁੰਦਾ ਜਿਹੜਾ ਜਿੱਥੇ 50 ਜਾਂ 50 ਤੋਂ ਘੱਟ ਇੰਪਲੋਈ ਬੇਸਿਕਲੀ ਲੱਗੇ ਹੁੰਦੇ ਨੇ ਨਾ, ਵੀ ਉਸ ਉੱਤੇ ਅਸਰ ਨਹੀਂ ਹੈਗਾ। ਸੋ ਚਾਹੇ ਉਹਨਾਂ ਦੀ ਪ੍ਰਾਪਰਟੀ ਦੀ ਵੈਲਿਊ ਫਿਰ 3 ਮਿਲੀਅਨ ਤੋਂ ਉੱਤੇ ਵੀ ਹੋਵੇ ਤਾਂ ਵੀ ਨਹੀਂ ਉਹਨਾਂ ਦਾ ਟੈਕਸ ਵਧੂਗਾ ਜੇ 50 ਤੋਂ ਘੱਟ ਇੰਪਲਾਈ ਆ। ਉਹਨਾਂ ਦੀ ਜਿਹੜੀ ਹੈਗੀ ਆ ਪਰਸਨਲ ਪ੍ਰਾਪਰਟੀ ਟੈਕਸ ਉੱਤੇ ਕੋਈ ਅਸਰ ਨਹੀਂ ਹੈਗਾ। ਹਾਂਜੀ, ਵੀ ਅਕਸਰ ਦੇਖਿਆ ਜਾਂਦਾ, ਜਿਵੇਂ ਹੁਣ ਕਈਆਂ ਨੂੰ ਫਿਕਰ ਹੋ ਜਾ ਸਕਦਾ ਵੀ ਲੀਜ਼ ਵਗੈਰਾ ਕਰਦੇ ਨੇ ਨਾ, ਵੀ ਤੁਸੀਂ ਇਹ ਦੇਖੋ ਵੀ ਜੇ ਤੁਸੀਂ ਜਿਵੇਂ ਸਾਬੇ ਵਗੈਰਾ ਲੀਜ਼ ਆ, ਇਸ ਤਰੀਕੇ ਨਾਲ ਲੀਜ਼ ਆ, ਵੀ ਤੁਹਾਡੇ ਕੋਲ 50 ਜਾਂ 50 ਤੋਂ ਘੱਟ ਬੰਦੇ ਕੰਮ ਕਰਨਗੇ ਮੋਸਟ ਲਾਈਕਲੀ, ਤੇ ਬਹੁਤ ਘੱਟ। ਹੁਣ ਵੱਡੀਆਂ ਕੰਪਨੀਆਂ ਨੇ, ਐਗਜ਼ਾਮਪਲ ਜਿਹੜੀ ਫੈਕਟਰੀ ਲੱਗੀ ਹੋਈ ਆ ਨਾ, ਵੀ ਉਹ ਉਦਯੋਗਿਕ ਅਦਾਰਾ ਹੋ ਗਿਆ, ਕਮਰਸ਼ੀਅਲ ਇੰਡਸਟਰੀਅਲ ਪ੍ਰਾਪਰਟੀ ਹੋ ਗਈ, ਕੋਈ ਜਿਵੇਂ ਫੇਸਬੁੱਕ ਦਾ ਦਫ਼ਤਰ ਹੋ ਗਿਆ, ਇਸ ਤਰ੍ਹਾਂ ਹੋ ਗਏ, ਉਹ ਬਿਜ਼ਨਸ ਕਮਰਸ਼ੀਅਲ ਪ੍ਰਾਪਰਟੀ ਹੋ ਗਈ, ਉਸ ਉੱਤੇ ਇਹ ਟੈਕਸ ਏਮ ਕੀਤਾ ਜਾ ਰਿਹਾ, ਨਾ ਕਿ ਤੁਹਾਡੇ ਘਰ ਉੱਤੇ, ਨਾ ਤੁਹਾਡੇ ਜਿਹੜਾ ਕੋਈ ਛੋਟਾ ਸਮਾਲ ਬਿਜ਼ਨਸ ਆ, ਸਟੋਰ ਵਗੈਰਾ ਉਹਦੇ ਉੱਤੇ। ਸੋ ਇਹ ਚੀਜ਼ ਆਪਾਂ ਨੂੰ ਕਿ ਇਹ ਫਰਕ ਦੇਖਣਾ ਪੈਣਾ ਕਿ ਇਸ ਦਾ ਜਿਹੜਾ ਟੀਚਾ ਵਾ ਉਹ ਵੱਡੀਆਂ ਕੰਪਨੀਆਂ, ਵੱਡੇ ਵਪਾਰਕ ਅਦਾਰਿਆਂ ਉੱਤੇ ਆ, ਨਾ ਕਿ ਆਮ ਲੋਕਾਂ ਜਾਂ ਛੋਟੇ ਬਿਜ਼ਨਸ ਉੱਤੇ।
ਜੀ ਸੋ ਇਸ ਤਰੀਕੇ ਦੇ ਨਾਲ ਜਿਹੜੇ ਇਹਦੇ ਹੱਕ ਵਾਲੇ ਆ ਉਹ ਇਹ ਚੀਜ਼ ਜਿਹੜੀ ਉਹ ਕਹਿ ਰਹੇ ਨੇ, ਇਹਨਾਂ ਦੇ ਹੱਕ ਦੇ ਵਿੱਚ ਸਪੋਰਟ 'ਚ ਆਉਣ ਵਾਲੇ ਜਿਹੜੇ ਲੋਕ ਆ ਉਹਨਾਂ ਦੇ ਵਿੱਚ ਜਿੱਦਾਂ ਆਪਾਂ ਕਿਹਾ ਵੀ ਡੈਮੋਕਰੇਟ ਵਰਸਸ ਰਿਪਬਲਿਕਨ ਹੀ ਜਿਹੜਾ ਉਹ ਨਜ਼ਰ ਜਿਹੜਾ ਉਹ ਆ ਰਹੇ ਆ। ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਜੋ ਬਾਈਡਨ, ਕਮਲਾ ਹੈਰਿਸ, ਬਰਨੀ ਸੈਂਡਰਸ, ਗੈਵਿਨ ਨਿਊਸਮ ਗਵਰਨਰ, ਇਹ ਸਾਰੇ ਕਰ ਰਹੇ ਆ। ਕੈਲੀਫੋਰਨੀਆ ਦੀ ਡੈਮੋਕਰੇਟ ਪਾਰਟੀ, ਕੈਲੀਫੋਰਨੀਆ ਦੀ ਗ੍ਰੀਨ ਪਾਰਟੀ, ਉਹ ਇਸ ਦੇ ਹੱਕ 'ਚ ਆ। ਇੱਥੋਂ ਤੱਕ ਕਿ ਕਾਫੀ ਜਿਹੜੇ ਸਕੂਲ ਡਿਸਟ੍ਰਿਕਟ ਬੋਰਡ ਆਫ ਸੁਪਰਵਾਈਜ਼ਰ, ਕੈਲੀਫੋਰਨੀਆ ਨਰਸਿਸ ਐਸੋਸੀਏਸ਼ਨ, ਉਹ ਕਹਿੰਦੇ ਆ ਵੀ ਹਾਂ ਇਸ ਦੇ ਹੱਕ ਦੇ ਵਿੱਚ ਤੁਹਾਨੂੰ ਜਿਹੜਾ ਉਹ ਪਾਉਣਾ ਚਾਹੀਦਾ ਆ। ਸੋ ਇੱਕ ਹੋਰ ਜੋ ਹੱਕ 'ਚ ਨੇ ਇਹਨਾਂ ਦੇ ਉਹ ਹੈਗਾ ਚੈਨ ਜ਼ਕਰਬਰਗ ਇਨੀਸ਼ੀਏਟਿਵ, ਜਿਹੜਾ ਕਿ ਫੇਸਬੁੱਕ ਵਾਲਾ ਜਿਹੜਾ ਹਾਂਜੀ ਉਹਨਾਂ ਵੱਲੋਂ ਚਲਾਇਆ ਗਿਆ ਜਿਹੜੀ ਸੰਸਥਾ ਵਾ, ਉਹ ਵੀ ਦੇ ਹੱਕ 'ਚ ਨੇ। ਤੇ ਇਹਦੇ ਉਲਟ ਜਾਣੀ ਕਿ ਮੋਸਟਲੀ ਵੱਡੇ ਵਪਾਰਕ ਅਦਾਰੇ ਨੇ ਜੀ। ਤੇ ਉਹਨਾਂ ਦੇ ਨਾਲ ਜਿਹੜੇ ਸਾਬਕਾ ਸਟੇਟ ਸੈਨੇਟਰ ਟੈਡ ਗੇਨਜ਼, ਮੇਅਰ ਐਂਟੋਨੀਓ ਵਿਲਾਰਗੋਸਾ, ਉਹ ਜਿਹੜੇ ਹੈਗੇ ਨੇ ਚੈਂਬਰ ਆਫ ਕਾਮਰਸ ਤੇ ਜਿਹੜੇ ਰੈਸਟੋਰੈਂਟ ਐਸੋਸੀਏਸ਼ਨ, ਇਸ ਦੇ ਅਗੇਂਸਟ ਨੇ। ਉਹ ਕਹਿ ਰਹੇ ਵੀ ਨਹੀਂ, ਤੁਸੀਂ ਇਸ ਦੇ ਨੋ ਕਰੋ ਤਾਂ ਜੋ ਬਿਜ਼ਨਸ ਦੇ ਉੱਤੇ ਜਿਹੜਾ ਟੈਕਸ ਆ ਉਹ ਨਾ ਵਧੇ। ਇੱਕ ਵਾਰੀ ਫਿਰ ਆਪਾਂ ਕਲੀਅਰ ਕਰਦੇ ਜਾਈਏ ਵੀ ਜਿਹੜੀ ਵੀ ਕਮਰਸ਼ੀਅਲ ਤੇ ਇੰਡਸਟਰੀਅਲ ਰੀਅਲ ਸਟੇਟ ਪ੍ਰਾਪਰਟੀ ਆ ਜਿਹਦੀ ਵੈਲਿਊ ਇਸ ਟਾਈਮ 3 ਮਿਲੀਅਨ ਜਾਂ ਉਸ ਤੋਂ ਵੱਧ ਹੈਗੀ ਆ, ਉਹਨਾਂ ਦਾ ਹੀ ਜਿਹੜਾ ਆ ਇਹਨਾਂ ਨੇ ਰੀਅਪਰੇਜ਼ਲ ਜਿਹੜੇ ਆ ਕਰੰਟ ਮਾਰਕੀਟ ਵੈਲਿਊ ਦੇ ਹਿਸਾਬ ਦੇ ਨਾਲ ਇਸ ਦੇ ਤਹਿਤ ਜਿਹੜਾ ਉਹ ਜ਼ਰੂਰ ਕਰਨਾ ਹੈ। ਨੋ ਡਾਊਟ ਇਸ ਦੇ ਵਿੱਚ ਬਹੁਤ ਸਾਰੇ ਅਜਿਹੇ ਛੋਟੇ ਬਿਜ਼ਨਸ ਵੀ ਆ ਸਕਦੇ ਨੇ, ਜਿੱਦਾਂ ਕੋਈ ਗੈਸ ਸਟੇਸ਼ਨ ਹੋ ਗਿਆ, ਜਿਨ੍ਹਾਂ ਦੇ ਕੋਲ ਇੱਕ ਵੱਡੀ ਕੋਈ ਪ੍ਰਾਪਰਟੀ ਕਿਸੇ ਥਾਂ ਦੇ ਉੱਤੇ ਆ, ਜਿੱਦਾਂ ਬੇ ਏਰੀਆ ਆ, LA ਆ, ਸੈਨ ਫਰਾਂਸਿਸਕੋ ਆ, ਇਹਨਾਂ ਥਾਵਾਂ ਦੇ ਉੱਤੇ ਆਊਗਾ। ਸੋ ਉਹ ਜਿਹੜਾ ਪ੍ਰਾਪਰਟੀ ਟੈਕਸ ਵਧਣਾ, ਉਹ ਇਨ ਦੀ ਐਂਡ ਜਿਹੜਾ ਟੈਨੈਂਟਸ ਦੇ ਉੱਤੇ ਜਿਹੜੇ ਉੱਥੇ ਉਹ ਕਰ ਰਹੇ ਆ ਉਹਨਾਂ ਦੇ ਨਾਲ ਜਿਹੜਾ ਉਹਨਾਂ ਉੱਤੇ ਪੈ ਸਕਦਾ ਆ, ਉਹ ਪਊਗਾ ਵੀ। ਸੋ ਉਹਦੇ ਕਰਕੇ ਲੋਕ ਜਿਹੜੇ ਆ ਉਹ ਘਬਰਾਏ ਵੀ ਆ। ਪਰ ਇੱਕ ਜਿਹੜੀ ਚੀਜ਼ ਗਲਤ ਪ੍ਰਚਾਰੀ ਜਾ ਰਹੀ ਆ, ਜਿਹੜੀ ਕਿ ਟੋਟਲੀ ਰੋਂਗ ਆ, ਵੀ ਜਿਹੜੀ ਘਰਾਂ ਦੇ ਪ੍ਰਾਪਰਟੀ ਟੈਕਸ ਵੱਧ ਜਾਣੇ, ਉਹ ਇਹਦੇ ਵਿੱਚ ਜਿਹੜੇ ਘਰਾਂ ਦੇ ਪ੍ਰਾਪਰਟੀ ਟੈਕਸ ਬਿਲਕੁਲ ਨਹੀਂ ਵਧਣੇ। ਤੁਹਾਡੀਆਂ ਫਾਰਮਲੈਂਡ ਐਗਰੀਕਲਚਰ ਦੀਆਂ ਜਿਹੜੀਆਂ ਜ਼ਮੀਨਾਂ ਆ, ਉਸ ਦਾ ਜਿਹੜਾ ਪ੍ਰਾਪਰਟੀ ਟੈਕਸ ਉਹ ਨਹੀਂ ਵਧਣਾ। ਇਹ ਜਿਹੜਾ ਇੱਕ ਜ਼ਰੂਰ ਗਲਤ ਪ੍ਰਚਾਰ ਜਿਹੜਾ ਜ਼ਰੂਰ ਇਸ ਦੇ ਬਾਬਤ ਹੋ ਰਿਹਾ। ਨੋ ਡਾਊਟ ਜਿਹੜਾ ਵੀ ਕੋਈ ਹੱਕ ਦੇ ਵਿੱਚ ਜਾਂ ਗੇਸ ਦੇ ਵਿੱਚ ਹੁੰਦਾ, ਉਹਨੇ ਆਪਣੇ ਪੱਧਰ ਦੇ ਉੱਤੇ ਜਿਹੜਾ ਲੋਕਾਂ ਨੂੰ ਆਪਣੇ ਵੱਲ ਝੁਕਾਉਣ ਦੇ ਲਈ ਗੱਲਾਂ ਕਰਨੀਆਂ ਆ, ਪਰ ਕਲੀਅਰਲੀ ਜਿਹੜਾ ਆ ਉਸ ਦੇ ਵਿੱਚ ਕਿਤੇ ਨਾ ਕਿਤੇ ਡਿਸਇਨਫੋਰਮੇਸ਼ਨ ਜਿਹੜੀ ਆ ਉਹ ਪ੍ਰੋਵਾਈਡ ਨਾਲ ਜਿਹੜੀ ਉਹ ਕਰੀ ਜਾ ਰਹੇ ਆ ਜੀ। ਸੋ ਡਰਾਉਣ ਵਾਲਾ ਕੰਮ ਹੋ ਗਿਆ ਨਾ ਜੀ, ਬਿਲਕੁਲ। ਸੋ ਇਹ ਇੱਦਾਂ ਆ ਵੀ ਇਸ ਪ੍ਰੋਪੋਜੀਸ਼ਨ ਦੇ ਉੱਤੇ ਤੇ ਇੱਕ ਜਿਹੜੀ ਪ੍ਰੋਪੋਜੀਸ਼ਨ 22 ਉਹਦੇ ਉੱਤੇ ਬਹੁਤ ਜ਼ਿਆਦਾ ਜ਼ੋਰ ਜਿਹੜਾ ਆ ਉਹ ਲੱਗਾ ਹੋਇਆ ਆ। ਸੋ 22 ਤੇ ਵੀ ਆਵਾਂਗੇ ਕੋਈ ਨਹੀਂ ਜੀ, ਬਿਲਕੁਲ। ਸੋ ਜੀ, ਸੋ ਪ੍ਰੋਪੋਜੀਸ਼ਨ 16 ਜਿਹੜੀ ਆ ਉਹ ਕੀ ਕਹਿੰਦੀ ਆ ਹਰਫਤਿਹ? ਸੋ ਪ੍ਰੋਪੋਜੀਸ਼ਨ 16 ਯਾਨੀ ਕਿ 1996 ਵਿੱਚ 24 ਸਾਲ ਪਹਿਲਾਂ ਕੈਲੀਫੋਰਨੀਆ ਨੇ ਅਫਰਮੇਟਿਵ ਐਕਸ਼ਨ ਬੈਨ ਕਰ ਦਿੱਤਾ ਸੀ। ਅਫਰਮੇਟਿਵ ਐਕਸ਼ਨ ਸੀ ਕਿ ਤੁਸੀਂ ਕਿਸੇ ਦੀ ਜਿਹੜੀ ਰੇਸ ਆ ਉਸ ਨੂੰ ਕਾਲਜਾਂ ਵਿੱਚ ਐਡਮਿਸ਼ਨ ਲੈਣ ਵੇਲੇ, ਪਬਲਿਕ ਏਜੰਸੀਆਂ 'ਚ ਯਾਨੀ ਕਿ ਸਰਕਾਰੀ ਮਹਿਕਮਿਆਂ ਵਿੱਚ ਜੌਬ ਦੇਣ ਵੇਲੇ, ਜਾਂ ਪਬਲਿਕ ਕੰਟਰੈਕਟ ਵਗੈਰਾ ਦੇਣ ਵੇਲੇ ਤੁਸੀਂ ਕਿਸੇ ਦੀ ਰੇਸ ਦੇ ਆਧਾਰ ਤੇ ਉਹਨੂੰ ਦੇਖ ਨਹੀਂ ਸਕਦੇ ਹੈਗੇ ਵੀ ਉਹਨੂੰ ਉਹਦਾ ਵੱਧ ਹੱਕ ਬਣਦਾ ਜਾਂ ਘੱਟ ਹੱਕ ਬਣਦਾ। ਸੋ ਕੈਲੀਫੋਰਨੀਆ ਬਹੁਤ ਘੱਟ ਇਹੋ ਜਿਹੇ ਸਟੇਟਾਂ ਵਿੱਚੋਂ ਜਿੱਥੇ ਅਫਰਮੇਟਿਵ ਐਕਸ਼ਨ ਲਾਗੂ ਨਹੀਂ ਹੈਗਾ। ਸੋ ਉਹਦਾ ਨੁਕਸਾਨ ਕੀ ਹੋਇਆ ਕਿ ਜਿਸ ਹਿਸਾਬ ਨਾਲ ਕਿ ਆਪਣੇ ਸਟੇਟ ਵਿੱਚ ਲਤੀਨੋ ਹੋ ਗਏ, ਮੈਕਸੀਕਨ ਯਾਨੀ ਕਿ ਭਾਈਚਾਰਾ ਹੋ ਗਿਆ, ਲਤੀਨੋ ਮੈਕਸੀਕਨ ਭਾਈਚਾਰਾ ਹੋ ਗਿਆ, ਜਾਂ ਜਿਹੜੇ ਕਾਲੇ ਹੋ ਗਏ, ਕਾਲਾ ਭਾਈਚਾਰਾ, ਕਾਲੇ ਅਮਰੀਕਨ ਹੋ ਗਏ, ਉਹਨਾਂ ਦੀ ਜਿਸ ਹਿਸਾਬ ਨਾਲ ਆਬਾਦੀ ਆ ਉਸ ਤਰੀਕੇ ਨਾਲ ਉਹਨਾਂ ਦੀ ਪਬਲਿਕ ਕਾਲਜ ਜਿਵੇਂ UC ਵਗੈਰਾ ਵਿੱਚ ਉਹਨਾਂ ਤੇ ਉਨੀ ਐਡਮਿਸ਼ਨ ਨਹੀਂ ਮਿਲਦੀ ਹੈਗੀ। ਕਿਉਂਕਿ ਕੀ ਹੁੰਦਾ ਕਿ ਵੀ ਜਿਹੜੇ ਏਰੀਏ 'ਚ ਪੜ੍ਹਦੇ ਨੇ ਉਹਨਾਂ ਦੇ ਬੱਚੇ ਅਕਸਰ ਉਹ ਗਰੀਬ ਏਰੀਏ ਹੁੰਦੇ ਨੇ। ਉੱਥੇ ਜੇ ਉਹ 3.5 ਤੇ 3.6 GPA ਲੈ ਵੀ ਲੈਣ ਤਾਂ ਉਹ ਵਧੀਆ ਇਲਾਕੇ ਵਿੱਚ 4.0 ਦੇ ਬਰਾਬਰ ਹੁੰਦਾ। ਪਰ ਜੇ ਤੁਸੀਂ ਜਦੋਂ ਅਪਲਾਈ ਕਰਦੇ ਹੋ ਤੁਸੀਂ UC ਵਗੈਰਾ 'ਚ, ਉਹਨਾਂ ਨੇ ਤਾਂ ਇਹ ਦੇਖਣਾ ਤੁਹਾਡਾ 4.0 ਆ ਕਿ 4.0 ਆ ਕਿ ਤੁਹਾਡਾ ਯਾਨੀ ਕਿ 3.5 ਆ। ਉਹ ਤੁਹਾਡਾ ਇਕਨੋਮਿਕ ਬੈਕਗਰਾਊਂਡ ਦੇਖ ਸਕਦੇ ਨੇ, ਉਹ ਤੁਹਾਡਾ ਰੇਸ਼ੀਅਲ ਬੈਕਗਰਾਊਂਡ ਦੇਖ ਸਕਦੇ। ਸੋ ਇਹ ਪਿਛਲੇ ਕੁਝ ਸਾਲਾਂ ਵਿੱਚ ਇੱਕ ਦੇਖਣਾ ਕੈਲੀਫੋਰਨੀਆ ਨੇ ਜਾਂ ਈਵਨ ਆਈਵੀ ਲੀਗ ਯੂਨੀਵਰਸਿਟੀਆਂ ਹੋਈਆਂ, ਹਾਰਵਰਡ ਵਗੈਰਾ, ਉਹਨਾਂ ਨੇ ਦੇਖਿਆ ਕਿ ਜਿਸ ਹਿਸਾਬ ਨਾਲ ਇਹਨਾਂ ਕਮਿਊਨਿਟੀਆਂ ਦੀ ਪਾਪੂਲੇਸ਼ਨ ਅਮਰੀਕਾ ਵਿੱਚ ਜਾਂ ਸਟੇਟ ਆਫ ਕੈਲੀਫੋਰਨੀਆ ਵਿੱਚ ਇਹਨਾਂ ਨੂੰ ਐਡਮਿਸ਼ਨ ਨਹੀਂ ਮਿਲਦੀ, ਉਸ ਹਿਸਾਬ ਨਾਲ ਵੀ ਆਪਾਂ ਇਹਨਾਂ ਲਈ ਐਡਮਿਸ਼ਨ ਤੇ ਰੇਟ ਵਧਾਈਏ, ਇਸ ਕਰਕੇ ਆਪਾਂ ਅਫਰਮੇਟਿਵ ਐਕਸ਼ਨ ਲਾਗੂ ਕਰਨਾ ਚਾਹੀਦਾ। ਤੇ ਇਸ ਦਾ ਸਭ ਤੋਂ ਵੱਧ ਵਿਰੋਧ ਅਕਸਰ ਹੁੰਦਾ ਉਹਨਾਂ ਵਿੱਚ ਜਿਹੜਾ ਏਸ਼ੀਅਨ, ਖਾਸ ਕਰਕੇ ਈਸਟ ਏਸ਼ੀਅਨ ਭਾਈਚਾਰਾ, ਜਿਵੇਂ ਚਾਈਨੀਜ਼ ਵਗੈਰਾ, ਚਾਈਨੀਜ਼ ਭਾਈਚਾਰਾ ਹੋ ਗਿਆ ਜਾਂ ਵੀਅਤਨਾਮੀ ਭਾਈਚਾਰਾ ਹੋ ਗਿਆ, ਉਹਨਾਂ ਵੱਲੋਂ ਕਾਫੀ ਹੁੰਦਾ ਕਿਉਂਕਿ ਉਹਨਾਂ ਨੂੰ ਹੁੰਦਾ ਵੀ ਸਾਡੇ ਐਡਮਿਸ਼ਨ ਰੇਟ ਘੱਟ ਜਾਣੇ ਨੇ। ਫਿਰ ਪਰ ਆਪਾਂ ਨੂੰ ਇਹ ਦੇਖਣਾ ਪੈਣਾ ਨਾ ਕਿ ਆਪਾਂ ਸਮਾਜ ਨੂੰ ਕਿਵੇਂ ਅੱਗੇ ਕਿਵੇਂ ਲੈ ਕੇ ਆਉਣਾ ਇਕੱਠੇ ਹੋ ਕੇ। ਸੋ ਜਿਹੜੇ ਇਹਦੇ ਹੱਕ 'ਚ ਨੇ
ਉਹ ਲੋਕ ਉਹਨਾਂ ਵਿੱਚ ਉਹ ਚਾਹੁੰਦੇ ਨੇ ਵੀ ਤੁਸੀਂ ਦੇਖੋ ਕਿ ਸਮਾਜ ਨੇ ਇਕੱਠੇ ਕਿਵੇਂ ਅੱਗੇ ਵਧਣਾ। ਇਹਦੇ ਹੱਕ ਵਿੱਚ ਜਿਹੜੇ ਸਮਰਥਕ ਨੇ ਉਹਨਾਂ ਵਿੱਚ ਕਮਲਾ ਹੈਰਿਸ, ਗੈਵਨ ਨਿਊਸਮ, ਜਿਹੜੀਆਂ ਸੇਲਸ ਫੋਰਸ ਵਰਗੀਆਂ ਕੰਪਨੀਆਂ ਵੀ ਸ਼ਾਮਲ ਨੇ। ਤੇ ਉਹ ਚਾਹੁੰਦੇ ਨੇ ਵੀ ਤੁਸੀਂ ਇਹ ਵੀ ਦੇਖੋ ਕਿ ਲੋਕਾਂ ਨੂੰ ਬਰਾਬਰ ਦਾ, ਜਿਵੇਂ ਕਈ ਵਾਰ ਬਰਾਬਰ ਪੱਧਰ ਤੇ ਲਿਆਉਣ ਲਈ ਤੁਹਾਨੂੰ ਥੋੜਾ ਵੱਧ ਉਹਨੂੰ ਦੇਣਾ ਪੈਂਦਾ ਕਿਸੇ ਕਮਿਊਨਿਟੀ ਨੂੰ। ਜਿਹੜੇ ਉਲਟ ਨੇ ਉਹਨਾਂ ਵਿੱਚ ਜਿਵੇਂ ਸਟੇਟ ਸੈਨੇਟਰ ਰਿਪਬਲਿਕਨ ਪਾਰਟੀ ਵੱਲੋਂ ਲਿੰਗ ਚੈਂਗ ਹੋ ਗਏ ਤੇ ਜਾਂ ਫਿਰ ਮਲੀਸਾ ਮੈਲਨਡੇਜ਼ ਹੋ ਗਏ, ਉਹਨਾਂ ਦਾ ਕਹਿਣਾ ਕਿ ਕਿਸੇ ਨਾਲ ਰੇਸ ਦੇ ਤੌਰ ਤੇ ਕਿਸੇ ਨੂੰ ਤਵੱਜੋ ਨਹੀਂ ਦੇਣੀ ਚਾਹੀਦੀ ਕਿਸੇ ਨੂੰ ਖਾਸ, ਚਾਹੇ ਉਹ ਐਡਮਿਸ਼ਨ ਦੀ ਗੱਲ ਆ ਜਾਂ ਜੌਬ ਦੀ ਗੱਲ ਆ। ਜੀ, ਸੋ ਉਹਨਾਂ ਦਾ ਇਹ ਕਹਿਣਾ ਆ ਜਿਹੜੇ ਇਸ ਦੇ ਅਗੇਂਸਟ ਨੇ ਅਫਰਮੇਟਿਵ ਐਕਸ਼ਨ ਦੇ, ਉਹ ਕਹਿੰਦੇ ਵੀ ਇਹ ਡਿਸਕ੍ਰਿਮੀਨੇਸ਼ਨ ਸਗੋਂ ਇਸ ਦੇ ਨਾਲ ਜਿਹੜੀ ਉਹ ਵਧੇਗੀ, ਘਟੇਗੀ ਜਿਹੜੀ ਉਹ ਨਹੀਂ। ਕਹਿੰਦੇ ਵੀ ਜਿਹੜਾ ਸੰਵਿਧਾਨ ਦੇ ਵਿੱਚ ਲਿਖਿਆ ਵੀ ਆਪਾਂ ਕਿਸੇ ਨੂੰ ਵੀ ਰੇਸ ਦੇ, ਜੈਂਡਰ ਦੇ, ਅਜਿਹੀਆਂ ਚੀਜ਼ਾਂ ਦੇ ਆਧਾਰ ਦੇ ਉੱਤੇ ਨਾ ਕਿਸੇ ਨੂੰ ਤਵੱਜੋ ਦੇਣੀ ਆ ਅਤੇ ਨਾ ਕਿਸੇ ਨੂੰ ਜਿਹੜਾ ਉਹ ਪਿੱਛੇ ਰੱਖਣਾ ਆ। ਕਹਿੰਦੇ ਵੀ ਉਹ ਜਿਹੜੇ ਸੰਵਿਧਾਨ ਦੀਆਂ ਜਿਹੜੀਆਂ ਚੀਜ਼ਾਂ ਆ ਉਹ ਇਸ ਚੀਜ਼ ਦੇ ਜਿਹੜੇ ਉਲਟ ਜਾਂਦੀਆਂ ਨੇ ਇਸ ਪ੍ਰੋਪੋਜੀਸ਼ਨ ਦੇ। ਸੋ ਇਸ ਲਈ ਨੋ ਕਰੋ। ਅਤੇ ਜਿੱਦਾਂ ਤੁਸੀਂ ਦੱਸਿਆ ਵੀ ਜਿਹੜੇ ਪ੍ਰੋਪੋਜੀਸ਼ਨ ਦੇ ਹੱਕ ਵਾਲੇ ਉਹ ਕਹਿੰਦੇ ਵੀ ਨਹੀਂ, ਇਹਨਾਂ ਜਿਹੜਾ ਪਛੜਿਆ ਹੋਇਆ ਭਾਈਚਾਰਾ ਆ ਇਹਨਾਂ ਨੂੰ ਮੁੜ ਦੁਬਾਰਾ ਉੱਤੇ ਲੈ ਕੇ ਆਉਣ ਦੇ ਲਈ ਆਪਾਂ ਨੂੰ ਥੋੜ੍ਹੀ ਬਹੁਤੀਆਂ ਇਹਨਾਂ ਨੂੰ ਰਿਆਇਤਾਂ ਦੇ ਤਵੱਜੋ ਜਿਹੜੀ ਉਹ ਦੇਣ ਦੀ ਜ਼ਰੂਰਤ ਹੈਗੀ ਆ। ਇਹ ਹੁਣ ਜਿਹੜੇ ਵੋਟਰਸ ਆ ਉਹਨਾਂ ਨੇ ਡਿਸਾਈਡ ਜਿਹੜਾ ਉਹ ਕਰਨਾ ਆ ਵੀ ਇਸ ਦੇ ਨਾਲ ਤੁਸੀਂ ਜਿਹੜਾ ਉਹ ਕੀ ਜਿਹੜਾ ਉਹ ਕਰਨਾ ਚਾਹੁੰਦੇ। ਇਹ ਬੇਸਿਕਲੀ ਪ੍ਰੋਪੋਜੀਸ਼ਨ ਜਿਹੜੀ 16 ਆ ਇਹ 1996 ਦੇ ਵਿੱਚ ਇੱਕ ਪ੍ਰੋਪੋਜੀਸ਼ਨ 209 ਆਈ ਸੀਗੀ ਇਸ ਚੀਜ਼ ਦੇ ਇੱਕ ਹਿਸਾਬ ਦੇ ਨਾਲ ਕਹਿ ਲਓ ਵੀ ਉਲਟੀ ਕਹਿ ਸਕਦੇ ਅਫਰਮੇਟਿਵ ਐਕਸ਼ਨ ਦੇ, ਅਤੇ ਉਸ ਨੂੰ ਰਿਪੀਲ ਕਰਨ ਦੀ ਜਿਹੜੀ ਇਸ ਦੇ ਵਿੱਚ ਮੰਗ ਜਿਹੜੀ ਉਹ ਹੈਗੀ ਆ। ਸੋ ਇਹ ਹੁਣ ਦੇਖਦੇ ਹਾਂ ਲੋਕ ਜਿਹੜੇ ਇਸ ਦੇ ਬਾਬਤ ਆ ਉਹ ਕੀ ਕਰਦੇ ਹੈਗੇ ਨੇ। ਹਾਂਜੀ ਹਾਂਜੀ, ਕਿਉਂਕਿ ਬਲੈਕ ਲਾਈਵਜ਼ ਮੈਟਰ ਕਰਕੇ ਮੁੱਦਾ ਕਾਫੀ ਭਖਿਆ ਹੋਇਆ ਤੇ ਜਾਣੀ ਕਿ ਇਸ ਕਰਕੇ ਉਹਨਾਂ ਨੂੰ ਲੱਗ ਰਿਹਾ ਵੀ ਆਪਾਂ ਨੂੰ ਇਹ ਜਾਣੀ ਕਿ ਦੇਖਣਾ ਚਾਹੀਦਾ ਕਿ ਕੈਲੀਫੋਰਨੀਆ ਸਿਰਫ 10 ਸਟੇਟਾਂ ਵਿੱਚੋਂ ਇੱਕ ਆ ਅਮਰੀਕਾ ਦੀਆਂ ਜਿੱਥੇ ਅਫਰਮੇਟਿਵ ਐਕਸ਼ਨ ਬੈਨ ਕੀਤਾ ਹੋਇਆ। ਕੈਲੀਫੋਰਨੀਆ, ਟੈਕਸਸ, ਵਾਸ਼ਿੰਗਟਨ, ਫਲੋਰੀਡਾ, ਮਿਸ਼ੀਗਨ, ਨਬਰਾਸਕਾ, ਐਰੀਜ਼ੋਨਾ, ਨਿਊ ਹੈਂਪਸ਼ਾਇਰ, ਓਕਲਾਹੋਮਾ ਤੇ ਆਈਡਾਹੋ, ਇਹਨਾਂ ਸਟੇਟਾਂ ਵਿੱਚ ਅਫਰਮੇਟਿਵ ਐਕਸ਼ਨ ਉੱਤੇ ਬੈਨ ਲੱਗਿਆ ਹੋਇਆ। ਬਾਕੀ 40 ਸਟੇਟਾਂ ਵਿੱਚ ਇਸ ਅਫਰਮੇਟਿਵ ਐਕਸ਼ਨ ਦੇ ਮੁਤਾਬਕ ਐਡਮਿਸ਼ਨ ਵਗੈਰਾ ਦਾ, ਜੌਬ ਵਗੈਰਾ ਦੇਖਿਆ ਜਾਂਦਾ। ਜੀ, ਆਪਾਂ ਦੇਖਿਆ ਸੀ ਰੀਸੈਂਟਲੀ ਇਸੇ ਹੀ ਮੁੱਦੇ ਦੇ ਉੱਤੇ ਜਿਹੜਾ ਆਈਵੀ ਲੀਗ ਦਾ ਇੱਕ ਲਾਸੂਟ ਵੀ ਜਿਹੜਾ ਉਹ ਫਾਈਲ ਜਿਹੜੇ ਉਹ ਹੋਏ ਸੀਗੇ, ਜਿਸ ਦੇ ਵਿੱਚ ਜਿਨ੍ਹਾਂ ਦਾ ਤੁਸੀਂ ਜ਼ਿਕਰ ਕੀਤਾ ਵੀ ਜਿਹੜਾ ਚਾਈਨੀਜ਼ ਭਾਈਚਾਰਾ ਹੈ ਉਹਨਾਂ ਨੇ ਕਿਹਾ ਸੀਗਾ, ਏਸ਼ੀਅਨ ਅਮੈਰੀਕਨਜ਼ ਨੇ ਜਿਹੜਾ ਉਹ ਆਖਿਆ ਸੀਗਾ ਵੀ ਕਿਉਂਕਿ ਅਫਰਮੇਟਿਵ ਐਕਸ਼ਨ ਕਰਕੇ ਇਹ ਜਿਹੜੇ ਬਲੈਕ ਅਮੈਰੀਕਨਜ਼ ਆ ਉਹਨਾਂ ਨੂੰ ਜ਼ਿਆਦਾ ਤਰਜੀਹ ਦਿੰਦੇ ਆ ਅਤੇ ਅਸੀਂ ਜਿਹੜੇ ਉਹ ਕਿਤੇ ਨਾ ਕਿਤੇ ਪਿੱਛੇ ਜਿਹੜੇ ਉਹ ਰਹਿ ਰਹੇ ਹੈਗੇ ਆ, ਸਾਨੂੰ ਜਿਹੜਾ ਉਹ ਮੌਕਾ ਪੂਰਾ ਨਹੀਂ ਮਿਲਦਾ। ਸੋ ਇਹ ਇੱਕ ਸਮਾਜਿਕ ਤਾਣੇ ਬਾਣੇ ਦੇ ਉੱਤੇ ਇੱਕ ਹਿਸਾਬ ਦੇ ਨਾਲ ਕਹਿ ਲਓ ਵੀ ਇਹ ਜੁੜੀ ਹੋਈ ਪ੍ਰੋਪੋਜੀਸ਼ਨ ਉਹ ਹੈਗੀ ਆ। ਤੁਸੀਂ ਆਪਣੇ ਵਿਚਾਰ ਦੇ ਨਾਲ, ਤੁਸੀਂ ਆਪਣੇ ਹਿਸਾਬ ਦੇ ਨਾਲ ਜਿਹੜਾ ਉਹ ਦੇਖਣਾ ਆ ਵੀ ਤੁਸੀਂ ਕਿਸ ਦੇ ਹੱਕ ਦੇ ਵਿੱਚ ਜਾਣਾ ਚਾਹੁੰਦੇ ਆ, ਹੱਕ 'ਚ ਜਾਣਾ ਚਾਹੁੰਦੇ ਹੋ ਜਾਂ ਅਗੇਂਸਟ ਜਾਣਾ ਚਾਹੁੰਦੇ ਹੋ। ਅਗਲੀ ਜਿਹੜੀ ਪ੍ਰੋਪੋਜੀਸ਼ਨ ਆ ਉਹ ਇਹ ਆਖਦੀ ਆ ਪ੍ਰੋਪੋਜੀਸ਼ਨ 17, ਪ੍ਰੋਪੋਜੀਸ਼ਨ 17 ਵੀ ਜਿਹੜੇ ਲੋਕ ਫੈਲਨੀ ਕਨਵਿਕਸ਼ਨਜ਼ ਨੂੰ ਜਿਹੜੇ ਆ ਉਹਨਾਂ ਨੂੰ ਪੈਰੋਲ ਦੇ ਲਈ ਜਿਹੜਾ ਆ ਉਹ ਕਰ ਦੇਣਾ ਚਾਹੀਦਾ ਆ, ਉਹਨਾਂ ਨੂੰ ਅਲਾਓ ਕਰ ਦੇਣਾ ਚਾਹੀਦਾ ਆ। ਅਤੇ ਕਹਿੰਦੇ ਵੀ ਜਿਹੜੇ ਇੰਪ੍ਰਿਜ਼ਨਡ ਨੇ ਉਹਨਾਂ ਉੱਤੇ ਇਸ ਦਾ ਕੋਈ ਚੇਂਜ ਜਿਹੜਾ ਉਹ ਨਹੀਂ ਹੋਊਗਾ। ਸੋ ਕੀ ਕਹਿੰਦੀ ਹੈ ਪ੍ਰੋਪੋਜੀਸ਼ਨ 7? ਇਹ ਪ੍ਰੋਪੋਜੀਸ਼ਨ ਐਕਚੁਅਲੀ ਕਹਿੰਦੀ ਹੈ ਕਿ ਜਿਹੜੇ ਵੋਟ ਦਾ ਅਧਿਕਾਰ ਨੇ ਜੀ, ਉਹਨਾਂ ਨੂੰ ਵੋਟ ਦਾ ਅਧਿਕਾਰ ਮਿਲਣਾ ਚਾਹੀਦਾ। ਤੇ ਹੁਣ ਮੈਂ ਵੀ ਜਿਹਨੇ ਹੁਣ ਅਮਰੀਕਾ ਵਿੱਚ ਪਿਛਲੇ ਕੁਝ ਆਈ ਵੁੱਡ ਸੇ ਸਾਲਾਂ ਵਿੱਚ, ਇਸ ਪਿਛਲੇ ਦਹਾਕੇ ਵਿੱਚ ਇੱਕ ਮੂਵਮੈਂਟ ਚੱਲੀ ਇੱਕ ਤਰੀਕੇ ਨਾਲ ਕਿ 80ਵੇਂ 90ਵੇਂ ਦੇ ਦਹਾਕੇ ਵਿੱਚ ਸਖਤ ਕ੍ਰਾਈਮ ਬਿੱਲ ਜਿਹੜੇ ਪਾਸ ਹੋਏ, ਉਹਨਾਂ ਵਿੱਚ ਕੀ ਕੀਤਾ ਗਿਆ ਕਿ ਕੁਛ ਆਮ ਅਪਰਾਧ, ਆਮ ਅਪਰਾਧ ਕੁਛ ਜਿਹੜੇ ਘੱਟ ਗੰਭੀਰ ਅਪਰਾਧਾਂ ਲਈ ਵੀ ਫੈਲਨੀ ਐਲਾਨ ਕਰ ਦਿੱਤਾ ਗਿਆ। ਤੇ ਤੁਹਾਨੂੰ ਮੰਨ ਲਓ ਤੁਹਾਡੇ ਕੋਲ ਤੁਸੀਂ ਜੇ ਕੋਕੇਨ ਫੜੀ ਜਾਂਦੀ ਸੀ, ਤੁਸੀਂ ਸਿੱਧਾ 7 ਸਾਲ ਦੀ ਕੈਦ, ਮਤਲਬ 10 ਸਾਲ ਦੀ ਕੈਦ, ਮਤਲਬ ਮੈਂਡੇਟਰੀ ਮਿਨੀਮਮ ਲਾਗੂ ਕਰ ਦਿੱਤੇ ਗਏ। ਜੋ ਬੰਦਾ ਰਿਹਾ ਹੋ ਕੇ ਆਉਂਦਾ ਸੀ ਉਹ ਫੈਲਨ ਬਣ ਜਾਂਦਾ ਸੀ ਤੇ ਫੈਲਨ ਨੂੰ ਵੋਟ ਪਾਉਣ ਦਾ ਅਧਿਕਾਰ ਨਹੀਂ ਹੁੰਦਾ ਸੀ। ਸੋ ਪਹਿਲਾਂ ਤਾਂ ਕੁਝ ਸਟੇਟਾਂ ਨੇ ਯਾਨੀ ਕਿ ਹੁਣ ਹੌਲੀ ਹੌਲੀ ਕਰਕੇ ਫੈਲਨਸ ਨੂੰ ਰਿਹਾ ਹੋਣ ਤੋਂ ਬਾਅਦ ਯਾਨੀ ਕਿ ਸਜ਼ਾ ਪੂਰੀ ਕਰਨ ਤੋਂ ਬਾਅਦ ਵੋਟ ਦੇਣ ਦਾ ਅਧਿਕਾਰ ਦਿੱਤਾ। ਇਹ ਉਹ ਫੈਲਨ ਨੇ ਸਿਰਫ ਜਿਨ੍ਹਾਂ ਉੱਤੇ ਗੰਭੀਰ ਅਪਰਾਧ ਨਹੀਂ ਲੱਗੇ, ਮਤਲਬ ਜਿਨ੍ਹਾਂ ਉੱਤੇ ਕਿਸੇ ਨੂੰ ਮਾਰਨ ਦਾ ਦੋਸ਼, ਕਤਲ ਕਰਨ ਦਾ ਦੋਸ਼ ਜਾਂ ਕਿਸ ਤਰੀਕੇ ਨਾਲ ਕੋਈ ਸੈਕਸ਼ੂਅਲ ਅਸਾਲਟ ਵਗੈਰਾ ਦੋਸ਼, ਉਹ ਅਪਰਾਧਾਂ ਵਾਲੇ ਨੂੰ ਵੋਟ ਦੇ ਹੱਕ ਤੱਕ ਨਹੀਂ ਹੈਗਾ। ਤੇ ਜਿਹੜੀ ਇਹ ਪ੍ਰੋਪੋਜੀਸ਼ਨ ਕਹਿ ਰਹੀ ਆ ਵੀ ਜਦੋਂ ਉਹ ਫੈਲਨ ਪੈਰੋਲ ਤੇ ਆਉਂਦੇ ਨੇ, ਜੇ ਵੋਟ ਪਾਉਣ ਵੇਲੇ ਪੈਰੋਲ ਤੇ ਵੋਟਾਂ ਦਿਨਾਂ ਚ ਪੈਰੋਲ ਤੇ ਰਿਹਾ ਨੇ, ਤਾਂ ਉਹਨਾਂ ਨੂੰ ਉਹ ਵੋਟ ਪਾਉਣ ਦਾ ਹੱਕ ਹੋਣਾ ਚਾਹੀਦਾ। ਸੋ ਜੇ ਤੁਸੀਂ ਹਾਂ ਦੇ ਵਿੱਚ ਵੋਟ ਪਾਉਂਦੇ ਹੋ ਤਾਂ ਉਹਨਾਂ ਨੂੰ ਹੱਕ ਮਿਲੂਗਾ, ਨਹੀਂ ਚ ਪਾਉਂਦੇ ਹੋ ਤਾਂ ਉਹਨਾਂ ਨੂੰ ਹੱਕ ਨਹੀਂ ਮਿਲੂਗਾ। ਇਹਦੇ ਹਾਂ ਵਿੱਚ ਜਿਹੜੇ ਹੱਕ ਚ ਨੇ ਉਹ ਕਮਲਾ ਹੈਰਿਸ ਸ਼ਾਮਲ ਨੇ, ਡੈਮੋਕ੍ਰੈਟਿਕ ਪਾਰਟੀ,
ਆਪਣੇ ਅਸੈਂਬਲੀ ਮੈਂਬਰ ਸੈਨ ਹੋਜ਼ੇ ਏਰੀਆ ਤੋਂ ਐਸ਼ ਕਾਲੜਾ ਜੀ ਤੇ ਗਵਰਨ ਨਿਊਸਮ ਗਵਰਨਰ, ਕਿ ਉਹ ਕੈਲੀਫੋਰਨੀਆ ਸਿਰਫ ਅਜਿਹੇ 3 ਰਾਜਾਂ ਵਿੱਚੋਂ ਇੱਕ ਆ ਜਿੱਥੇ ਪੈਰੋਲ ਉੱਤੇ ਵਿਅਕਤੀਆਂ ਨੂੰ ਵੋਟ ਪਾਉਣ ਦਾ ਹੱਕ ਨਹੀਂ ਹੈਗਾ। ਤੇ ਇਹਦੇ ਉਲਟ ਜਾਣੀ ਕਿ ਕੈਲੀਫੋਰਨੀਆ ਰਿਪਬਲਿਕਨ ਪਾਰਟੀ ਹੈ ਮੇਨ ਤੌਰ ਤੇ ਆਪਾਂ ਬੇਸਿਕਲੀ ਦੇਖੋ 47 ਸਟੇਟ ਹੋਏ ਲਾਗੂ ਕਰ ਚੁੱਕੇ ਨੇ ਕਾਨੂੰਨ, ਤੇ ਉਹ ਕੈਲੀਫੋਰਨੀਆ ਵਾਲੇ ਕਹਿ ਰਹੇ ਨੇ ਹੁਣ ਅਸੀਂ ਵੀ ਕਰ ਦਈਏ, ਤੇ ਇਹ ਮੁੱਦਾ ਬੇਸਿਕਲੀ। ਜੀ ਜੀ ਬਿਲਕੁਲ। ਆਪਾਂ ਦੇਖਿਆ ਹੋਣਾ ਜਿਹੜੇ ਤੁਸੀਂ ਬਿੱਲ ਦੀ ਗੱਲ ਕੀਤੀ ਆ, ਤੇ ਉਹ ਬਿੱਲ ਪਾਸ ਕਰਨ ਵਾਲਿਆਂ ਦੇ ਵਿੱਚ ਉਹੀ ਆ ਜਿਹੜਾ ਇਸ ਟਾਈਮ ਡੈਮੋਕ੍ਰੇਟ ਪਾਰਟੀ ਦਾ ਜਿਹੜਾ ਨੋਮੀਨੀ ਵੀ ਹੈਗਾ ਆ ਜੋ ਬਾਈਡਨ ਆ। ਸੋ ਇਹ ਵੀ ਆ ਕਮਲਾ ਹੈਰਿਸ ਜਿਹੜੀ ਹੁਣ ਸਪੋਰਟ ਕਰਦੀ ਹੈ ਕਿਸੇ ਟਾਈਮ ਦੇ ਉੱਤੇ ਉਹ ਬੀਬੀ ਆ ਜਦੋਂ ਬਤੌਰ ਅਟਰਨੀ ਸੀਗੀ ਆਪਣੀ ਕੈਲੀਫੋਰਨੀਆ ਦੀ, ਉਦੋਂ ਕਹਿੰਦੇ ਵੀ ਨਹੀਂ ਜੀ ਸਿੱਖ ਜਿਹੜੇ ਆ ਉਹ ਉਸ ਦੇ ਪੱਗ ਬੰਨ੍ਹ ਕੇ ਤੇ ਦਾੜੀ ਦੇ ਨਾਲ ਜਿਹੜਾ ਉਹ ਸਰਵ ਨਹੀਂ ਕਰ ਸਕਦੇ। ਹੁਣ ਤਾਂ ਮਾਫੀਆਂ ਦਾ ਮੰਗਦੇ ਫਿਰਦੇ ਨੇ, ਪਰ ਲੋਕਾਂ ਨੂੰ ਉਹ ਚੀਜ਼ਾਂ ਜਿਹੜੀਆਂ ਕਿਤੇ ਨਾ ਕਿਤੇ ਜਿਹੜੀਆਂ ਕਈ ਵਾਰੀ ਉਹ ਭੁੱਲਦੀਆਂ ਨਹੀਂ ਹੁੰਦੀਆਂ। ਸੋ ਇਹ ਦੇਖਣ ਵਾਲੀ ਗੱਲ ਆ। ਪਰ ਆਪਾਂ ਦੇਖਿਆ ਵੀ ਕਹਿੰਦੇ ਆ ਵੀ ਜੇ ਤੁਸੀਂ ਆਪਣੇ ਡਿਊਜ਼ ਦੇ ਦਿੰਦੇ ਆ ਸੁਸਾਇਟੀ ਨੂੰ ਤਾਂ ਤੁਹਾਨੂੰ ਮੁੜ ਅਧਿਕਾਰ ਜਿਹੜਾ ਉਹ ਮਿਲਣਾ ਚਾਹੀਦਾ ਆ। ਇਹ ਬੇਸਿਕਲੀ ਇਹ ਲੋਕਾਂ ਦਾ ਜਿਹੜਾ ਇਹਦੇ ਹੱਕ ਵਾਲੇ ਆ ਉਹ ਕਹਿ ਰਹੇ ਆ। ਜਿਹੜੀ ਓਪੋਜੀਸ਼ਨ ਵਾਲੇ ਉਹ ਕਹਿੰਦੇ ਵੀ ਜਿੰਨੀ ਦੇਰ ਤੱਕ ਤੁਹਾਨੂੰ ਕੰਪਲੀਟ ਪੈਰੋਲ ਨਹੀਂ ਮਿਲਦੀ ਉਨੀ ਦੇਰ ਤੱਕ ਤੁਹਾਨੂੰ ਵੋਟਿੰਗ ਰਾਈਟ ਜਿਹੜੇ ਆ ਉਹ ਰਿਸਟੋਰ ਜਿਹੜੇ ਆ ਉਹ ਨਹੀਂ ਹੋਣੇ ਚਾਹੀਦੇ। ਸੋ ਇਹ ਜਿਹੜੀ ਪ੍ਰੋਪੋਜੀਸ਼ਨ 17 ਦਾ ਜਿਹੜਾ ਇਹ ਮੁੱਦਾ ਹੈਗਾ ਆ। ਤੇ ਜਦੋਂ ਆਪਾਂ ਪ੍ਰੋਪੋਜੀਸ਼ਨ 20 ਉੱਤੇ ਆਵਾਂਗੇ ਜੀ ਤਾਂ ਆਪਾਂ ਕ੍ਰਾਈਮ ਬਾਰੇ ਥੋੜੀ ਹੋਰ ਡਿਟੇਲ 'ਚ ਗੱਲ ਕਰਾਂਗੇ। ਸੋ ਆਪਾਂ ਚਲੋ ਅੱਗੇ ਵਧਦੇ ਹਾਂ ਜੀ। ਸੋ ਪ੍ਰੋਪੋਜੀਸ਼ਨ ਜਿਹੜਾ 18 ਆ ਉਹ ਕਹਿੰਦੀ ਆ ਵੀ ਜਿਹੜੇ 17 ਸਾਲ ਦਾ ਜਿਹੜਾ ਯੂਥ ਆ ਉਹਨਾਂ ਨੂੰ ਪ੍ਰਾਇਮਰੀ ਇਲੈਕਸ਼ਨ ਜਾਂ ਸਪੈਸ਼ਲ ਇਲੈਕਸ਼ਨ ਜਿਹੜੀਆਂ ਮਾਰਚ ਵਿੱਚ ਹੁੰਦੀਆਂ ਨੇ ਉਹਨਾਂ ਦੇ ਵਿੱਚ ਹਿੱਸਾ ਲੈਣ ਦਾ, ਵੋਟ ਦੇਣ ਦਾ ਅਧਿਕਾਰ ਜਿਹੜਾ ਉਹ ਉਹਨਾਂ ਨੂੰ ਦਿੱਤਾ ਜਾਵੇ, ਬਸ਼ਰਤੇ ਵੀ ਉਹਨਾਂ ਦਾ ਜਿਹੜਾ 18ਵਾਂ ਜਨਮ ਦਿਨ ਆ ਉਹ ਜਨਰਲ ਇਲੈਕਸ਼ਨ ਤੋਂ ਪਹਿਲਾਂ ਜਿਹੜਾ ਨਵੰਬਰ ਦੇ ਵਿੱਚ ਆ ਉਹ ਹੋਣਾ ਚਾਹੀਦਾ ਆ। ਸੋ ਇਹ ਬੇਸਿਕਲੀ ਜਿਹੜੇ 18ਵੇਂ ਵੋਟ ਦੇਣ ਦਾ ਅਧਿਕਾਰ ਆ ਵੀ ਨਵੰਬਰ ਤੋਂ ਪਹਿਲਾਂ ਜੇ ਉਹ 18 ਦੇ ਹੋ ਜਾਂਦੇ ਨੇ ਤਾਂ ਉਹ ਫਿਰ ਉਸੇ ਸਾਲ ਵਾਲੀਆਂ ਜਿਹੜੀਆਂ ਮਾਰਚ ਦੀਆਂ ਪ੍ਰਾਇਮਰੀਜ਼ ਜਾਂ ਸਪੈਸ਼ਲ ਇਲੈਕਸ਼ਨ ਆ ਉਹਨਾਂ ਵਿੱਚ ਉਹ ਵੋਟ ਦਾ ਅਧਿਕਾਰ ਜਿਹੜਾ ਉਹ ਦੇ ਸਕਣ। ਸੋ ਆਈ ਥਿੰਕ ਇਹ ਵੀ ਪਾਰਟੀ ਲਾਈਨ ਦੇ ਉੱਤੇ ਹੀ ਜਿਹੜਾ ਕਿਤੇ ਨਾ ਕਿਤੇ ਪ੍ਰੋਪੋਜੀਸ਼ਨ ਆ ਉਹ ਬਣੀ ਪਈ ਆ। ਡੈਮੋਕ੍ਰੇਟ ਕਹਿੰਦੇ ਆ ਵੀ ਹਾਂ ਦੇ ਦਿਓ ਜੀ ਨੌਜਵਾਨਾਂ ਨੂੰ, ਤੇ ਜਿਹੜੇ ਰਿਪਬਲਿਕਨਸ ਆ ਉਹ ਕਹਿ ਰਹੇ ਆ ਵੀ ਨਹੀਂ ਇੱਕ ਅਡਲਟ ਨੂੰ ਹੀ ਸਿਰਫ ਵੋਟ ਪਾਉਣ ਦਾ ਅਧਿਕਾਰ ਹੋਣਾ ਚਾਹੀਦਾ, ਤੇ ਆਪਾਂ ਅਡਲਟ ਦਾ ਜਿਹੜਾ ਮਾਰਕ ਆ ਉਹ 18 ਸਾਲ ਦੇ ਉੱਤੇ ਰੱਖਿਆ ਆ। ਉਸ ਤੋਂ ਪਹਿਲਾਂ ਜਿਹੜਾ ਉਹਨਾਂ ਨੂੰ ਇਹ ਇਖਤਿਆਰ ਜਿਹੜਾ ਉਹ ਨਹੀਂ ਮਿਲਣਾ ਚਾਹੀਦਾ। ਐਕਚੁਅਲੀ ਸੈਨ ਫਰਾਂਸਿਸਕੋ ਨੇ ਆਈ ਥਿੰਕ ਮੈਨੂੰ ਲੱਗਦਾ ਜੀ ਲੋਕਲ ਇਲੈਕਸ਼ਨਾਂ ਸੀ ਨਾ, ਉਹਦੇ ਵਿੱਚ ਬੋਰਡ ਦੀਆਂ ਇਲੈਕਸ਼ਨਾਂ, ਸਕੂਲ ਬੋਰਡ ਦੀਆਂ ਇਲੈਕਸ਼ਨਾਂ 'ਚ ਆਈ ਥਿੰਕ 16 ਸਾਲ ਦੀ ਉਮਰ ਰੱਖੀ ਸੀਗੀ ਜਾਂ 17 ਸਾਲ ਦੀ, ਮੈਨੂੰ ਯਾਦ ਨਹੀਂ ਪੂਰਾ। ਤੇ ਉਹਨਾਂ ਦਾ ਕਹਿਣ ਦਾ ਇਹ ਆ ਵੀ ਖਾਸ ਕਰਕੇ ਜਿਹੜੇ ਬੱਚੇ ਨੇ, ਮੈਂ ਚਲੋ ਬੱਚੇ ਕਹਿ ਦਿੰਦਾ ਸ਼ਬਦ ਵਰਤ ਲੈਣਾ, ਵੀ ਜਿਹੜੇ ਨੌਜਵਾਨ ਅਜੇ ਨਹੀਂ ਹੋਏ, ਬਾਲਗ ਨਹੀਂ ਹੋਏ, ਅਡਲਟ ਨਹੀਂ ਬਣੇ, ਉਹ ਕਹਿੰਦੇ ਵੀ ਤੁਸੀਂ ਜਿਹੜੇ ਅਡਲਟ ਹੋ ਸਾਡੇ ਬਾਰੇ ਫੈਸਲਾ ਕਰੀ ਜਾਂਦੇ ਹੋ, ਸਾਡੀ ਤਾਂ ਤੁਸੀਂ ਰਾਏ ਸੁਣਦੇ ਨਹੀਂ ਹੈਗੇ, ਸਾਡੀ ਤਾਂ ਤੁਸੀਂ ਮੰਨਦੇ ਨਹੀਂ ਹੈਗੇ। ਜੋ ਉਹਨਾਂ ਲਈ ਮੇਨ ਮੁੱਦੇ ਨੇ ਜਿਵੇਂ ਕਲਾਈਮੇਟ ਚੇਂਜ ਹੋ ਗਈ ਤੇ ਜਿਹੜੀ ਜਲਵਾਯੂ ਪਰਿਵਰਤਨ ਹੋ ਗਿਆ, ਉਹਨਾਂ ਲਈ ਬਹੁਤ ਵੱਡਾ ਮੁੱਦਾ ਹਨਾ, ਜਾਂ ਮਹਿੰਗਾਈ ਤੇ ਇਨਕਮ ਇਨਇਕੁਆਲਿਟੀ ਹੋ ਗਈ, ਕਹਿੰਦੇ ਇਸ ਬਾਰੇ ਤੁਸੀਂ ਧਿਆਨ ਨਹੀਂ ਦਿੰਦੇ ਹੈਗੇ, ਸਾਡੀ ਵੀ ਸੁਣੀ ਜਾਵੇ। ਖਾਸ ਕਰਕੇ ਜਿਹੜੇ ਮੁੱਦੇ ਸਾਨੂੰ ਪਿਆਰੇ ਨੇ ਉਹਨਾਂ ਲਈ। ਸੋ ਇੱਥੇ ਤੁਸੀਂ ਸਹੀ ਗੱਲ ਕਹੀ, ਪਾਰਟੀ ਲਾਈਨ ਤੇ ਆ ਜਾਂਦੀ ਹੈ ਗੱਲ ਵੀ। ਤੇ ਮੈਂ ਇਹ ਗੱਲ ਜੋ ਇੱਥੇ ਕਹੂੰਗਾ ਵੀ ਇਹਦੇ ਹੱਕ 'ਚ ਆਈ ਥਿੰਕ ਸੈਨ ਫਰਾਂਸਿਸਕੋ ਕ੍ਰੋਨਿਕਲ ਅਖਬਾਰ ਇਹਦੇ ਹੱਕ 'ਚ, ਪਰ ਸੈਨ ਦੇ ਮੈਰਕਲੀ ਨਿਊਜ਼ ਦੇ ਉਲਟਾ ਬੇ ਏਰੀਆ ਦੇ ਦੋ ਵੱਡੇ ਅਖਬਾਰਾਂ ਦੀ ਆਪਸ 'ਚ ਟੱਕਰ ਜੀ ਜੀ ਬਿਲਕੁਲ। ਸੋ ਇਹ ਜਿਹੜੀ ਪ੍ਰੋਪੋਜੀਸ਼ਨ 18 ਆ ਜਿਸ ਦੇ ਵਿੱਚ ਆਪਾਂ ਫਿਰ ਦੱਸਦੇ ਜਾਈਏ 18ਵੀਂ ਜਿਹੜੀ ਇਹ ਮਤਾ ਆ ਕਹਿ ਲਓ ਜਾਂ ਪ੍ਰੋਪੋਜੀਸ਼ਨ ਆ ਵੀ 17 ਸਾਲ ਦੀ ਉਮਰ ਦੇ ਜਿਹੜੇ ਨੌਜਵਾਨਾਂ ਨੂੰ ਜਿਹੜੇ ਨਵੰਬਰ ਤੋਂ ਪਹਿਲਾਂ ਜਨਰਲ ਇਲੈਕਸ਼ਨ ਤੋਂ ਪਹਿਲਾਂ 18 ਸਾਲ ਦੇ ਹੋ ਜਾਣਗੇ ਉਹਨਾਂ ਨੂੰ ਉਸੇ ਸਾਲ ਹੋ ਰਹੀਆਂ ਸਪੈਸ਼ਲ ਇਲੈਕਸ਼ਨ ਅਤੇ ਪ੍ਰਾਇਮਰੀ ਇਲੈਕਸ਼ਨ ਦੇ ਵਿੱਚ ਵੋਟ ਪਾਉਣ ਦਾ ਹੱਕ ਜਿਹੜਾ ਆ ਉਹ ਦਿੱਤਾ ਜਾਵੇ। ਕਲਾਈਮੇਟ ਚੇਂਜ ਨੂੰ ਲੈ ਕੇ, ਸੋਸ਼ਲ ਇਕਨੋਮਿਕ ਚੀਜ਼ਾਂ ਨੂੰ ਲੈ ਕੇ ਅਕਸਰ ਆਪਾਂ ਦੇਖਿਆ ਜਾਂਦਾ ਵੀ ਜਿਹੜੇ ਨੌਜਵਾਨ ਕਿਉਂਕਿ ਲਿਬਰਲ ਖਿਆਲਾਤਾਂ ਦੇ ਹੁੰਦੇ ਆ, ਜੇ ਤਾਜ਼ੇ ਸਕੂਲ 'ਚ ਹੁੰਦੇ, ਕਾਲਜ 'ਚ ਹੁੰਦੇ ਆ, ਉਹਨਾਂ ਨੂੰ ਜਿੱਦਾਂ ਦੀ ਚੀਜ਼ਾਂ ਜਿਹੜੀਆਂ ਅਕਸਰ ਦੇਖਦੀਆਂ ਸੋਸ਼ਲ ਮੀਡੀਆ ਦੇ ਉੱਤੇ ਜਾਂ ਉੱਦਾਂ ਵੀ ਉਹਨਾਂ ਦਾ ਝੁਕਾਵ ਉਸ ਪਾਸੇ ਵੱਲ ਨੂੰ ਆ। ਸੋ ਜਿਹੜੇ ਕੰਜ਼ਰਵੇਟਿਵ ਸੋਚ ਵਾਲੇ ਉਹ ਕਹਿੰਦੇ ਵੀ ਨਹੀਂ ਜੇ ਇਹ ਜ਼ਿਆਦਾ ਆ ਗਏ ਤਾਂ ਸਾਡੇ ਲਈ ਹੋਰ ਵੀ ਜ਼ਿਆਦਾ ਮੁਸ਼ਕਿਲ ਜਿਹੜੀ ਹੋਊਗੀ ਇਲੈਕਸ਼ਨਸ ਨੂੰ ਇੱਕ ਹਿਸਾਬ ਦੇ ਨਾਲ ਬੈਲੈਂਸ ਕਰਨ ਦੇ ਲਈ। ਇਹ ਹੁਣ ਦੇਖਣਾ ਵੀ ਮੈਜੋਰਟੀ ਕੈਲੀਫੋਰਨੀਆ ਦੇ ਜਿਹੜੇ ਰਾਈਟ ਨੂੰ 18 ਤੋਂ ਉੱਤੇ ਨੇ ਉਹ ਕੀ ਕਹਿੰਦੇ ਨੇ ਵੀ 17 ਸਾਲਾਂ ਵਾਲਿਆਂ ਨੂੰ
ਜਿਹੜਾ ਉਹ ਮਿਲਣਾ ਚਾਹੀਦਾ ਮੌਕਾ ਜਾਂ ਨਹੀਂ ਮਿਲਣਾ ਚਾਹੀਦਾ। ਇਹਦੇ ਹੱਕ ਵਾਲੇ ਕਹਿੰਦੇ ਆ ਵੀ ਤੁਸੀਂ ਲੋਨ ਦੇਣ ਲੱਗਿਆ ਤਾਂ ਕਦੀ ਸਾਨੂੰ ਪੁੱਛਦੇ ਨਹੀਂ ਆ ਵੀ ਤੁਸੀਂ ਕਿੰਨੇ ਸਾਲਾਂ ਦੇ ਆ, ਵੀ ਜੇ ਸਾਡੇ ਸਿਰ ਤੁਸੀਂ ਭਾਰ ਪੂਰਾ ਜਿਹੜਾ ਉਹ ਪਾ ਦਿੰਦੇ ਆ। ਉਦੋਂ ਕਹਿੰਦੇ ਵੀ ਆਹ ਵੀ ਕਰ ਲਓ ਆਹ ਵੀ ਕਰ ਲਓ, ਜਦੋਂ ਵੋਟ ਪਾਉਣ ਦੀ ਗੱਲ ਉਦੋਂ ਕਹਿੰਦੇ ਵੀ ਨਹੀਂ ਨਿਆਣੇ ਜਿਹੜੇ ਉਹ ਪਿੱਛੇ ਰਹਿਣ। ਸੋ ਉਹ ਆਪਣੀ ਗੱਲ ਦੇ ਉੱਤੇ ਜਿਹੜੀ ਕਰਦੇ ਨੇ, ਤੇ ਜਿਹੜੇ ਦੂਜੇ ਕਹਿੰਦੇ ਵੀ ਨਹੀਂ ਆਪਾਂ ਅਡਲਟ ਨੂੰ ਬਾਲਗ ਬੰਦਿਆਂ ਨੂੰ ਜਿਹੜਾ ਕਰਨਾ ਚਾਹੀਦਾ। ਮੇਰੀ ਪਸੰਦ ਦਾ ਸ਼ੋ ਹੈ ਵੈਸਟ ਵਿੰਗ, ਹੈ ਨਾ, ਉਹ ਤੁਸੀਂ ਨੈਟਫਲਿਕਸ ਤੇ ਵੀ ਦੇਖ ਸਕਦੇ ਹੋ। ਜੀ ਜੀ। 1999 ਤੋਂ 2006 ਤੱਕ ਚੱਲਿਆ ਸੀ। ਇੱਕ ਤਰੀਕੇ ਨਾਲ ਬਹੁਤ ਵਧੀਆ ਉਹ 'ਚ ਪਾਲਿਸੀ ਡਿਬੇਟ ਸੀ, ਸਬ ਸੀਜ਼ਨ ਚੱਲਿਆ। ਤੇ ਉਹਦੇ ਆਈ ਥਿੰਕ 6ਵੇਂ ਸੀਜ਼ਨ 'ਚ ਨਾ ਇੱਕ ਡਿਬੇਟ ਹੋਈ ਸੀ, ਇੱਕ ਐਪੀਸੋਡ ਜਿੱਥੇ ਨਾ ਬੱਚੇ ਵਾਈਟ ਹਾਊਸ 'ਚ ਆਉਂਦੇ ਨੇ ਤੇ ਪ੍ਰੈਜ਼ੀਡੈਂਟ ਨਾਲ ਡਿਬੇਟ ਕਰਦੇ ਨੇ ਇਸ ਗੱਲ ਬਾਰੇ ਵੀ ਤੁਸੀਂ 18 ਸਾਲ ਦੀ ਲਕੀਰ ਖਿੱਚ ਤਾਂ ਦਿੱਤੀ, ਹੈ ਨਾ, ਤੁਸੀਂ ਕਿਸ ਬਿਨਾਹ ਉੱਤੇ ਖਿੱਚੀ ਆ? ਤੁਸੀਂ ਜਿਹੜੇ ਫਿਊਚਰ 'ਚ ਤੁਸੀਂ ਬੌਂਡ ਜਾਰੀ ਕਰ ਦਿੰਦੇ ਹੋ, ਸੋਸ਼ਲ ਸਿਕਿਉਰਿਟੀ ਦੇ ਟੈਕਸ ਘੱਟ ਰੱਖਦੇ ਹੋ, ਉਹਦਾ ਪਰ ਸਾਡੀ ਫਿਊਚਰ ਜਨਰੇਸ਼ਨ ਉੱਤੇ ਪੈ ਰਿਹਾ। ਸਾਡੇ ਤੁਸੀਂ ਸੁਣਦੇ ਨਹੀਂ ਹੈਗੇ, ਸਾਨੂੰ ਵੀ ਹੱਕ ਹੋਣਾ ਚਾਹੀਦਾ ਇਸ ਚੀਜ਼ ਬਾਰੇ। ਸੋ ਕਾਫੀ ਵਧੀਆ ਡਿਬੇਟ ਸੀ, ਜੇ ਕੋਈ ਧਿਆਨ ਦੇਣ, ਯਾਨੀ ਕਿ ਵੈਸਟ ਵਿੰਗ ਤੁਸੀਂ ਦੇਖ ਸਕਦੇ ਹੋ ਨੈਟਫਲਿਕਸ ਉੱਤੇ ਜਾਂ HBO Max ਉੱਤੇ ਆ ਜਾਣਾ ਉਹਨੇ ਦਸੰਬਰ 'ਚ। ਤੇ ਮੈਨੂੰ ਕਾਫੀ ਪਸੰਦ ਹੈ ਸ਼ੋ। ਤੇ ਤੁਸੀਂ ਯਾਨੀ ਕਿ ਕਿਸੇ ਹੱਦ ਤੱਕ ਗੱਲ ਜਾਇਜ਼ ਵੀ ਆ ਵੀ ਤੁਸੀਂ ਸਾਡੀ ਤਾਂ ਸੁਣਦੇ ਨਹੀਂ ਹੈਗੇ, ਪਰ ਚਲੋ ਦੇਖਦੇ ਹਾਂ ਬਾਕੀ ਕੀ ਬਣਦਾ। ਜੀ ਬਿਲਕੁਲ। ਦੇਖੋ ਕਾਨੂੰਨ ਦੇ ਨਾਲ ਜਿਹੜਾ ਉਹ ਚੱਲਣਾ ਆਪਾਂ ਨੂੰ ਪੈਂਦਾ ਆ। ਸੋ ਇਹ ਬੇਸਿਕਲੀ ਕਾਨੂੰਨਾਂ ਨੂੰ ਚੇਂਜ ਕਰਨ ਦੀ ਥੋੜ੍ਹੀ ਅਮੈਂਡਮੈਂਟਸ ਜਿਹੜੀਆਂ ਉਸ ਦੇ ਵਿੱਚ ਕਰਨ ਦੇ ਜਿਹੜੇ ਪ੍ਰਕਿਰਿਆ ਇਸ ਦੇ ਜ਼ਰੀਏ ਵੀ ਜਿਹੜੀ ਉਹ ਹੋ ਜਾਂਦੀ ਆ। ਉੱਦਾਂ ਵੈਸੇ ਹਰ ਵਤੇ ਦੱਸਦੇ ਜਾਈਏ, ਆਈ ਥਿੰਕ ਪਿਛਲੀਆਂ ਇਲੈਕਸ਼ਨ ਦੇ ਵਿੱਚ ਡੇ ਲਾਈਟ ਸੇਵਿੰਗ ਸਮਾਂ ਜਿਹੜਾ ਆ ਉਹ ਕੈਲੀਫੋਰਨੀਆ ਵਾਲਿਆਂ ਨੇ ਕਿਹਾ ਵੀ ਨਹੀਂ ਭਈ ਅਸੀਂ ਨਹੀਂ ਚੇਂਜ ਚੂੰਜ ਕਰਿਆ ਕਰਨਾ, ਅਸੀਂ ਸਿੱਧਾ ਰੱਖਣਾ ਆ। ਪਰ ਫੈਡਰਲ ਲੈਵਲ ਦੇ ਉੱਤੇ ਕੋਈ ਉਹਦੇ ਵਿੱਚ ਹਾਂ ਹੂੰ ਨਹੀਂ ਹੋਈ, ਉਹ ਬਸ਼ਰਤੇ ਇਹ ਸੀਗਾ। ਸੋ ਇਸ ਸਾਲ ਵੀ ਆ ਨਵੰਬਰ ਦਾ ਜਦੋਂ ਪਹਿਲਾ ਐਤਵਾਰ ਆਉਣਾ ਆ, ਡੇ ਲਾਈਟ ਸੇਵਿੰਗ ਵਾਲਾ ਜਿਹੜਾ ਘੰਟਾ ਅੱਗੇ ਪਿੱਛੇ ਜਿਹੜਾ ਹੁੰਦਾ ਇਸ ਵਾਰ ਪਿੱਛੇ ਹੋਣਾ ਆ। ਸੋ ਉਹ ਉਸੇ ਤਰੀਕੇ ਦੇ ਨਾਲ ਬਰਕਰਾਰ ਰਹੂਗਾ। ਸੋ ਆਪਣੇ 31 ਦੀ ਰਾਤ 31 ਤੇ 1 ਦੀ ਰਾਤ ਯਾਨੀ ਕਿ ਸੰਡੇ ਦੀ ਸਵੇਰ ਨੂੰ ਆਪਾਂ 1 ਘੰਟਾ ਪਿੱਛੇ ਹੋ ਜਾਣਾ ਜੀ। 2 ਵਜੇ ਰਾਤ ਨੂੰ ਦੁਬਾਰਾ 1 ਵੱਜ ਜਾਣੇ ਆ। ਸੋ ਉਦੋਂ ਉਸ ਟਾਈਮ ਦੇ ਉੱਤੇ ਆਪਣੀਆਂ ਘੜੀਆਂ ਦਾ ਸਮਾਂ ਜਿਹੜਾ ਆ ਤਬਦੀਲ ਕਰ ਦਿਓ। ਇੱਕ ਆਪਾਂ ਇੱਥੇ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਹਾਜ਼ਰ ਹੁੰਦੇ ਹਾਂ ਤੇ ਜਿਹੜੀਆਂ ਰਹਿ ਗਈਆਂ ਪ੍ਰੋਪੋਜੀਸ਼ਨ ਆ ਉਸ ਦੇ ਬਾਰੇ ਆਪਾਂ ਚਰਚਾ ਜਿਹੜੀ ਆ ਇੱਦਾਂ ਹੀ ਕਰੀ ਚੱਲਾਂਗੇ। ਤੁਹਾਨੂੰ ਜਿਹੜੇ ਉਹਨਾਂ ਦੇ ਦੋਨਾਂ ਦੇ ਜਿਹੜੇ ਪੱਖ ਆ ਉਹ ਤੁਹਾਨੂੰ ਦੱਸਦੇ ਜਾਵਾਂਗੇ। ਜੇ ਤੁਸੀਂ ਵੀ ਆਪਣੇ ਕੋਈ ਵਿਚਾਰ ਸਾਂਝੇ ਕਰਨੇ ਹੋਏ ਤਾਂ ਤੁਸੀਂ ਜ਼ਰੂਰ ਪ੍ਰੋਗਰਾਮ ਦੇ ਵਿੱਚ ਕਾਲ ਕਰ ਸਕੋਗੇ। ਨੰਬਰ 408 272 5200 4082725200। ਮਿਲਦੇ ਇੱਕ ਬ੍ਰੇਕ ਤੋਂ ਬਾਅਦ। ਰੀਨਿਊ ਕਰਾਉਣ ਦੇ ਲਈ ਨਵੀਂ ਐਪਲੀਕੇਸ਼ਨ ਭਰਨ ਦੇ ਲਈ ਕਾਲ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 4082722500। ਕਵਰਡ ਕੈਲੀਫੋਰਨੀਆ ਦੇ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਹਜ਼ਾਰਾਂ ਹੀ ਕਸਟਮਰਸ ਦੀ ਮਦਦ ਕਰ ਚੁੱਕੇ ਹਨ। ਕਾਲ ਖਾਲਸਾ ਇੰਸ਼ੋਰੈਂਸ ਏਜੰਸੀ 4082722500। ਤੁਹਾਡੇ ਆਪਣੇ ਸ਼ਹਿਰ ਫ੍ਰੈਜ਼ਨੋ ਦੇ ਵਿੱਚ ਖੁੱਲ ਚੁੱਕਾ ਹੈ ਇੰਡੀਅਨ ਰੈਸਟੋਰੈਂਟ ਦਾਣਾ ਪਾਣੀ, ਜਿੱਥੋਂ ਖਾ ਸਕਦੇ ਹੋ ਹਰ ਇੱਕ ਤਰ੍ਹਾਂ ਦਾ ਵੈਜੀਟੇਰੀਅਨ ਤੇ ਨਾਨ ਵੈਜੀਟੇਰੀਅਨ ਫੂਡ। ਇਹ ਖੁੱਲੇ ਰਹਿੰਦੇ ਹਨ ਸਵੇਰੇ 10 ਵਜੇ ਤੋਂ ਲੈ ਕੇ ਰਾਤੀ 10 ਵਜੇ ਤੱਕ। ਇੱਥੋਂ ਤੁਸੀਂ ਖਾ ਸਕਦੇ ਹੋ ਵੈਜ ਬਿਰਿਆਨੀ, ਚਿਕਨ ਬਿਰਿਆਨੀ, ਲੈਂਬ ਬਿਰਿਆਨੀ, ਚਾਟ ਪਾਪੜੀ, ਆਲੂ ਟਿੱਕੀ, ਗੋਲ ਗੱਪੇ, ਸਾਗ, ਮੱਕੀ ਦੀ ਰੋਟੀ, ਪਾਲਕ ਪਨੀਰ ਅਤੇ ਕੜਾਹੀ ਪਨੀਰ, ਫਿਸ਼ ਪਕੌੜਾ, ਚਿਕਨ ਕਰੀ ਅਤੇ ਤੰਦੂਰੀ ਚਿਕਨ ਵੀ ਖਾ ਸਕਦੇ ਹੋ। ਗੱਲ ਕਰ ਸਕਦੇ ਹੋ 559 900 13 ਦਾਣਾ ਪਾਣੀ ਇੰਡੀਅਨ ਰੈਸਟੋਰੈਂਟ 3135 ਈਸਟ ਸੈਂਟਰਲ ਐਵੇਨਿਊ ਫ੍ਰੈਜ਼ਨੋ। ਇੱਕ ਤਾਂ ਗਰਮੀ ਨੇ ਇੰਨਾ ਹਾਲੋ ਬੇਹਾਲ ਕੀਤਾ ਪਿਆ, ਦੂਜਾ ਸਟੋਰ ਦਾ ਜਿਹੜਾ ਬਿਜਲੀ ਦਾ ਬਿੱਲ ਆ ਹੁਣ ਧੂਆਂ ਕੱਢਿਆ ਪਿਆ। ਤੈਨੂੰ ਕੋਈ ਫਿਕਰ ਹੀ ਹੈ ਨਹੀਂ। ਉਹ ਮੈਂ ਫਿਕਰ ਕਾਹਦਾ ਕਰਦਾ, ਮੈਂ ਤਾਂ ਕਿਊਬਿਕਸ એનર્ਜੀ ਵਾਲਿਆਂ ਤੋਂ ਕੁਝ ਚਿਰ ਪਹਿਲਾਂ ਹੀ ਆਪਣੇ ਬਿਜ਼ਨਸ ਦੇ ਉੱਤੇ ਸੋਲਰ ਲਵਾ ਲਿਆ। ਆਪਣਾ ਬਿੱਲ ਤਾਂ ਹੁਣ ਬਹੁਤ ਹੀ ਘੱਟ ਹੀ ਹੁੰਦਾ ਆ। ਤੂੰ ਵੀ ਅੱਜ ਹੀ ਕਾਲ ਕਰ ਕਿਊਬਿਕਸ એનર્ਜੀ ਵਾਲਿਆਂ ਨੂੰ। ਸਟੋਰ ਦੀਆਂ ਜ਼ਰੂਰਤਾਂ ਦੇ ਅਨੁਸਾਰ ਵਧੀਆ ਸੋਲਰ ਸਿਸਟਮ ਲਾ ਕੇ ਜਾਣਗੇ ਤੇ ਫਿਰ ਗਰਮੀ ਤਾਂ ਭਾਵੇਂ ਲੱਗ ਜਾਵੇ ਪਰ ਬਿਜਲੀ ਦੇ ਬਿੱਲ ਦਾ ਸੇਕ ਨਹੀਂ ਲੱਗਦਾ।
ਕਿਊਬਿਕਸ એનર્ਜੀ ਕੈਲੀਫੋਰਨੀਆ ਦੀ ਸੋਲਰ ਕੰਪਨੀ ਹੈ ਜੋ ਕਿ ਤੁਹਾਡੇ ਕਮਰਸ਼ੀਅਲ ਬਿਜ਼ਨੈਸਸ, ਹੋਟਲਸ, ਫਾਰਮਲੈਂਡਸ ਅਤੇ ਰੈਜ਼ੀਡੈਂਸ ਦੇ ਲਈ ਜ਼ਰੂਰਤ ਦੇ ਅਨੁਸਾਰ ਸੋਲਰ ਸਿਸਟਮ ਲਗਾ ਕੇ ਦਿੰਦੇ ਹਨ ਤਾਂ ਜੋ ਤੁਸੀਂ ਬਿਜਲੀ ਦੇ ਬਿੱਲ ਨੂੰ ਘਟਾ ਸਕੋ ਤੇ ਖੁਦ ਆਤਮ ਨਿਰਭਰ ਹੋ ਸਕੋ। ਬਹੁਤ ਹੀ ਵਾਜਿਬ ਦਾਮਾਂ ਦੇ ਉੱਤੇ ਤਸੱਲੀ ਬਖਸ਼ ਕੰਮ ਕਰਦੇ ਹਨ। ਸੋਲਰ ਸਿਸਟਮ ਇੰਸਟਾਲ ਕਰਨ ਦੇ ਲਈ ਕੋਈ ਵੀ ਮਨੀ ਡਾਊਨ ਦੇਣ ਦੀ ਜ਼ਰੂਰਤ ਨਹੀਂ। ਇਸ ਸਾਲ 26% ਅਤੇ ਅਗਲੇ ਸਾਲ 22% ਟੈਕਸ ਕ੍ਰੈਡਿਟ ਵੀ ਮਿਲੇਗਾ। ਅੱਜ ਹੀ ਕਾਲ ਕਰੋ ਕਿਊਬਿਕਸ ਸੋਲਰ એનર્ਜੀ ਵਾਲਿਆਂ ਨੂੰ 5593899355 559-399-9355। ਲੂਇਸ ਫ੍ਰੈਂਕੋ ਸੈਲਮਾ ਦੇ ਮੇਅਰ ਦੇ ਲਈ ਇਲੈਕਸ਼ਨ ਲੜ ਰਹੇ ਹਨ। ਲੂਇਸ ਆਪਣੀ ਕਮਿਊਨਿਟੀ ਦੇ ਭਵਿੱਖ ਨੂੰ ਵਧੀਆ ਬਣਾਉਣ ਦੇ ਲਈ ਵਚਨਬੱਧ ਹਨ। ਲੂਇਸ ਫ੍ਰੈਂਕੋ ਕਹਿੰਦੇ ਹਨ ਵੀ ਉਹ ਬੁਨਿਆਦੀ ਢਾਂਚੇ ਇਨਫਰਾਸਟ੍ਰਕਚਰ ਦੇ ਵਿੱਚ ਨਿਵੇਸ਼ ਇਨਵੈਸਟ ਕਰਨਗੇ ਤਾਂ ਜੋ ਇਸ ਨੂੰ ਬਹੁਤ ਵਧੀਆ ਬਣਾਇਆ ਜਾ ਸਕੇ ਅਤੇ ਭਵਿੱਖ ਦੇ ਲਈ ਇਹ ਚੱਲਦਾ ਰਹੇ। ਪਰਿਵਾਰਾਂ ਦੇ ਲਈ ਵਧੀਆ ਗ੍ਰੀਨ ਸਪੇਸਿਸ, ਪਾਰਕਸ ਬਣਾਉਣ ਨੂੰ ਤਰਜੀਹ ਦੇਣਗੇ। ਇੱਥੋਂ ਦੇ ਰਹਿਣ ਵਾਲੇ ਨਿਵਾਸੀਆਂ ਦੇ ਲਈ ਜੌਬ ਟ੍ਰੇਨਿੰਗਸ ਦਾ ਖਾਸ ਪ੍ਰਬੰਧ ਕਰਨਗੇ ਤਾਂ ਜੋ ਇਕਨੋਮੀ ਹਮੇਸ਼ਾ ਬਿਹਤਰ ਰਹੇ। ਲੂਇਸ ਫ੍ਰੈਂਕੋ ਹਮੇਸ਼ਾ ਹੀ ਪੁਲਿਸ ਅਤੇ ਫਾਇਰ ਡਿਪਾਰਟਮੈਂਟ ਦੇ ਹੱਕ ਦੇ ਵਿੱਚ ਰਹੇ ਹਨ ਤੇ ਪਬਲਿਕ ਸੇਫਟੀ ਨੂੰ ਹੋਰ ਮਜ਼ਬੂਤ ਬਣਾਉਣ ਦੇ ਲਈ ਕੰਮ ਕਰਦੇ ਰਹਿਣਗੇ। ਆ ਰਹੀਆਂ 3 ਨਵੰਬਰ ਦੀਆਂ ਇਲੈਕਸ਼ਨਸ ਦੇ ਵਿੱਚ ਲੂਇਸ ਫ੍ਰੈਂਕੋ ਨੂੰ ਸੈਲਮਾ ਦੇ ਮੇਅਰ ਦੇ ਲਈ ਆਪਣੀ ਕੀਮਤੀ ਵੋਟ ਪਾ ਕੇ ਕਾਮਯਾਬ ਕਰੋ। This ad is paid for by Luis Franco for Mayor of Selma 2020. ਨਿਊ ਇੰਡੀਆ ਸਵੀਟ ਐਂਡ ਸਪਾਈਸਿਸ ਫ੍ਰੈਜ਼ਨੋ। ਇੱਥੋਂ ਤੁਸੀਂ ਲੈ ਸਕਦੇ ਹੋ ਪੰਜਾਬੀ, ਫਿਜੀਅਨ, ਪਾਕਿਸਤਾਨੀ ਗਰੋਸਰੀ, ਮਸਾਲੇ, ਹਰੀਆਂ ਤਾਜ਼ੀਆਂ ਤੇ ਫਰੋਜ਼ਨ ਸਬਜ਼ੀਆਂ, ਹਰ ਤਰ੍ਹਾਂ ਦੀ ਮਠਿਆਈ, ਖੋਏ ਵਾਲੀਆਂ ਪਿੰਨੀਆਂ, ਇਹ ਭਾਜੀ ਵੀ ਬਣਾ ਦਿੰਦੇ ਹਨ। ਤੁਸੀਂ ਇੱਥੋਂ ਆਰਗੈਨਿਕ ਸਮਾਨ ਵੀ ਲੈ ਸਕਦੇ ਹੋ। ਇਹਨਾਂ ਦੇ ਚਾਟ ਕਾਰਨਰ ਵੀ ਹੈ ਜਿੱਥੋਂ ਤੁਸੀਂ ਚਾਟ ਪਾਪੜੀ, ਗੋਲ ਗੱਪੇ, ਮਸਾਲਾ ਡੋਸਾ ਸਭ ਕੁਝ ਮਿਲਦਾ ਹੈ। ਤੁਸੀਂ ਇੱਥੋਂ ਪਰੌਂਠਾ, ਤੰਦੂਰੀ ਕੁਲਚਾ, ਵੈਜੀਟੇਰੀਅਨ ਖਾਣਾ ਬੈਠ ਕੇ ਖਾਓ ਜਾਂ ਆਰਡਰ ਕਰਕੇ ਘਰੇ ਵੀ ਲਿਜਾ ਸਕਦੇ ਹੋ। ਘਰ ਵਿੱਚ ਕਿਸੇ ਵੀ ਫੰਕਸ਼ਨ ਦੇ ਲਈ ਖਾਣਾ ਆਰਡਰ ਕਰ ਸਕਦੇ ਹੋ। ਮੱਕੀ ਦੀ ਰੋਟੀ ਅਤੇ ਸਰੋਂ ਦਾ ਸਾਗ, ਤਾਜੀ ਗੰਨੇ ਦੀ ਰਸ ਵੀ ਮਿਲਦੀ ਹੈ। ਬਲੈਂਕਟ ਅਤੇ ਗੁਰਦੁਆਰਾ ਸਾਹਿਬ ਲਈ ਰੁਮਾਲਾ ਸਾਹਿਬ ਵੀ ਮਿਲਦੇ ਹਨ। ਟਰੱਕਾਂ ਵਾਲੇ ਵੀਰ ਇੱਥੋਂ ਤਾਜ਼ਾ ਅਤੇ ਸਵਾਦਿਸ਼ਟ ਖਾਣਾ ਆਰਡਰ ਕਰ ਸਕਦੇ ਹਨ ਅਤੇ ਪਾਰਕਿੰਗ ਵੀ ਖੁੱਲੀ ਡੁੱਲੀ ਹੈ। ਹੋਰ ਕਿਸੇ ਵੀ ਤਰੀਕੇ ਦੀ ਜਾਣਕਾਰੀ ਲਈ ਕਾਲ ਕਰੋ ਨਿਊ ਇੰਡੀਆ ਸਵੀਟ ਐਂਡ ਸਪਾਈਸਿਸ, ਜਸਵਿੰਦਰ ਸਿੰਘ, 559-225-2824, 5592252824। ਐਡਰੈਸ 3225 ਵੈਸਟ ਸ਼ਾਹ ਐਵਨਿਊ, ਸਵੀਟ। AMP ਟਰੱਕਿੰਗ ਫ੍ਰੈਜ਼ਨੋ ਵਾਲਿਆਂ ਨੂੰ ਇਸ ਮੌਕੇ ਉਹਨਾਂ ਦੇ ਕੈਲੀਫੋਰਨੀਆ ਤੋਂ ਈਸਟ ਕੋਸਟ ਦੇ ਪੱਕੇ ਲੋਡਸ ਦੇ ਲਈ ਓਨਰ ਆਪਰੇਟਰਸ ਦੀ ਜ਼ਰੂਰਤ ਹੈ। ਜੇ ਕਿਸੇ ਨੂੰ ਟ੍ਰੇਲਰ ਦੀ ਲੋਡ ਹੋਵੇ ਤਾਂ ਉਹ ਟ੍ਰੇਲਰ ਰੈਂਟ ਤੇ ਵੀ ਦਿੰਦੇ ਹਨ। 24 ਆਵਰ ਸਰਵਿਸ, ਪੇਪਰ ਦਿਓ ਤੇ ਡਾਲਰ ਲਓ। ਹੋਰ ਜਾਣਕਾਰੀ ਲਈ ਕਾਲ ਜਗਜੀਤ ਸਿੰਘ ਪੰਨੂ 5592762240, 559-276-2240 ਜਾਂ 5593512168, 559-351-2168। MGA ਲਿਕਰ ਵਾਲਿਆਂ ਨੂੰ ਉਹਨਾਂ ਦੇ ਫ੍ਰੈਜ਼ਨੋ ਏਰੀਆ ਦੇ ਵਿੱਚ ਮਲਟੀਪਲ ਲਿਕਰ ਸਟੋਰਸ ਦੇ ਉੱਤੇ ਕੰਮ ਕਰਨ ਦੇ ਲਈ ਬੰਦਿਆਂ ਦੀ ਜ਼ਰੂਰਤ ਹੈ। ਘੱਟੋ ਘੱਟ 2 ਸਾਲ ਦਾ ਐਕਸਪੀਰੀਅੰਸ ਹੋਣਾ ਚਾਹੀਦਾ ਹੈ। ਇਹਨਾਂ ਨੂੰ ਕਲਰਕ ਅਤੇ ਮੈਨੇਜਰ ਦੀ ਲੋੜ ਹੈ। ਪੋਜੀਸ਼ਨ ਦੇ ਹਿਸਾਬ ਨਾਲ $3-4,000 ਬਣਾ ਸਕਦੇ ਹੋ। ਹੋਰ ਜਾਣਕਾਰੀ ਲਈ ਕਾਲ ਗੁਰਪ੍ਰੀਤ ਸਰਾਏ 5596960005 ਜਾਂ ਪਵਨ ਸਰਾਏ 5599303325। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA, KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM, KCVR Stockton Modesto 1570 AM. ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ। ਸਭ ਦਾ ਸਵਾਗਤ ਹੈ ਸਰੋਤਿਓ ਅੱਜ ਦੇ ਜਿਹੜੇ ਇਸ ਵਿਸ਼ੇਸ਼ ਪ੍ਰੋਗਰਾਮ ਦੇ ਵਿੱਚ। ਤੇ ਇਸ ਵਿਸ਼ੇਸ਼ ਪ੍ਰੋਗਰਾਮ ਦੇ ਵਿੱਚ ਆਪਾਂ ਕੈਲੀਫੋਰਨੀਆ ਦੇ ਉੱਤੇ ਚੱਲ ਰਹੀਆਂ ਜਿਹੜੀਆਂ ਪ੍ਰੋਪੋਜੀਸ਼ਨਸ ਹੈਗੀਆਂ ਆ ਉਹਨਾਂ ਦੇ ਬਾਰੇ ਜਿਹੜੀ ਚਰਚਾ ਕਰ ਰਹੇ ਹਾਂ। ਤੇ ਮੇਰੇ ਨਾਲ ਚਰਚਾ ਕਰਨ ਦੇ ਲਈ ਜਕਾਰਾ ਮੂਵਮੈਂਟ ਤੋਂ ਜੁੜੇ ਹੋਏ ਨੇ ਹਰਫਤਿਹ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਇੱਕ ਵਾਰੀ ਫੇਰ। ਵਾਹਿਗੁਰੂ ਜੀ ਕੀ ਫਤਿਹ। ਬਹੁਤ ਸਾਰੇ ਆਪਣੇ ਸਰੋਤੇ ਜਿਹੜੇ ਆ ਵੋਟ ਪਾਉਣ ਦੇ ਬਾਰੇ ਜਿਹੜਾ ਪੁੱਛ ਰਹੇ ਆ ਤੇ ਪੁੱਛ ਰਹੇ ਆ ਵੀ ਇਸ ਪ੍ਰੋਗਰਾਮ ਨੂੰ ਮੁਝੇ ਮੁੜ ਦੁਬਾਰਾ ਸੁਣਨਾ ਹੈ ਜਾਂ ਕਿੱਦਾਂ ਇਸ ਦੇ ਬਾਰੇ ਜਾਣਕਾਰੀ ਆ ਉਹ ਕਿੱਥੇ ਤੁਸੀਂ ਪ੍ਰਾਪਤ ਕਰ ਸਕਦੇ ਹੋ। ਸਰੋਤਿਓ ਸਾਡੀ ਪੰਜਾਬੀ ਰੇਡੀਓ USA ਦਾ ਜਿਹੜਾ ਫੇਸਬੁੱਕ ਪੇਜ ਆ ਉਸ ਦੇ ਉੱਤੇ ਰਾਈਟ ਨਾਓ ਤਾਂ ਲਾਈਵ ਜਿਹੜਾ ਉਹ ਨਾਲ ਦੇ ਨਾਲ ਚੱਲ ਰਿਹਾ ਆ ਅਤੇ ਉਹਦੇ ਉੱਤੇ ਜਿਹੜੀਆਂ ਪ੍ਰੋਪੋਜੀਸ਼ਨਸ ਦੀ ਇੱਕ PDF ਆ ਉਹ ਵੀ ਸ਼ੇਅਰ ਕੀਤੀ ਹੋਈ ਆ। ਤੁਸੀਂ ਉਸ ਨੂੰ ਡਾਊਨਲੋਡ ਕਰਕੇ ਉਸ ਦੇ ਵਿੱਚ ਪੰਜਾਬੀ ਅਤੇ ਇੰਗਲਿਸ਼ ਦੋਨਾਂ ਦੇ ਵਿੱਚ ਪ੍ਰੋਪੋਜੀਸ਼ਨਸ ਦੇ ਬਾਰੇ ਲਿਖਿਆ ਹੋਇਆ ਆ। ਉੱਥੇ ਜਿਹੜਾ ਉਸ ਨੂੰ ਤੁਸੀਂ ਪੜ੍ਹ ਕੇ ਆਪਣਾ ਮਨ ਜਿਹੜਾ ਆ ਜਿਹੜੇ ਵੀ ਪਾਸੇ ਜਿਹੜੀ ਵੀ ਪ੍ਰੋਪੋਜੀਸ਼ਨ ਦੇ ਉੱਤੇ ਤੁਸੀਂ ਚਾਹੁੰਦੇ ਆ ਉਹ ਤੁਸੀਂ ਬਣਾ ਸਕਦੇ ਆ। ਅਤੇ ਵੋਟ ਪਾਉਣ ਦੇ ਲਈ ਜਿਹੜੇ ਆਪਾਂ ਅਗਲੀਆਂ ਪ੍ਰੋਪੋਜੀਸ਼ਨ
ਦੇ ਵੱਲ ਵਧਣ ਤੋਂ ਪਹਿਲਾਂ ਜਿਹੜੇ ਵੋਟ ਪਾਉਣ ਦੇ ਲਈ ਜੇ ਆਪਾਂ ਦੱਸਦੇ ਜਾਈਏ, ਸਾਰਿਆਂ ਦੇ ਘਰਾਂ 'ਚ ਕੈਲੀਫੋਰਨੀਆ 'ਚ ਸਾਰੇ ਹੀ ਰਜਿਸਟਰਡ ਵੋਟਰਸ ਨੂੰ ਘਰਾਂ ਦੇ ਵਿੱਚ ਮੇਲ ਇਨ ਬੈਲਟ ਜਿਹੜੇ ਆ ਉਹ ਮਿਲੇ ਨੇ। ਸੋ ਉਸ ਦੀ ਜਿਹੜੀ ਉਹ ਤੁਸੀਂ ਵਰਤੋਂ ਕਰਨੀ ਆ। ਉਹ ਜਿਹੜਾ ਬੈਲਟ ਹੈਗਾ ਆ ਉਸ ਨੂੰ ਤੁਸੀਂ ਭਰ ਕੇ ਉਹ ਜਿਹੜਾ ਇੱਕ ਨਾਲ ਰਿਟਰਨਿੰਗ ਐਨਵੈਲਪ ਹੁੰਦਾ ਹੈ ਜਿਸ ਦੇ ਵਿੱਚ ਬੰਦ ਕਰਕੇ ਤੁਸੀਂ ਪਾਉਣਾ ਆ, ਉਸ ਨੂੰ ਸੀਲ ਬੰਦ ਕਰਕੇ। ਜੀ ਬਿਲਕੁਲ ਇੱਦਾਂ ਦਾ ਤੁਹਾਨੂੰ ਜਿਹੜੇ ਫੇਸਬੁੱਕ ਦੇ ਉੱਤੇ ਆ ਉਹ ਦਿਖਾ ਰਹੇ ਆ ਇਸ ਟਾਈਮ, ਉਹ ਇੱਦਾਂ ਦਾ ਆ। ਅਤੇ ਉਸ ਨੂੰ ਬੰਦ ਕਰਕੇ ਪਿੱਛੇ ਜਿਹੜਾ ਲਾਲ ਰੰਗ ਦਾ ਖਾਨਾ ਆ ਉਹਦੇ ਵਿੱਚ ਆਪਣੇ ਸਾਈਨ ਕਰਕੇ ਜਿਹੜਾ ਆ ਉੱਥੇ ਤੁਸੀਂ ਜਿਹੜਾ ਇਸ ਨੂੰ ਭੇਜਣਾ ਹੈਗਾ ਆ, ਵਾਪਸ ਜਿਹੜਾ ਉਹ ਭੇਜਣਾ ਆ। ਹਰਫਤਿਹ ਮੈਂ ਹੁਣੇ ਹੀ ਜਿਹੜਾ ਆ ਮੈਂ ਕੱਲ੍ਹ ਪਰਸੋਂ ਆਪਣਾ ਬੈਲਟ ਡਰੋਪ ਕਰਕੇ ਆਇਆ ਸੀਗਾ। ਸੋ ਇੱਕ ਬੈਲਟ ਟਰੈਕਿੰਗ ਦਾ ਪ੍ਰੋਗਰਾਮ ਕੈਲੀਫੋਰਨੀਆ ਨੇ ਸ਼ੁਰੂ ਕੀਤਾ ਆ। ਸੋ ਉਸ ਦੇ ਤਹਿਤ ਮੈਨੂੰ ਕਾਲ ਅਤੇ ਉਸ ਦੇ ਤਹਿਤ ਮੈਨੂੰ ਜਿਹੜਾ ਆ ਉਹਨਾਂ ਨੇ ਮੈਸੇਜ ਘੱਲ ਦਿੱਤਾ ਆ ਵੀ ਤੁਹਾਡਾ ਬੈਲਟ ਸਾਨੂੰ ਮਿਲ ਗਿਆ ਆ ਅਤੇ ਇਸ ਵਾਰ ਕਾਊਂਟ ਹੋਊਗਾ। ਸੋ ਇਹ ਇੱਕ ਖੁਸ਼ੀ ਵਾਲੀ ਗੱਲ ਆ ਵੀ ਲੋਕਾਂ ਨੂੰ ਪਤਾ ਲੱਗ ਰਿਹਾ ਆ ਵੀ ਤੁਹਾਡਾ ਬੈਲਟ ਆ ਉਹ ਉਹਨਾਂ ਨੇ ਅਸੈਪਟ ਕਰ ਲਿਆ ਆ, ਉਹਨਾਂ ਨੂੰ ਮਿਲ ਗਿਆ ਆ ਅਤੇ ਕਾਊਂਟ ਹੋਊਗਾ ਕਿ ਨਹੀਂ ਹੋਊਗਾ। ਜੇ ਕਿਸੇ ਨੂੰ ਕਈ ਵਾਰੀ ਕਰੈਕਸ਼ਨ ਵੀ ਜਿਹੜੀ ਉਸ ਦੇ ਵਿੱਚ ਕਰਨੀ ਪੈਂਦੀ ਆ ਸਾਈਨ ਵਗੈਰਾ ਨੂੰ ਜਿਹੜਾ ਉਹ ਲੈ ਕੇ, ਕਈ ਸੂਬੇ ਸੁਵਿਧਾ ਦਿੰਦੇ ਨੇ, ਕਈ ਸੂਬੇ ਜਿਹੜੀ ਸੁਵਿਧਾ ਜਿਹੜੀ ਆ ਉਹ ਨਹੀਂ ਦਿੰਦੇ। ਸੋ ਇੱਦਾਂ ਬੈਲਟ ਟਰੈਕਿੰਗ ਦੇ ਬਾਰੇ ਜਿਹੜਾ ਤੁਸੀਂ ਖੁਦ ਆਪਣੇ ਆਪ ਨੂੰ ਰਜਿਸਟਰ ਕਰ ਸਕਦੇ ਆ। ਸੈਕਟਰੀ ਆਫ ਸਟੇਟ ਦੀ ਜਿਹੜੀ ਵੈਬਸਾਈਟ ਹੈਗੀ ਕੈਲੀਫੋਰਨੀਆ ਦੀ, ਉਸ ਦੇ ਉੱਤੇ ਜਿਹੜਾ ਉਹ ਜਾ ਕੇ ਸੋ ਪਰ ਮੈਨੂੰ ਹੁਣ ਇਹ ਪਤਾ ਹੈ ਵੀ ਮੇਰਾ ਬੈਲਟ ਜਿਹੜਾ ਉੱਥੇ ਪਹੁੰਚ ਚੁੱਕਾ ਹੈ ਅਤੇ ਉਹ ਕਾਊਂਟ ਇਸ ਦੀਆਂ ਇਲੈਕਸ਼ਨਸ ਦੇ ਵਿੱਚ ਜ਼ਰੂਰ ਹੋਊਗਾ। ਸੋ ਸਾਰੇ ਜਾਣੇ ਇਸ ਚੀਜ਼ ਦੀ ਜਿਹੜੀ ਉਹ ਵਰਤੋਂ ਕਰੋ। ਜੇ ਤੁਹਾਨੂੰ ਮੇਲ ਤੋਂ ਡਰ ਲੱਗਦਾ ਵੀ USPS ਵਾਲੇ ਪਤਾ ਨਹੀਂ ਸਮੇਂ ਸਿਰ ਪਹੁੰਚਾ ਸਕਣਗੇ ਜਾਂ ਨਹੀਂ, ਤੁਹਾਡੇ ਕੋਲ ਫਿਰ ਵੀ ਵੱਖ-ਵੱਖ ਸਾਧਨ ਹੈਗੇ ਆ ਬੈਲਟ ਵਾਪਸ ਜਿਹੜਾ ਉਹ ਛੱਡ ਕੇ ਆਉਣ ਦੇ। ਤੁਸੀਂ ਆਪਣੇ ਕਾਊਂਟੀ ਕਲਰਕ ਨੂੰ, ਸਿਟੀ ਕਲਰਕ ਨੂੰ ਉੱਥੇ ਜਿਹੜਾ ਛੱਡ ਸਕਦੇ ਹੋ, ਜਾਂ ਜਿੱਦਾਂ ਮੈਂ ਦੱਸਿਆ ਵੀ ਬੈਲਟ ਡਰੋਪ ਬਾਕਸਿਸ ਜਿਹੜੇ ਵੱਖ-ਵੱਖ ਥਾਵਾਂ ਦੇ ਉੱਤੇ ਲੱਗੇ ਆ ਉਹਦੇ ਵਿੱਚ ਤੁਸੀਂ ਪਾ ਕੇ ਆ ਸਕਦੇ ਆ। ਜੀ ਹਰਫਤਿਹ। ਹਾਂਜੀ, ਮੈਂ ਇੱਥੇ ਇੱਕ ਦੋ ਗੱਲਾਂ ਜੋ ਕਹਿ ਦਵਾਂ ਕਿ ਇੱਕ ਤਾਂ ਵੀ ਤੁਸੀਂ ਜਕਾਰਾ ਦੀ ਜਿਹੜੀ ਹੌਟਲਾਈਨ ਆ 408 320 7454 408 320 7454 ਉੱਤੇ ਵੋਟ ਬਾਰੇ ਉਹਨਾਂ ਨਾਲ ਤੋਂ ਜਾਣਕਾਰੀ ਲੈ ਸਕਦੇ ਹੋ ਤੇ ਮੈਸੇਜ ਛੱਡ ਦਿਓ। ਤੁਹਾਡੇ ਕੋਈ ਕੁਐਸਚਨ ਨੇ ਉਹ ਤੁਹਾਨੂੰ ਕਾਲ ਬੈਕ ਕਰਨਗੇ। ਦੂਸਰੀ ਮੈਂ ਕਹਿਣੀ ਸੀ ਵੀ ਜੇ ਤੁਹਾਡਾ ਬੈਲਟ ਨਹੀਂ ਆਇਆ, ਕਿਉਂਕਿ ਮੈਂ ਪਰਸਨਲੀ 2 ਕੇਸਿਸ ਤੋਂ ਜਾਣੂ ਹਾਂ ਜਿੱਥੇ ਉਹ ਕਹਿੰਦੇ ਵੀ ਸਾਡਾ ਬੈਲਟ ਜੀ ਕਹਿੰਦੇ ਟਰੈਕਿੰਗ 'ਚ ਕਹਿੰਦੇ ਉੱਥੇ ਪੋਸਟ ਆਫਿਸ ਹੀ ਪਿਆ, 2 ਹਫ਼ਤੇ ਹੋ ਗਏ। ਜੇ ਇਹੋ ਜਿਹੀ ਕੋਈ ਪ੍ਰੋਬਲਮ ਹੈਗੀ ਆ ਤਾਂ ਤੁਸੀਂ ਪਲੀਜ਼ ਜਾਂ ਤਾਂ ਤੁਸੀਂ ਆਪਦੇ ਕਾਊਂਟੀ ਦੇ ਮੇਨ ਇਲੈਕਸ਼ਨ ਆਫਿਸ ਨਾਲ, ਮੁੱਖ ਚੋਣ ਦਫ਼ਤਰ ਨਾਲ, ਰਜਿਸਟਰ ਵੋਟਰ ਨਾਲ ਗੱਲ ਕਰੋ, ਜਾਂ ਤੁਸੀਂ ਜੇ ਤੁਸੀਂ ਰਜਿਸਟਰ ਹੋਏ ਹੋ ਜਾਂ ਨਹੀਂ ਵੀ ਹੋਏ, ਤੁਹਾਡੇ ਜੇ ਵੋਟਿੰਗ ਸੈਂਟਰ ਖੋਲਣਗੇ ਨਾ, ਤੁਸੀਂ ਉੱਥੇ ਜਾ ਕੇ ਰਜਿਸਟਰ ਕਰਕੇ, ਜੇ ਰਜਿਸਟਰ ਹੋਏ ਹੋ ਚੰਗੀ ਗੱਲ ਆ, ਤੁਹਾਨੂੰ ਉਹਨਾਂ ਨੇ ਤੁਹਾਡੀ ਬੈਲਟ ਦੇ ਦੇਣੀ ਆ। ਜੇ ਤੁਸੀਂ ਨਹੀਂ ਹੋਏ ਤੁਸੀਂ ਉੱਥੇ ਰਜਿਸਟਰ ਹੋ ਕੇ ਪ੍ਰੋਵਿਜ਼ਨਲ ਬੈਲਟ ਦੇ ਤੌਰ ਤੇ ਵੋਟ ਪਾ ਸਕਦੇ ਹੋ। ਦੂਸਰੀ ਗੱਲ ਜੋ ਮੇਨ ਇਹ ਆ ਕਿ ਆਲਮੋਸਟ ਸਾਰੇ ਬੇ ਏਰੀਆ ਤੇ ਸੈਂਟਰਲ ਵੈਲੀ 'ਚ, ਮੈਂ ਆਲਮੋਸਟ ਕਹਿ ਰਿਹਾ ਕਿਉਂਕਿ ਮੈਨੂੰ ਸਲਾਨੋ ਕਾਉਂਟੀ ਦਾ ਮੈਨੂੰ ਪੱਕਾ ਨਹੀਂ ਪਤਾ ਹੈਗਾ, ਉੱਥੇ ਵੋਟਰ ਚੋਇਸ ਐਕਟ ਲਾਗੂ ਹੋਇਆ ਤੇ ਇਹਨਾਂ 'ਚ ਮੋਸਟ ਜਿਹੜੀਆਂ ਕਾਉਂਟੀਆਂ ਜਿੱਥੇ ਪੰਜਾਬੀ ਦੀ ਪਾਪੂਲੇਸ਼ਨ ਕਾਫੀ ਆ, ਉੱਥੇ ਪੰਜਾਬੀ ਵਿੱਚ ਜਾਣੀ ਕਿ ਰਿਸੋਰਸਿਸ ਜਿਹੜੇ ਹੈਗੇ ਨੇ, ਤਰੀਕੇ, ਸਾਧਨ ਵੋਟ ਪਾਉਣ 'ਚ ਮਦਦ ਕਰਨ ਲਈ ਉਪਲਬਧ ਨੇ, ਉਹ ਤੁਹਾਨੂੰ ਮੁਹੱਈਆ ਕਰਵਾਏ ਗਏ ਨੇ। ਤੁਸੀਂ ਉਹਨਾਂ ਤੋਂ ਜਾ ਕੇ ਵੋਟਿੰਗ ਸੈਂਟਰ ਤੋਂ ਉਹ ਕਹਿ ਸਕਦੇ ਹੋ ਤੁਸੀਂ ਪੰਜਾਬੀ 'ਚ ਇੱਕ ਸੈਂਪਲ ਬੈਲਟ ਦਿਖਾ ਦਿਓ ਸਾਨੂੰ ਕਿਵੇਂ ਵੋਟ ਪਾਉਣੀ ਆ, ਉਹ ਤੁਹਾਨੂੰ ਦਿਖਾ ਦੇਣਗੇ। ਤੁਸੀਂ ਆਪਦੇ ਨਾਲ 2 ਪਰਿਵਾਰਕ ਮੈਂਬਰਾਂ ਨੂੰ ਵੀ ਲੈ ਕੇ ਜਾ ਸਕਦੇ ਹੋ। ਸੋ ਇਹ ਬਹੁਤ ਤਰੀਕੇ ਨਾਲ ਵੋਟ ਪਾਉਣ ਦੇ। ਤੇ ਤੁਸੀਂ ਡਰੋਪ ਕਰਨੀ ਆ, ਤੁਸੀਂ ਡਰੋਪ ਬਾਕਸ 'ਚ ਵੀ ਪਾ ਸਕਦੇ ਹੋ, ਤੁਸੀਂ ਵੋਟਿੰਗ ਸੈਂਟਰ 'ਚ ਵੀ ਮੋੜ ਸਕਦੇ ਹੋ, ਤੁਸੀਂ USPS ਰਾਹੀਂ ਵੀ ਮੋੜ ਸਕਦੇ ਹੋ। ਹਰੇਕ ਸੁਰੱਖਿਅਤ ਸਾਧਨ ਨੇ ਤੇ ਕਈ ਅਲੱਗ-ਅਲੱਗ ਤਰੀਕੇ ਨੇ। ਤੁਸੀਂ 3 ਨਵੰਬਰ ਨੂੰ 8 ਵਜੇ ਤੋਂ ਪਹਿਲਾਂ ਸ਼ਾਮ ਨੂੰ ਮੋੜਨੀ ਆ ਬਸ ਵੋਟ, ਇਹ ਮੇਨ ਚੀਜ਼ ਆ। ਜੀ ਬਿਲਕੁਲ। ਜੇ ਮੇਲ ਆਊਟ ਕਰ ਰਹੇ ਹੋ, ਉਹ ਪ੍ਰੀ ਪੇਡ ਹੈਗੀ ਆ, ਉਹਦੇ ਵਿੱਚ ਤੁਹਾਨੂੰ ਮੁੜ ਕੇ ਉਸ ਦੇ ਉੱਤੇ ਦੁਬਾਰਾ ਸਟੈਂਪ ਲਾਉਣ ਦੀ ਜਿਹੜੀ ਉਹ ਜ਼ਰੂਰਤ ਨਹੀਂ ਹੈਗੀ। ਅਤੇ 3 ਤਰੀਕ ਨੂੰ ਉਹਦੇ ਉੱਤੇ ਮੋਹਰ ਲੱਗੀ ਹੋਣੀ ਚਾਹੀਦੀ ਹੈ, ਤਾਂ ਹੀ ਤੁਹਾਡੀ ਜਿਹੜੀ ਬੈਲਟ ਆ ਉਹ ਕਾਊਂਟ ਜਿਹੜੀ ਉਹ ਹੋਣੀ ਆ। ਸੋ ਇਹ ਵੀ ਚੀਜ਼ ਦਾ ਜਿਹੜਾ ਤੁਸੀਂ ਜ਼ਰੂਰ ਵਿਸ਼ੇਸ਼ ਧਿਆਨ ਰੱਖਣਾ ਹੈਗਾ। ਨਹੀਂ ਤਾਂ ਅਦਰਵਾਈਜ਼ ਆਪਾਂ ਦੇਖ ਰਹੇ ਹਾਂ ਵੀ ਬਹੁਤ ਸਾਰੇ ਕੇਸ ਜਿਹੜੇ ਸੁਪਰੀਮ ਕੋਰਟ ਦੇ ਵਿੱਚ ਚੱਲ ਰਹੇ ਨੇ ਵੀ ਕਦੋਂ ਤੱਕ ਜਿਹੜੀ ਕਾਊਂਟਿੰਗ ਆ ਇਹਨਾਂ ਦੀ, ਅਤੇ ਕਿਹੜੇ ਬੈਲਟਸ ਦੀ ਕਦੋਂ ਤੱਕ ਜਿਹੜੇ ਪੋਸਟਮਾਰਕ ਨੇ ਉਹਨਾਂ ਦੀ ਹੋਣੀ ਚਾਹੀਦੀ ਆ ਜਾਂ ਨਹੀਂ ਹੋਣੀ ਚਾਹੀਦੀ। ਉਹ ਵੀ ਮਸਲਾ ਜਿਹੜਾ ਇਸ ਟਾਈਮ ਸੁਪਰੀਮ ਕੋਰਟ ਦੇ ਵਿੱਚ ਵੱਖ-ਵੱਖ ਸੁਣਵਾਈਆਂ ਦੇ ਤਹਿਤ ਚੱਲ ਰਿਹਾ ਹੈਗਾ। ਵੱਖ-ਵੱਖ ਉਹ ਰਾਜਨੀਤਿਕ ਮਸਲਾ, ਉਸ ਬਾਰੇ ਆਪਾਂ ਗੱਲ ਕਰਨ ਲੱਗੇ ਜਾਣੀ ਕਿ ਆਪਾਂ ਨੂੰ ਘੰਟੇ ਲੱਗ ਜਾਣਗੇ, ਕਦੇ ਫਿਰ ਗੱਲ ਕਰਾਂਗੇ। ਪਰ ਵੋਟ ਬਾਏ ਮੇਲ ਬਹੁਤ ਸੁਰੱਖਿਅਤ ਤਰੀਕਾ ਹੈ। ਮੈਂ ਸਿਰਫ ਇਹ ਕਹਿਣਾ ਚਾਹੁੰਦਾ ਵੀ ਸੈਂਟਾ ਕlara ਕਾਉਂਟੀ 'ਚ ਤੁਹਾਨੂੰ ਪਹਿਲਾਂ ਵੀ ਗੱਲ ਕਰ ਰਹੇ ਸੀ ਪ੍ਰੋਗਰਾਮ ਤੋਂ ਪਹਿਲਾਂ, I think 2018 ਦੀ ਵੋਟਾਂ 'ਚ 70% ਵੋਟ ਪਈ ਟੋਟਲ, ਉਹ 70% ਵਿੱਚੋਂ 78% ਲੋਕਾਂ ਨੇ ਮੇਲ ਰਾਹੀਂ ਵੋਟ ਪਾਈ। ਇਹ ਬਹੁਤ ਸੌਖਾ ਤਰੀਕਾ। ਤੁਸੀਂ ਪਲੀਜ਼ ਟਵਿੱਟਰ ਉੱਤੇ ਜੋ ਕੂੜ ਪ੍ਰਚਾਰ ਹੋ ਰਿਹਾ
ਉਹਦੇ ਵੱਲ ਨਾ ਧਿਆਨ ਦਿਓ ਤੇ ਤੁਹਾਨੂੰ ਇੰਨਾ ਹੀ ਡਰ ਆ ਕਿ ਤੁਹਾਡੀ ਵੋਟ ਨਹੀਂ USPS ਰਾਹੀਂ ਟਾਈਮ ਸਿਰ ਪਹੁੰਚੂਗੀ, ਤੁਸੀਂ ਡ੍ਰੌਪ ਬਾਕਸ 'ਚ ਜਾ ਕੇ ਡ੍ਰੌਪ ਕਰ ਦਿਓ। ਜਿੱਥੇ ਮੇਰੀ ਰਿਹਾਇਸ਼ ਆ, ਮੇਰੇ 1 ਮੀਲ ਏਰੀਆ 'ਚ 2 ਡ੍ਰੌਪ ਬਾਕਸ ਬਣੇ ਹੋਏ ਨੇ। ਜੀ ਸੋ ਕੈਲੀਫੋਰਨੀਆ ਬਹੁਤ ਸੌਖਾ ਕਰਦਾ ਵੋਟ ਪਾਉਣ ਤੁਹਾਡੇ ਲਈ। ਜੀ ਆਪਾਂ ਮੁੜ ਦੁਬਾਰਾ ਅਗਲੀਆਂ ਪ੍ਰੋਪੋਜੀਸ਼ਨਸ ਦੇ ਉੱਤੇ ਜਿਹੜਾ ਆਈ ਹੈ। ਸੋ ਪ੍ਰੋਪੋਜੀਸ਼ਨ 19, ਸੋ ਹਰਫਤ ਇਹ ਕੀ ਕਹਿੰਦੀ ਹੈ 55 ਸਾਲ ਤੋਂ ਉਮਰ ਦੀ ਵੱਧ ਵਾਲਿਆਂ ਦੇ ਲਈ ਜਿਹੜੀ ਟੈਕਸ ਬ੍ਰੇਕ ਨੂੰ ਲੈ ਕੇ ਪ੍ਰੋਪੋਜੀਸ਼ਨ ਆ, ਸੋ ਇਹ ਕੀ ਕਹਿੰਦੀ ਆ? ਸੋ ਪ੍ਰੋਪੋਜੀਸ਼ਨ 19 ਮੇਨ ਤੌਰ ਤੇ ਇੱਕ ਹੋਰ ਪ੍ਰੋਪੋਜੀਸ਼ਨ ਹੈ ਜਿਹੜੀ ਪ੍ਰਾਪਰਟੀ ਟੈਕਸ ਉੱਤੇ ਇੱਕ ਤਰੀਕੇ ਨਾਲ ਤੁਸੀਂ ਕਹਿ ਸਕਦੇ ਵੀ ਪ੍ਰਾਪਰਟੀਆਂ ਉੱਤੇ ਏਮ ਉਹਦਾ ਟੀਚਾ ਹੈਗਾ ਜੀ। ਸੋ ਕਹਿੰਦੇ ਵੀ ਜਿਹੜੇ ਹੁਣ ਆਪਾਂ ਦੇਖਦੇ ਆਏ ਹਾਂ ਵੀ ਜਨਰੇਸ਼ਨ ਪੰਜਾਬ 'ਚ ਵੀ ਦੇਖਦੇ ਹਾਂ ਵੀ ਮੰਨ ਲਓ ਤੁਹਾਡੇ ਦਾਦਾ ਜੀ ਕੋਲੇ ਘਰ ਸੀ, ਤੁਹਾਡੇ ਫਾਦਰ ਸਾਹਿਬ ਕੋਲ ਆ ਗਿਆ, ਤੁਹਾਡੇ ਫਾਦਰ ਸਾਹਿਬ ਤੋਂ ਅੱਗੇ ਤੁਹਾਡੇ ਕੋਲ ਆ ਗਿਆ ਹਨਾ। ਉਹ ਕਹਿੰਦੇ ਵੀ ਜਦੋਂ ਏਦਾਂ ਟਰਾਂਸਫਰ ਹੁੰਦੀਆਂ ਨੇ ਨਾ ਵੀ ਉਹ ਤੇ ਜਿਸ ਤਰੀਕੇ ਨਾਲ ਟੈਕਸ ਪੈਂਦਾ ਵੀ ਉਹ ਟੈਕਸ ਆਪਾਂ ਉਹ ਟੈਕਸ ਤਰੀਕਾ ਬਦਲਣਾ ਉਹਦਾ। ਸੋ ਕਹਿੰਦੇ ਜੇ 55 ਸਾਲ ਤੋਂ ਉੱਪਰ ਦੀ ਉਮਰ ਦੇ ਲੋਕਾਂ ਨੂੰ ਘਰ ਖਰੀਦਣ ਵੇਲੇ ਇੱਕ ਨਵੀਂ ਟੈਕਸ ਦੀ ਛੋਟ ਹੋਵੇਗੀ। ਇਸ ਟੈਕਸ ਇਹਨੂੰ ਫੰਡ ਕਰਨ ਲਈ ਇੱਕ ਮੌਜੂਦਾ ਟੈਕਸ ਛੋਟ ਆ ਉਹ ਖਤਮ ਕੀਤੀ ਜਾਊਗੀ। ਜਿਹੜੀ ਮੌਜੂਦਾ ਟੈਕਸ ਛੋਟ ਆ ਉਹ ਹੈਗੀ ਆ ਵੀ ਜੇ ਤੁਹਾਨੂੰ ਆਪਦੇ ਮਾਪਿਆਂ ਤੋਂ ਜਾਂ ਦਾਦਾ ਦਾਦੀ ਜਾਂ ਨਾਨਾ ਨਾਨੀ ਤੋਂ ਵਿਰਾਸਤ ਜਾਂ ਵਸੀਅਤ ਉੱਤੇ ਜਿਹੜਾ ਘਰ ਮਿਲਿਆ ਉਹਦੇ ਉੱਤੇ ਪਹਿਲਾਂ ਨਾਲੋਂ ਵੱਧ ਟੈਕਸ ਲੱਗੂਗਾ ਅਨਲੈਸ ਤੁਹਾਡੀ ਉਹ ਜਿਹੜੀ ਘਰ ਹੋਊਗਾ ਜਿਹੜਾ ਤੁਹਾਨੂੰ ਵਸੀਅਤ ਜਾਂ ਵਿਰਾਸਤ 'ਚ ਮਿਲਿਆ ਉਹ ਤੁਹਾਡੀ ਮੁੱਖ ਰਿਹਾਇਸ਼ ਆ। ਬਹੁਤ ਕੰਪਲੀਕੇਟਡ ਮਸਲਾ ਹੈ ਥੋੜਾ। ਇਹਦੇ ਜਿਹੜੇ ਹਮਾਇਤੀ ਨੇ ਉਹਨਾਂ 'ਚ ਕੈਵਿਨ ਨਿਊਸਮ ਗਵਰਨਰ ਕੈਲੀਫੋਰਨੀਆ ਡੈਮੋਕ੍ਰੈਟਿਕ ਪਾਰਟੀ ਸ਼ਾਮਲ ਆ। ਇਸ ਤੋਂ ਇਲਾਵਾ ਪ੍ਰਾਪਰਟੀ ਰੀਅਲਟਰ ਵੀ ਇਹਦੇ ਹੱਕ 'ਚ ਨੇ ਤੇ ਨਰਸਾਂ ਤੇ ਅੱਗ ਬੁਝਾਉਣ ਵਾਲੇ ਜਿਹੜੇ ਕਰਮਚਾਰੀ ਨੇ ਉਹਨਾਂ ਦੀ ਯੂਨੀਅਨ ਦੇ ਹੱਕ 'ਚ ਨੇ। ਉਹਨਾਂ ਦਾ ਕਹਿਣਾ ਕਿ ਇਸ ਪ੍ਰੋਪੋਜੀਸ਼ਨ ਦੇ ਪਾਸ ਹੋਣ ਨਾਲ ਹੋਰ ਘਰ ਮਾਰਕੀਟ 'ਚ ਆਉਣਗੇ ਕਿਉਂਕਿ ਤੇ ਜਿਹੜੇ ਵੱਡੇ ਉਮਰ ਦੇ ਨਿਵਾਸੀ ਨੇ 55 ਸਾਲ ਤੋਂ ਵੱਧ ਦੇ ਉਹਨਾਂ ਨੂੰ ਹੋਰ ਘਰ ਲੈਣ ਦਾ ਵੱਧ ਮੌਕਾ ਮਿਲੂਗਾ। ਉਹਨਾਂ ਦਾ ਇਹ ਵੀ ਕਹਿਣਾ ਕਿ ਇਹਦਾ ਜਿਹੜਾ ਟੈਕਸ ਆਊਗਾ ਉਹ ਟੈਕਸ ਦਾ ਇੱਕ ਵੱਡਾ ਹਿੱਸਾ ਫਾਇਰ ਡਿਪਾਰਟਮੈਂਟਾਂ ਨੂੰ ਜਾਊਗਾ, ਸਕੂਲਾਂ ਨੂੰ ਜਾਊਗਾ, ਸਰਕਾਰਾਂ ਨੂੰ ਜਿਹੜੀਆਂ ਲੋਕਲ ਗਵਰਨਮੈਂਟਸ ਉਹਨਾਂ ਨੂੰ ਜਾਊਗਾ। ਤੇ ਇਹਦੇ ਉਲਟ ਮੇਨਲੀ ਹੈਗੇ ਨੇ ਉਹ ਆਰਗੇਨਾਈਜੇਸ਼ਨ ਨੇ ਜਿਹੜੀਆਂ ਥੋੜੀਆਂ ਟੈਕਸ ਦੇ ਉਲਟ ਨੇ। ਉਹ ਕਹਿੰਦੀਆਂ ਵੀ ਇਹਦਾ ਫਾਇਦਾ ਪ੍ਰਾਪਰਟੀ ਰੀਅਲਟਰਾਂ ਨੂੰ ਆ ਵੀ ਵੱਧ ਘਰ ਆ ਜਾਣਗੇ ਮਾਰਕੀਟ 'ਚ ਵੀ ਹਨਾ ਵੀ ਤਾਂ ਆਮ ਲੋਕਾਂ ਨੂੰ ਕੀ ਫਾਇਦਾ। ਕਿੰਨੇ % ਲੋਕ ਨੇ ਜਿਹੜੇ ਜੱਦੀ ਪੁਸ਼ਤੀ ਘਰ ਅੱਗੇ ਦਿੰਦੇ ਨੇ ਵੀ ਇਹ ਜਿਹੇ ਲੋਕਾਂ ਦੀ ਗਿਣਤੀ ਬਹੁਤ ਘੱਟ ਆ। ਸੋ ਇਹ ਜਾਣੀ ਕਿ ਤੁਸੀਂ ਕਹਿ ਸਕਦੇ ਹੋ ਕਿ ਮੁਕਮਲ ਗੱਲ ਉੱਥੇ ਆ ਜਾਂਦੀ ਆ। ਪਹਿਲਾਂ ਵੀ ਕਰ ਰਹੇ ਸੀ ਕਿ ਪ੍ਰੋਪੋਜੀਸ਼ਨ ਨੂੰ ਬੈਲਟ ਤੇ ਲਾਉਣਾ ਬਹੁਤ ਸੌਖਾ ਜੀ। ਪ੍ਰੋਪੋਜੀਸ਼ਨ ਜਾਨੀ ਕਿ ਕਈ ਵਾਰ ਇੰਨੇ ਵੇਗਲੀ ਲਿਖੇ ਜਾਂਦੇ ਨੇ ਨਾ ਵੀ ਤੁਹਾਨੂੰ ਪਤਾ ਨਹੀਂ ਹੋ ਰਿਹਾ ਐਗਜ਼ੈਕਟਲੀ ਵੀ ਇੱਧਰੋਂ ਜਾਊਗਾ ਕਹਿਣਾ ਕੀ ਚਾਹੁੰਦੇ ਆ ਅਸਲ 'ਚ। ਇਹ ਜਿਹਾ ਇੱਕ ਬਹੁਤ ਸਿਮਿਲਰ ਪ੍ਰੋਪੋਜੀਸ਼ਨ 2018 ਵਿੱਚ ਰੱਦ ਕੀਤਾ ਗਿਆ ਸੀਗਾ ਤੇ ਉਹ ਪਾਸ ਨਹੀਂ ਸੀ ਹੋਇਆ। ਇਹ ਵੀ ਮੈਂ ਇੱਕ ਬਹੁਤ ਵੱਡੀ ਗੱਲ ਕਹਿਣੀ ਚਾਹੁੰਦਾ। ਤੇ ਅਗੇਨ ਪਰ ਇਹਦਾ ਇੱਕ ਹੋਰ ਮੇਨ ਕਾਰਨ ਇਹ ਵੀ ਆ ਕਿ ਇਹ ਜਿਹੜੇ ਵਾਈਲਡ ਫਾਇਰ ਕਰਕੇ ਜਿਹੜੇ ਪੀੜਤ ਨੇ ਉਹਨਾਂ ਦੀ ਜਿਹੜੀ ਟੈਕਸ ਆ ਬੇਸ ਜਿਹੜੀ ਜੇ ਉਹ ਮੰਨ ਲਓ ਉਹਨਾਂ ਨੇ ਆਪਣਾ ਕਿਤੇ ਹੋਰ ਜਾ ਕੇ ਰਹਿਣਾ ਤੇ ਉਹਨਾਂ ਦੀ ਮਦਦ ਲਈ ਇਹ ਬਣਿਆ ਸੀਗਾ ਪ੍ਰੋਪੋਜੀਸ਼ਨ। ਸੋ ਜਾਣੀ ਕਿ ਇਹਦੇ ਹੱਕ ਦੇ ਨਾਲ ਵਿਰੋਧ ਜਾਂ ਤੁਸੀਂ ਇਹ ਗੱਲਾਂ ਜ਼ਰੂਰ ਸੋਚੋ ਕਿ ਜਾਣੀ ਕਿ ਐਗਜ਼ੈਕਟਲੀ ਲਿਖਿਆ ਗਿਆ। ਜੀ। ਸੋ ਪ੍ਰੋਪੋਜੀਸ਼ਨ ਜੇ 20 ਦੀ ਹੁਣ ਜੇ ਆਪਾਂ ਗੱਲ ਕਰੀਏ ਤਾਂ ਪ੍ਰੋਪੋਜੀਸ਼ਨ 20 ਕਹਿੰਦੀ ਆ ਜਿਹੜੀ ਪੈਰੋਲ ਵਾਇਲੇਸ਼ਨਸ ਜਿਨ੍ਹਾਂ ਨੇ ਬਾਰ-ਬਾਰ ਰਿਪੀਟਡਲੀ ਵਾਇਲੇਟ ਕੀਤੀਆਂ ਸੋ ਉਸ ਦੇ ਨਾਲ ਸੰਬੰਧਿਤ ਆ। ਸੋ ਇਹ ਕ੍ਰਾਈਮ ਦੇ ਨਾਲ ਸੰਬੰਧਿਤ ਪ੍ਰੋਪੋਜੀਸ਼ਨ ਆ। ਸੋ ਕੀ ਪ੍ਰੋਪੋਜੀਸ਼ਨ ਆਖਦੀ ਹੈ ਹਰਫਤਿਹ ਵੀ ਇਹਦੇ ਵਿੱਚ ਪੈਨਲਟੀਜ਼ ਵਧਾਉਣ ਦੀ ਗੱਲ ਹੈਗੀ ਆ? ਹਾਂਜੀ, ਉਹ ਕਹਿੰਦੇ ਵੀ ਪਿਛਲੇ ਕੁਝ ਸਾਲਾਂ ਵਿੱਚ ਕੈਲੀਫੋਰਨੀਆ ਵੱਲੋਂ ਕਾਨੂੰਨ ਪਾਸ ਕੀਤੇ ਗਏ ਨੇ ਵੀ ਜਿਹੜੇ ਕੁਝ ਅਪਰਾਧ ਸੀ ਜਿਵੇਂ ਥੋੜੀ ਪ੍ਰਾਪਰਟੀ ਕ੍ਰਾਈਮ ਵਗੈਰਾ ਨਾ ਉਹ ਫੈਲਨੀ ਤੋਂ ਹੇਠਾਂ ਮਿਸਡਮੀਨਰ ਮੰਨੇ ਜਾਂਦੇ ਨੇ ਤੇ ਉਹ ਕਹਿੰਦੇ ਵੀ ਜੇ ਇਹਨਾਂ ਅਪਰਾਧਾਂ ਵਿੱਚ ਮਿਸਡਮੀਨਰ ਹੋਣ ਕਰਕੇ ਪੈਰੋਲ ਲੈਣੀ ਸੌਖੀ ਹੋਈ ਆ ਤਾਂ ਉਹ ਕਹਿੰਦੇ ਵੀ ਜਿਹੜੇ ਇਹ ਅਪਰਾਧ ਨੇ ਇਹਨਾਂ ਦੀ ਜਿਹੜੀ ਪੈਰੋਲ ਤੋੜਨ ਦੀ ਲਈ ਜਿਹੜੀ ਸਜ਼ਾ ਹੋਊਗੀ ਜਾਂ ਪੈਰੋਲ ਤੋੜਨ ਦਾ ਜੁਰਮਾਨਾ ਉਹ ਵਧਾ ਦਿੱਤੇ ਜਾਣਗੇ। ਇਹਨੂੰ ਇਹਦੇ ਹੱਕ 'ਚ ਮੇਨਲੀ ਹੈਗੇ ਨੇ ਰਿਪਬਲਿਕਨ ਪਾਰਟੀ ਤੇ ਕਾਂਗਰਸਮੈਨ ਡੇਵਿਨ ਨਿਊਨੈਸ ਜਿਹੜੇ ਕਿ ਸੈਂਟਰਲ ਵੈਲੀ ਤੋਂ ਆਪਣੇ ਹੈਗੇ ਨੇ ਕਾਂਗਰਸਮੈਨ ਨੇ ਤੇ ਉਸ ਤੋਂ ਇਲਾਵਾ ਅਸੈਂਬਲੀ ਮੈਂਬਰ ਜਿਮ ਕੂਪਰ ਤੇ ਵਿੰਸ ਫੌਂਗ ਸ਼ਾਮਲ ਨੇ। ਉਹ ਕਹਿੰਦੇ ਵੀ ਇਹਨੂੰ ਪਾਸ ਹੋਣ ਨਾਲ ਕਾਰ ਚੋਰੀ ਤੇ ਦੁਕਾਨਾਂ 'ਚ ਜਿਵੇਂ ਪ੍ਰਾਪਰਟੀ ਚੋਰੀ ਕਰਨ ਦੀ ਜਿਹੜੀ ਹੈਗੀ ਆ ਦਾਰਾ ਉਹ ਘਟੂਗੀ ਕਿਉਂਕਿ ਇਹਦੇ ਲਈ ਸਜ਼ਾ ਵੱਧ ਜੂਗੀ ਜਾਂ ਤੇ ਜਿਹੜੇ ਦੇ ਉਲਟ ਨੇ ਉਹਨਾਂ 'ਚ ਗਵਰਨਰ ਗੈਵਿਨ ਨਿਊਸਮ ਤਾਂ ਹੈਗੇ ਨੇ ਪਰ ਜੈਰੀ ਬਰਾਊਨ ਵੀ ਇਹਦੇ ਬਹੁਤ ਉਲਟ ਨੇ। ਤੇ ਉਹ ਉਸ ਤੋਂ ਇਲਾਵਾ ਜਿਹੜੀਆਂ ਨੌਜਵਾਨ ਜਥੇਬੰਦੀਆਂ ਨੇ ਯੂਨੀਅਨ ਨੇ ਉਹ ਕਹਿੰਦੀਆਂ ਨੇ ਵੀ ਅਪਰਾਧ ਦੀ ਸਜ਼ਾ ਵਧਾਉਣ ਨਾਲ ਅਪਰਾਧ ਘੱਟਦੇ ਨਹੀਂ ਹੈਗੇ ਸਗੋਂ ਤੇ ਜਿਹੜੀਆਂ ਘੱਟ ਗਿਣਤੀ ਕਮਿਊਨਿਟੀਆਂ ਨੇ ਪਛੜੇ ਵਰਗ ਨੇ ਉਹਨਾਂ ਤੇ ਵਧੇਰੇ ਲੋਕ ਜੇਲ੍ਹ 'ਚ ਜਾਂਦੇ ਨੇ ਮਾੜੇ ਮੋਟੇ ਅਪਰਾਧ ਲਈ ਵੀ। ਮੈਂ ਇੱਥੇ ਆਪਾਂ ਪਹਿਲਾਂ ਵੀ ਤੁਸੀਂ ਗੱਲ ਕਰ ਰਹੇ ਸੀ ਜਿਵੇਂ ਜੋ ਬਾਈਡਨ ਉਹਨਾਂ ਨੇ ਕ੍ਰਾਈਮ ਕਾਨੂੰਨ ਪਾਸ ਕੀਤੇ 80 90 ਜਿਹੜੇ ਕਾਨੂੰਨ ਪਾਸ ਹੋਏ ਉਦੋਂ
ਉਹ ਇਹੋ ਜਿਹੇ ਪਾਸ ਹੋਏ, ਮੰਨ ਲਓ ਜੇ ਤੁਸੀਂ ਕਰੈਕ ਵਰਤਦੇ ਸੀ ਤਾਂ ਤੁਹਾਨੂੰ ਸਿੱਧੀ ਸਜ਼ਾ, ਪਰ ਕਰੈਕ ਵੱਧ ਵਰਤੀ ਜਾਂਦੀ ਸੀਗੀ ਕਾਲੇ ਅਮਰੀਕਨ ਕਮਿਊਨਿਟੀ ਵਿੱਚ। ਜੇ ਤੁਸੀਂ ਕੋਕੇਨ ਵਰਤਦੇ ਸੀ ਤੁਹਾਨੂੰ ਘੱਟ ਸਜ਼ਾ, ਉਹ ਗੋਰਿਆਂ ਵੱਲੋਂ ਵੱਧ ਵਰਤੀ ਜਾਂਦੀ ਸੀ। ਸੋ ਇਹ ਚੀਜ਼ਾਂ ਯਾਨੀ ਕਿ ਇਹਨਾਂ ਚੀਜ਼ਾਂ ਦਾ ਇਫੈਕਟ ਦੇਖਣ ਨੂੰ 2-3 ਜਨਰੇਸ਼ਨ ਲੱਗ ਗਈਆਂ। 20-30 ਸਾਲ ਬਾਅਦ ਉਹਨਾਂ ਨੂੰ ਸਮਝ ਆਇਆ ਕਿ ਕਿ ਇਹਨਾਂ ਦਾ ਕਿੰਨਾ ਮਾੜਾ ਅਸਰ ਹੋਇਆ। ਉਹਨਾਂ ਨੂੰ ਤਾਂ ਇਹ ਕ੍ਰਾਈਮ ਦੇ ਕਾਨੂੰਨ ਫੈਡਰਲ ਲੈਵਲ ਉੱਤੇ 100 ਸੈਨੇਟ ਵਿੱਚ 100 ਨੇ ਹੱਕ ਚ ਪਾਸ ਕਰਤੇ ਸੀਗੇ। ਸੋ ਉਹਨਾਂ ਨੇ ਦੇਖੇ, ਸੋਚਿਆ ਨਹੀਂ ਵੀ ਇਹਦਾ ਅਸਰ ਮਾਈਨੋਰਿਟੀ ਕਮਿਊਨਿਟੀ ਦਾ ਕਿੰਨਾ ਪੈ ਰਿਹਾ, ਕਿੰਨਾ ਪਊਗਾ। ਤੇ ਹੁਣ ਆਪਾਂ ਫਲੋਰੀਡਾ ਚ ਦੇਖਿਆ 2018 ਚ ਉਹਨਾਂ ਨੇ ਪਾਸ ਕੀਤਾ ਕਾਨੂੰਨ ਕਿ ਜਿਹੜੇ ਫੈਲਨ ਨੇ, ਅਨਲੈਸ ਉਹ ਮਰਡਰ ਜਾਂ ਸੈਕਸ਼ੂਅਲ ਅਸਾਲਟ ਦੇ ਅਧੀਨ ਫੈਲਨ ਸੀਗੇ, ਜਿਹੜੇ ਫੈਲਨ ਨੇ ਉਹ ਦੁਬਾਰਾ ਵੋਟ ਪਾ ਸਕਣ। ਉਹਨਾਂ ਨੇ 2/3 ਬਹੁਮਤ ਨਾਲ ਫਲੋਰੀਡਾ ਦੇ ਵੋਟਰਾਂ ਨੇ ਉਹ ਪਾਸ ਕਰਤਾ ਕਿ ਹਾਂ ਭਾਈ ਫੈਲਨਾਂ ਨੂੰ ਉਹ ਸਜ਼ਾ ਪੂਰੀ ਕਰ ਚੁੱਕੇ ਨੇ, ਆਲਮੋਸਟ 10 ਲੱਖ ਲੋਕ, ਤੇ ਉਹਨਾਂ ਨੂੰ ਦੁਬਾਰਾ ਵੋਟ ਪਾਉਣ ਦੀ ਹੋਣੀ ਮਿਲਣੀ ਚਾਹੀਦੀ ਆ। ਕੈਲੀਫੋਰਨੀਆ ਉੱਥੇ ਫਲੋਰੀਡਾ ਰਿਪਬਲਿਕਨਸ ਨੇ ਕੀ ਕੀਤਾ ਕਿ ਉਹ ਕਹਿੰਦੇ ਵੀ ਇਹਨਾਂ ਨੂੰ ਫਾਈਨ ਵੀ ਪੇ ਕਰਨੇ ਚਾਹੀਦੇ ਨੇ, ਜੇ ਫਾਈਨ ਨਹੀਂ ਪੇ ਕਰਨਗੇ ਸਜ਼ਾ ਪੂਰੀ ਨਹੀਂ ਮੰਨੀ ਜਾਊਗੀ, ਪਰ ਅਸੀਂ ਇਹ ਦੱਸਣਾ ਨਹੀਂ ਹੈਗਾ ਇਹਨਾਂ ਨੂੰ ਕਿ ਕਿੰਨਾ ਫਾਈਨ ਆ। ਸੋ ਇੱਕ ਤਰੀਕੇ ਨਾਲ ਤੱਕ ਹੈ ਨਾ ਵੀ ਤੁਸੀਂ ਦੇਖਿਆ ਜਾਵੇ ਨਾ ਵੀ ਇੱਕ ਤਰੀਕੇ ਨਾਲ ਹੈ ਤਾਂ ਕਿਸੇ ਹੱਦ ਤੱਕ ਮਤਲਬ ਜੇ ਸ਼ਰਮ ਤੱਕ ਹੀ ਆ ਕਿ ਤੁਸੀਂ ਫਾਈਨ ਪੇ ਕਰੋ ਪਰ ਤੁਹਾਨੂੰ ਦੱਸਣਾ ਨਹੀਂ ਹੈਗਾ ਤੁਹਾਡਾ ਫਾਈਨ ਕਿੰਨਾ ਬਣਦਾ। ਜੀ। ਸੋ ਇਹ ਜਿਹੜੀ ਪ੍ਰੋਪੋਜੀਸ਼ਨ ਜਿਹੜੀ 20 ਉਹ ਇਹ ਕਹਿੰਦੀ ਆ ਵੀ ਜਿਹੜਾ ਕੋਈ ਕ੍ਰਾਈਮ ਨੂੰ ਬਾਰ-ਬਾਰ ਜਿਹੜਾ ਕਰ ਰਿਹਾ, ਬਾਰ-ਬਾਰ ਪੈਰੋਲ ਦੀਆਂ ਵਾਇਲੇਸ਼ਨ ਕਰ ਰਿਹਾ ਆ, ਉਹਨਾਂ ਦੇ ਲਈ ਜਿਹੜੇ ਸਖਤ ਫਾਈਨ ਪੈਨਲਟੀਜ਼ ਜਿਹੜੀਆਂ ਉਹ ਹੋਰ ਹੋਣ, ਅਤੇ ਜਿਹੜੇ ਹੱਕ ਵਾਲੇ ਆ ਜਿਨ੍ਹਾਂ 'ਚ ਡੇਵਿਨ ਨਿਊਨਸ ਵੀ ਹੈਗੇ ਨੇ ਕਾਂਗਰਸਮੈਨ, ਅਤੇ ਹੋਰ ਵੀ ਕਈ ਅਸੈਂਬਲੀਮੈਨ ਵਿੰਸ ਫੋਂਗ, ਜਿਮ ਕੂਪਰ, ਉਹ ਕਹਿੰਦੇ ਨੇ ਵੀ ਇੱਦਾਂ ਕਰਨ ਦੇ ਨਾਲ ਜਿਹੜੇ ਇੱਦਾਂ ਦੀਆਂ ਵਾਰਦਾਤਾਂ ਜਿਹੜੀਆਂ ਉਹ ਘਟਣਗੀਆਂ ਅਤੇ ਜਿਹੜਾ ਸਮਾਜ ਦੇ ਵਿੱਚ ਸੁਧਾਰ ਜਿਹੜਾ ਉਹ ਆ ਸਕਦਾ ਆ। ਅਤੇ ਇੱਕ ਗੱਲ ਹੋਰ ਵੀ ਜਿਹਦੇ ਵਿਰੋਧੀ ਕਹਿੰਦੇ ਨੇ ਕਿ ਜੇਲ੍ਹ ਵਿੱਚ ਬੰਦੇ ਨੂੰ ਰੱਖਣ ਲਈ ਬਹੁਤ ਪੈਸੇ ਦੀ ਲੋੜ ਪੈਂਦੀ ਹੈ। ਜਿਵੇਂ ਇੱਕ ਬੰਦੇ ਨੂੰ ਇੱਕ ਦਿਨ ਦਾ ਖਰਚਾ, ਮੈਂ ਭੁੱਲ ਗਿਆ, ਆਈ ਥਿੰਕ $2-3-4,000 ਦਾ ਖਰਚਾ ਇੱਕ ਦਿਨ ਲਈ ਜੇਲ੍ਹ ਰੱਖਣ ਦਾ। ਉਹ ਕਹਿੰਦੇ ਉਹ ਬੰਦੇ ਨੂੰ ਜਿਹੜਾ ਜੇਲ੍ਹ 'ਚ ਰੱਖਣ ਦਾ ਖਰਚਾ ਉਹ ਵੀ ਟੈਕਸ ਪੇਅਰ ਨਹੀਂ ਦੇਣਾ ਇਨ ਦੀ ਐਂਡ। ਤੇ ਮੈਂ ਇਹਦੇ ਹੱਕ ਜਾਂ ਵਿਰੋਧ 'ਚ ਇਹ ਨਹੀਂ ਕਹਿ ਰਿਹਾ ਵੀ ਤੁਸੀਂ ਕਿਸ ਪਾਸੇ ਵੋਟ ਪਾਓ, ਵੀ ਮੈਂ ਸਿਰਫ ਇੰਨਾ ਕਹਿ ਰਿਹਾ ਕਿ ਤੁਹਾਨੂੰ ਇੱਕਦਮ ਪਿੱਛੇ ਹੋ ਕੇ ਦੇਖਣਾ ਪੈਂਦਾ ਕਈ ਵਾਰ ਕਿ ਹੋ ਕੀ ਰਿਹਾ ਇੱਥੇ ਤੇ ਉਹਦਾ ਅਸਰ ਲੌਂਗ ਰਨ 'ਚ ਕੀ ਹੋਵੇਗਾ। ਜੀ ਬਿਲਕੁਲ। ਸੋ ਜਿਹੜੇ ਇਹਦੇ ਵਿਰੋਧ ਵਾਲੇ ਆ ਉਹ ਕਹਿੰਦੇ ਵੀ ਨਹੀਂ, ਜਿਹੜੇ ਪਿਛੜੇ ਵਰਗ ਆ ਜਾਂ ਜਿਹੜੀਆਂ ਖਾਸ ਕਰਕੇ ਬਲੈਕ ਜਾਂ ਲਟੀਨੋ ਕਮਿਊਨਿਟੀਜ਼ ਆ, ਉਹਨਾਂ 'ਤੇ ਇਸ ਦੇ ਅਸਰ ਜਿਹੜੇ ਉਹ ਭੈੜੇ ਹੋਣਗੇ ਅਤੇ ਉਹ ਮੁੜ ਦੁਬਾਰਾ ਜਿਹੜੇ ਉਹਨਾਂ ਨੂੰ ਉੱਠਣ ਦੇ ਵਿੱਚ ਇੱਕ ਹਿਸਾਬ ਦੇ ਨਾਲ ਮੁਸ਼ਕਿਲਾਂ ਜਿਹੜੀਆਂ ਉਹ ਆਉਣਗੀਆਂ, ਅਤੇ ਇਨ ਦੀ ਐਂਡ ਜਿਹੜਾ ਲੋਕਾਂ ਨੂੰ ਜੇਲ੍ਹਾਂ ਦੇ ਵਿੱਚ ਰੱਖਣਾ ਆ ਉਹਦਾ ਖਰਚਾ ਟੈਕਸ ਪੇਅਰ ਦੇ ਉੱਤੇ ਆ। ਅਤੇ ਨਾਲ ਲੋਕ ਤਾਂ ਇਹ ਵੀ ਗੱਲ ਫਿਰ ਜੋੜ ਕੇ ਕਹਿੰਦੇ ਆ ਵੀ ਜਿਹੜੇ ਫਾਰ ਬੈਨੀਫਿਟ ਫਾਰ ਪ੍ਰੋਫਿਟ ਜਿਹੜੀਆਂ ਜੇਲ੍ਹਾਂ ਆ ਉਹਨਾਂ ਨੂੰ ਇਸ ਦਾ ਜਿਹੜਾ ਜ਼ਿਆਦਾ ਫਾਇਦਾ ਹੀ ਫਾਇਦਾ ਆ, ਜਿੰਨੇ ਜ਼ਿਆਦਾ ਲੋਕ ਜਿਹੜੇ ਉਹ ਜੇਲ੍ਹਾਂ ਦੇ ਵਿੱਚ ਰਹਿੰਦੇ ਹੈਗੇ ਨੇ। ਸੋ ਪ੍ਰੋਪੋਜੀਸ਼ਨ 21 ਦੇ ਉੱਤੇ ਜੇ ਗੱਲ ਕਰੀਏ, ਰੈਂਟ ਕੰਟਰੋਲ ਦੇ ਨਾਲ ਜਿਹੜਾ ਹਾਊਸਿੰਗ ਦੇ ਨਾਲ ਜਿਹੜਾ ਸੰਬੰਧਿਤ ਆ, ਉਹ ਕਹਿੰਦੇ ਵੀ 21ਵੀਂ ਪ੍ਰੋਪੋਜੀਸ਼ਨ ਦੇ ਨਾਲ ਜਿਹੜੀਆਂ ਲੋਕਲ ਗੌਰਮੈਂਟਸ ਆ ਜਿੱਦਾਂ ਸਿਟੀਜ਼ ਕਾਊਂਟੀਜ਼ ਦੀਆਂ, ਸ਼ਾਇਦ ਉਹਨਾਂ ਨੂੰ ਮੌਕਾ ਹੋਊਗਾ ਵੀ ਇਹ ਜਿਹੜੇ ਰੈਂਟ ਕੰਟਰੋਲ ਹਾਊਸਿੰਗ ਦੇ ਉੱਤੇ ਉਹ ਲਾਗੂ ਕਰ ਸਕਣ। ਸੋ ਇਹ ਕੀ ਆਖਦੀ ਆ? ਸੋ ਪ੍ਰੋਪੋਜੀਸ਼ਨ 21 ਵਰਗਾ ਇੱਕ ਪ੍ਰੋਪੋਜੀਸ਼ਨ 2018 ਵਿੱਚ ਵੀ ਆਇਆ ਸੀ ਜੋ ਕਿ ਪਾਸ ਨਹੀਂ ਸੀ ਹੋਇਆ ਉਦੋਂ, ਤੇ ਉਦੋਂ ਕਰੀਬ ਆਈ ਥਿੰਕ 60% ਲੋਕਾਂ ਨੇ ਉਹਦੇ ਉਲਟ ਵੋਟ ਪਾਈ ਸੀ ਜੀ। ਤੇ ਪ੍ਰੋਪੋਜੀਸ਼ਨ 21 ਮੁਤਾਬਕ ਜਿਹੜੀਆਂ ਸਿਟੀ ਸਰਕਾਰਾਂ ਨੇ, ਸਿਟੀ ਗਵਰਨਮੈਂਟਸ ਨੇ 15 ਸਾਲ ਤੋਂ ਵੱਧ ਜਿਹੜੀਆਂ ਪੁਰਾਣੀਆਂ ਇਮਾਰਤਾਂ ਨੇ ਉਹਨਾਂ ਦੇ ਕਿਰਾਏ ਕੰਟਰੋਲ ਕਰਨ ਲਈ ਉਹਨਾਂ ਨੂੰ ਹੱਕ ਮਿਲੂਗਾ। ਸੋ ਪਰ ਉਹ ਲੋਕ ਜਿਹੜੇ 2 ਜਾਂ 2 ਤੋਂ ਘੱਟ ਇਮਾਰਤਾਂ ਦੇ ਮਾਲਕ ਨੇ ਉਹਨਾਂ ਦੇ ਕਿਰਾਏ ਤੇ ਅਸਰ ਨਹੀਂ ਪਊਗਾ। ਹੁਣ ਇਹ ਨਹੀਂ ਹੋਊਗਾ ਵੀ ਤੁਹਾਡੇ ਕੋਲ 2 ਘਰ ਨੇ, ਤੁਸੀਂ ਰੈਂਟ ਤੇ ਦਿੱਤੇ ਹੋਏ ਨੇ, ਤੁਹਾਡਾ ਰੈਂਟ ਕੰਟਰੋਲ ਹੋ ਜਾਊਗਾ। ਤੇ ਜੇ ਜਾਂ ਤੁਹਾਡੇ ਕੋਲ 2 ਬਿਲਡਿੰਗਾਂ ਨੇ, ਅਪਾਰਟਮੈਂਟ 2 ਵੱਡੀਆਂ ਬਿਲਡਿੰਗਾਂ ਨੇ, ਕਈ ਵਾਰ ਦੇਖਿਆ ਵੀ ਲੋਕਾਂ ਕੋਲ 12 ਅਪਾਰਟਮੈਂਟ ਦੀ ਬਿਲਡਿੰਗ ਹੁੰਦੀ ਆ ਤੇ 2 ਬਿਲਡਿੰਗਾਂ ਨੇ, ਉਹਦਾ ਰੈਂਟ ਨਹੀਂ ਕੰਟਰੋਲ ਹੋ ਸਕਦਾ। ਸੋ ਇਹ ਕਹਿ ਰਹੇ ਨੇ ਵੀ ਜਿਹੜੇ ਵੱਡੇ ਅਪਾਰਟਮੈਂਟ ਤੇ ਵੱਡੀਆਂ ਕੰਪਨੀਆਂ ਨੇ, ਇਹਨਾਂ ਦੇ ਕਾਫੀ ਰੈਂਟ ਵੱਧਦੇ ਨੇ ਹਰ ਸਾਲ, ਉਹਨਾਂ ਦੇ ਕੰਟਰੋਲ ਕਰਨ ਲਈ ਬਣੀ ਆ। ਇਹਦੇ ਹੱਕ 'ਚ ਸੈਨੇਟਰ ਬਰਨੀ ਸੈਂਡਰਸ ਅਤੇ ਕੈਲੀਫੋਰਨੀਆ ਡੈਮੋਕ੍ਰੇਟ ਪਾਰਟੀ ਸ਼ਾਮਲ ਨੇ। ਉਹ ਕਹਿੰਦੇ ਵੀ ਕਿਰਾਏ ਬਹੁਤ ਤੇਜ਼ੀ ਨਾਲ ਵੱਧਦੇ ਜਾ ਰਹੇ ਨੇ ਕੈਲੀਫੋਰਨੀਆ ਵਿੱਚ। ਪਿਛਲੇ ਦੇਖਿਆ ਜਾਵੇ ਪਿਛਲੇ 1 ਦਹਾਕੇ 'ਚ ਆਈ ਥਿੰਕ ਦੁੱਗਣੇ ਤਿੱਗਣੇ ਹੋ ਚੁੱਕੇ ਨੇ। ਤੇ ਇਸ ਨਾਲ ਕਹਿੰਦੇ ਜਿਹੜੇ ਲੋਕ ਹੋਮਲੈਸ ਨੇ ਉਹਨਾਂ ਦੀ ਗਿਣਤੀ ਘਟਾਉਣ 'ਚ ਮਦਦ ਆਊਗੀ। ਤੇ ਜਿਹੜੇ ਉਲਟ ਨੇ ਐਕਚੁਅਲੀ ਇਹਦੇ ਉਲਟ ਗਵਰਨਰ ਗੈਵਿਨ ਨਿਊਸਮ ਨੇ, ਉਹ ਕਹਿੰਦੇ ਵੀ ਇਹਦੇ ਨਾਲ ਯਾਨੀ ਕਿ ਕੰਟਰੋਲ ਕੋਈ ਖਾਸ ਫਾਇਦਾ ਨਹੀਂ ਹੋਣ ਲੱਗਿਆ ਸਕਦਾ। ਤੇ ਇਹਦੇ ਨਾਲ ਕੀ ਹੋਊਗਾ, ਜਿਹੜੀਆਂ ਹੋਰ ਘਰ ਬਣਨੇ ਚਾਹੀਦੇ ਨੇ ਉਹ ਕੰਪਨੀਆਂ ਘਰ ਨਹੀਂ ਬਣਾਉਣਗੀਆਂ, ਉਹ ਬਿਲਡਿੰਗਾਂ ਨਹੀਂ ਬਣਾਉਣਗੀਆਂ, ਇਹਦਾ ਲੌਂਗ ਟਰਮ ਨੁਕਸਾਨ ਆ। ਸੋ ਇਹ ਦੇਖਣ ਵਾਲੀ ਗੱਲ ਆ ਨਾ ਕਿ ਤੁਸੀਂ ਵੀ ਇਹਦੇ ਹੱਕ 'ਚ ਬਰਨੀ ਸੈਂਡਰਸ ਆ, ਇਹਦੇ ਉਲਟ ਗੈਵਿਨ ਨਿਊਸਮ ਆ, ਦੋਨੋਂ ਡੈਮੋਕ੍ਰੈਟਿਕ ਪਾਰਟੀ ਦੇ ਵੱਡੇ ਨੇਤਾ ਨੇ।
ਤੁਸੀਂ ਕਿੱਧਰ ਜਾਣਾ। ਆਪੋ ਸਾਹਮਣੇ ਜਿਹੜੇ ਆ ਉਹ ਜਿਹੜੇ ਆਮੋ ਸਾਹਮਣੇ ਜਿਹੜੇ ਇੱਕੋ ਪਾਰਟੀ ਦੇ ਬੰਦੇ ਜਿਹੜੇ ਇਸ ਪ੍ਰੋਪੋਜੀਸ਼ਨ ਨੂੰ ਲੈ ਕੇ ਜਿਹੜੇ ਉਹ ਡਟੇ ਹੋਏ ਨੇ, ਆਮੋ ਸਾਹਮਣੇ ਹੈਗੇ ਨੇ। ਸੋ ਇਹ ਜਿਹੜਾ ਰੈਂਟ ਕੰਟਰੋਲ ਨੂੰ ਆ, ਜਿੱਦਾਂ ਪਿਛਲੀ ਵਾਰੀ ਸੋਚਿਆ ਇਹ ਜਾ ਰਿਹਾ ਸੀਗਾ ਵੀ ਉਹ ਜਿਹੜੀ ਪ੍ਰੋਪੋਜੀਸ਼ਨ ਆਸਾਨੀ ਦੇ ਨਾਲ ਪਾਸ ਹੋ ਜਾਣੀ ਹੈ, ਕਿਉਂਕਿ ਵੀ ਰੈਂਟਰ ਜ਼ਿਆਦਾ ਨੇ, ਲੈਂਡਲੋਰਡ ਜਿਹੜੇ ਉਹ ਘੱਟ ਨੇ, ਪਰ ਉਹ ਜਿਹੜੀ ਪ੍ਰੋਪੋਜੀਸ਼ਨ ਜਿਹੜੀ ਉਹ ਪਿੱਛੇ ਰਹਿ ਗਈ, ਕਿਉਂਕਿ ਉਦੋਂ ਫਿਰ ਲੋਕਾਂ ਨੂੰ ਸੀਗਾ ਵੀ ਜੇ ਇੱਦਾਂ ਹੋਇਆ ਤਾਂ ਕਿਰਾਏ ਜਿਹੜੇ ਉਹ ਵੱਧ ਜਾਣੇ ਆ। ਸੋ ਬਹੁਤ ਸਾਰੇ ਜਿਹੜੇ ਰੈਂਟਰਸ ਆ ਉਦੋਂ ਉਹਨਾਂ ਨੇ ਉਸ ਪ੍ਰੋਪੋਜੀਸ਼ਨ ਦੇ ਅਗੇਂਸਟ ਜਿਹੜੀ ਉਹ ਵੋਟ ਪਾਈ ਸੀਗੀ। ਇੱਕ ਗੱਲ ਮੈਂ ਆਖਰੀ ਜੋ 21 ਬਾਰੇ ਕਹਿਣੀ ਹੈ ਕਿ ਇਹਦੇ ਹੱਕ 'ਚ ਕਰੀਬ $40 ਮਿਲੀਅਨ ਖਰਚੇ ਗਏ ਨੇ ਵੱਖ-ਵੱਖ ਸੰਗਠਨਾਂ ਵੱਲੋਂ, ਤੇ ਇਹਦੇ ਉਲਟ $95 ਮਿਲੀਅਨ ਖਰਚੇ ਜਾ ਚੁੱਕੇ ਨੇ ਹੁਣ ਤੱਕ ਜਿਹੜੀਆਂ ਵੱਡੀਆਂ ਬਿਲਡਿੰਗਾਂ ਵਾਲੀ ਕੰਪਨੀਆਂ ਨੇ ਉਹਨਾਂ ਵੱਲੋਂ। ਸੋ ਇਹ ਵੀ ਤੁਹਾਨੂੰ ਦੇਖਣਾ ਪੈਂਦਾ ਕਿ ਕੌਣ ਕਿੱਥੇ ਕਿਵੇਂ ਪੈਸੇ ਖਰਚ ਕਰ ਰਹੇ। ਬਿਲਕੁਲ। ਪੈਸੇ ਖਰਚਣ ਦੀ ਗੱਲ ਕਰੀਏ ਤਾਂ ਜਿਹੜੀ ਅਗਲੀ ਪ੍ਰੋਪੋਜੀਸ਼ਨ ਉਹ ਕੈਲੀਫੋਰਨੀਆ ਦੇ ਇਤਿਹਾਸ ਦੀ ਸਭ ਤੋਂ ਮਹਿੰਗੀ ਪ੍ਰੋਪੋਜੀਸ਼ਨ ਜਿਹੜੀ ਆ ਉਹ ਨਿਬੜੀ ਆ। ਅਜੇ ਇਹ ਨਹੀਂ ਪਤਾ ਵੀ ਉਹ ਕਿਸ ਪਾਸੇ ਵੱਲ ਨੂੰ ਜਿਹੜਾ ਉਹ ਝੁਕਾਵ ਉਸ ਦੇ ਵਿੱਚ ਰਹਿਣਾ ਆ। ਰੀਸੈਂਟਲੀ ਜਿਹੜਾ AB5 ਇੱਕ ਬਿੱਲ ਪਾਸ ਹੋਇਆ ਸੀ, ਜਿਸ ਦੇ ਵਿੱਚ ਜਿਹੜੇ ਇੰਡੀਪੈਂਡੈਂਟ ਕੰਟਰੈਕਟਰਸ ਅਤੇ ਇੰਪਲੋਇਰਸ ਦਾ ਫਰਕ ਜਿਹੜਾ ਆ ਉਹ ਕਲਾਸੀਫਾਈ ਕੀਤਾ ਗਿਆ ਸੀਗਾ। ਉਸੇ ਦੇ ਤਹਿਤ ਊਬਰ, ਲਿਫਟ, ਪੋਸਟਮੇਟ, ਡੋਰ ਡੈਸ਼ ਇੱਦਾਂ ਦੀਆਂ ਜਿਹੜੀਆਂ ਕੰਪਨੀਆਂ ਦੇ ਨਾਲ ਕੰਮ ਕਰਨ ਵਾਲੇ ਜਿਹੜੇ ਲੋਕ ਸੀਗੇ, ਜਿਨ੍ਹਾਂ ਨੂੰ ਪਹਿਲਾਂ ਇੰਡੀਪੈਂਡੈਂਟ ਕੰਟਰੈਕਟਰ ਕਿਹਾ ਜਾਂਦਾ ਸੀਗਾ ਵੀ ਇਹ ਆਜ਼ਾਦ ਨੇ, ਆਪਣੀ ਮਰਜ਼ੀ ਦੇ ਨਾਲ ਕੰਮ ਕਰਦੇ ਨੇ, ਪਰ ਉਹ ਇੰਪਲੋਈ ਨਹੀਂ ਆ, ਉਹਨਾਂ ਨੂੰ ਇੰਪਲੋਈ ਦੇ ਵਜੋਂ ਜਿਹੜਾ ਉਹ ਦੇਖਿਆ ਜਾਣ ਲੱਗ ਗਿਆ ਸੀਗਾ AB5 ਦੇ ਤਹਿਤ। ਹੁਣ ਯੈਸ ਕਰਨ ਦੇ ਨਾਲ ਇਹ ਯੈਸ ਵਾਲਾ ਜਿਹੜਾ ਇਹ ਪ੍ਰੋਪੋਜੀਸ਼ਨ ਆ, ਇਹ ਊਬਰ, ਲਿਫਟ ਅਤੇ ਇਹਨਾਂ ਸਾਰਿਆਂ ਨੇ ਜਿਹੜੀ ਉਹ ਲੈ ਕੇ ਆਂਦੀ ਆ ਵੀ ਨਹੀਂ, ਇਹਨਾਂ ਨੂੰ ਇੰਪਲੋਈ ਨਹੀਂ, ਇਹਨਾਂ ਨੂੰ ਅਸੀਂ ਇੰਡੀਪੈਂਡੈਂਟ ਕੰਟਰੈਕਟਰ ਦੇ ਵਜੋਂ ਹੀ ਜਿਹੜੇ ਦੇਖਣਾ ਚਾਹੁੰਦੇ ਆ। ਪਰ ਇਹਦੇ ਨੋ ਵਾਲੇ ਜਿਹੜੇ ਕਹਿੰਦੇ ਵੀ ਨਹੀਂ, ਇਹਨਾਂ ਨੂੰ ਇੰਪਲੋਈ ਦਾ ਦਰਜਾ ਜਿਹੜਾ ਉਹ ਦੇਣਾ ਚਾਹੀਦਾ ਤਾਂ ਜੋ ਇਹਨਾਂ ਨੂੰ ਬਣਦੀਆਂ ਸਹੂਲਤਾਂ ਆ ਇੰਪਲੋਈ ਵਾਲੀਆਂ ਉਹਨਾਂ ਨੂੰ ਮਿਲ ਸਕਣ। ਸੋ ਇਸ ਦੇ ਉੱਤੇ ਤਕਰੀਬਨ $190 ਮਿਲੀਅਨ ਹੁਣ ਤੱਕ ਕੈਲੀਫੋਰਨੀਆ ਦੇ ਇਤਿਹਾਸ ਦੇ ਵਿੱਚ ਸਭ ਤੋਂ ਜ਼ਿਆਦਾ ਖਰਚੇ ਜਾਣ ਵਾਲੇ ਜਿਹੜੇ ਡਾਲਰਾਂ ਦੇ ਵਿੱਚ ਜੇ ਰਾਸ਼ੀ ਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ ਇਸ ਨੂੰ ਜਿਹੜਾ ਉਹ ਦੇਖਿਆ ਗਿਆ ਆ। ਸੋ ਯੈਸ ਵਾਲੇ ਇਹ ਊਬਰ, ਲਿਫਟ ਕੰਪਨੀਆਂ ਵਾਲੇ ਆ ਜਿਹੜੇ ਕਹਿੰਦੇ ਵੀ ਨਹੀਂ, ਇਹਨਾਂ ਨੂੰ ਆਪਾਂ ਇੰਡੀਪੈਂਡੈਂਟ ਕੰਟਰੈਕਟਰ ਦੇ ਵਜੋਂ ਹੀ ਦੇਖਣਾ ਆ, ਅਤੇ ਨੋ ਵਾਲੇ ਆ ਉਹ ਕਹਿੰਦੇ ਵੀ ਨਹੀਂ, ਇਹਨਾਂ ਨੂੰ ਇੰਡੀਪੈਂਡੈਂਟ ਕੰਟਰੈਕਟਰ ਨਹੀਂ, ਇਹਨਾਂ ਨੂੰ ਇੰਪਲੋਈ ਬਣਾਓ ਤਾਂ ਜੋ ਇਹਨਾਂ ਨੂੰ ਹੈਲਥ ਦੀਆਂ ਅਤੇ ਜਿਹੜੇ ਵਰਕਰ ਕੰਪਨਸੇਸ਼ਨ, ਜਿਹੜੀ ਵਕੇਸ਼ਨ ਪੇ, ਇੱਦਾਂ ਦੀਆਂ ਚੀਜ਼ਾਂ ਜਿਹੜੀਆਂ ਆ ਉਹ ਮਿਲ ਸਕਣ। ਹਾਂਜੀ, ਇੱਥੇ ਇੱਕ ਗੱਲ ਹੋਰ ਦੇਖਣ ਵਾਲੀ ਹੈਗੀ ਆ ਵੀ ਇਹਦੇ ਹੱਕ 'ਚ ਜੇ ਆਪਾਂ ਦੇਖੀਏ ਤੁਹਾਨੂੰ ਤਾਂ ਮੇਰੇ ਨਾਲ ਵੱਧ ਪਤਾ ਹੋਵੇਗਾ ਵੀ ਅੱਜ ਤੋਂ ਜਦੋਂ 7-8 ਸਾਲ ਪਹਿਲਾਂ ਊਬਰ, ਲਿਫਟ ਸ਼ੁਰੂ ਹੋਈਆਂ, ਟੈਕਸੀ ਕੰਪਨੀਆਂ ਆਪਣੀਆਂ ਜੋ ਭਾਈਚਾਰੇ 'ਚ ਬਹੁਤ ਵੱਡੀ ਗੱਲ ਸੀ, ਉਹਨਾਂ ਨੂੰ ਤਹਿਸ ਨਹਿਸ ਕਰਕੇ ਰੱਖ ਦਿੱਤਾ। ਸੋ ਚਾਹੇ ਸਿਆਟਲ ਦੀ ਗੱਲ ਆ, ਚਾਹੇ ਨਿਊਯਾਰਕ ਦੀ ਗੱਲ ਆ, ਤੇ ਚਾਹੇ ਵੈਨਕੂਵਰ ਦੀ ਗੱਲ ਆ, ਉੱਥੇ ਆਪਣੇ ਭਾਈਚਾਰੇ ਨੇ ਕਾਫੀ ਜਥੇਬੰਦ ਹੋ ਕੇ ਲੋਕਲੀ ਤਰੀਕੇ ਨਾਲ ਵੀ ਸਿਟੀਆਂ ਉੱਤੇ ਪ੍ਰੈਸ਼ਰ ਪਾ ਕੇ ਊਬਰ ਤੇ ਲਿਫਟ ਨੂੰ ਕੰਟਰੋਲ ਕੀਤਾ ਵੀ ਇਹਨਾਂ ਨੂੰ। ਉੱਥੇ ਵੀ ਊਬਰ ਤੇ ਲਿਫਟ ਨੇ ਬਹੁਤ ਜ਼ੋਰ ਲਾਇਆ ਕਿ ਅਸੀਂ ਰੂਲ ਨਹੀਂ ਮੰਨਣੇ, ਜਾਂ ਪਰ ਉਹ ਜਥੇਬੰਦ ਹੋ ਗਏ ਟੈਕਸੀ ਵਾਲੇ, ਇੰਨੇ ਕੁ ਜਥੇਬੰਦ ਹੋ ਗਏ ਕਿ ਉਹਨਾਂ ਨੂੰ ਅਖੀਰ 'ਚ ਝੁਕਣਾ ਪੈ ਗਿਆ, ਸਰਕਾਰ ਨੂੰ ਝੁਕਣਾ ਪੈ ਗਿਆ ਲੋਕਾਂ ਡਿਮਾਂਡਾਂ ਅੱਗੇ। ਤੇ ਇੱਥੇ ਦੇਖਣ ਵਾਲੀ ਗੱਲ ਇਹ ਆ ਵੀ ਊਬਰ ਤੇ ਲਿਫਟ, ਡੋਰਡੈਸ਼ ਵਗੈਰਾ ਕਰੀਬ $200 ਬਿਲੀਅਨ ਖਰਚ ਰਹੇ ਨੇ ਇਸ ਨੂੰ ਪਾਸ ਕਰਨ ਵਿੱਚ। ਉਹ ਮੇਨ ਤੌਰ ਤੇ ਕੀ ਕਹਿ ਰਹੇ ਨੇ ਕਿ ਸਾਡੀ ਮਰਜ਼ੀ ਹੋਊ ਵੀ ਅਸੀਂ ਕਾਨੂੰਨ ਕਿਵੇਂ ਬਣਾਉਣੇ ਨੇ। ਮਤਲਬ ਮੈਂ ਅਗੇਨ ਇਸ ਹੱਕ ਜਾਂ ਵਿਰੋਧ ਦੀ ਗੱਲ ਨਹੀਂ ਕਰ ਰਿਹਾ, ਜੇ ਆਪਾਂ ਇੱਕ ਸਟੈਪ ਪਿੱਛੇ ਲੈ ਕੇ ਦੇਖੀਏ ਕਿ ਉਹ ਇਹ ਵੀ ਕਹਿ ਰਹੇ ਨੇ ਕਿ ਜੇ ਤੁਸੀਂ ਇਹ ਪਾਸ ਹੁੰਦਾ, ਇਹਨੂੰ ਫਿਊਚਰ 'ਚ ਰੱਦ ਕਰਨਾ, ਤਾਂ ਭਵਿੱਖ 'ਚ ਰੱਦ ਕਰਨ ਲਈ ਇਹਨੂੰ ਅਸੈਂਬਲੀ ਵਿੱਚ ਤੇ ਕੈਲੀਫੋਰਨੀਆ ਸੈਨੇਟ ਵਿੱਚ 7/8 ਸੀਗਾ ਵੀ ਬਹੁਮਤ ਦੀ ਲੋੜ ਪਊਗੀ। ਕੈਲੀਫੋਰਨੀਆ ਸੰਵਿਧਾਨ ਨੂੰ ਸੋਧ ਕਰਨੀ ਹੋਵੇ ਉਹਦੇ ਲਈ 7/8 ਬਹੁਮਤ ਦੀ ਲੋੜ ਨਹੀਂ ਪੈਂਦੀ, ਇਹਨੂੰ ਰੱਦ ਕਰਨ ਦੇ ਲਈ ਇਹ ਚਾਹੀਦੀ ਆ। ਸੋ ਜਾਣੀ ਕਿ ਸਾਨੂੰ ਇੱਕ ਕਈ ਵਾਰ ਦੇਖਣਾ ਪੈਂਦਾ ਕਿ ਇਹ ਕਿਸ ਦਾ ਹੱਕ ਆ। ਤੇ ਦੂਸਰੀ ਜੇ ਇੱਕ ਹੋਰ ਨਜ਼ਰੀਏ ਨਾਲ ਦੇਖਣਾ ਪਵੇ ਤਾਂ ਊਬਰ ਤੇ ਲਿਫਟ ਕਹਿ ਦਿੰਦੇ ਕਿ ਅਸੀਂ ਆਪਣੇ ਇੰਜੀਨੀਅਰਾਂ ਨੂੰ $1 ਲੱਖ ਦੇਣ ਨੂੰ ਤਿਆਰ ਆ, ਪਰ ਅਸੀਂ ਆਪਣੇ ਡਰਾਈਵਰਾਂ ਨੂੰ ਮਿਨੀਮਮ ਵੇਜ ਵੀ ਨਹੀਂ ਦੇਣੀ ਹੈਗੀ। ਇਹ ਵੀ ਸੋਚਣ ਵਾਲੀ ਗੱਲ ਆ ਨਾ। ਤੇ ਕਾਰੋਬਾਰ ਉਹਨਾਂ ਦਾ ਮੇਨ ਜਿਹੜਾ ਚੱਲਦਾ ਆ, ਜਿਹੜੇ ਲੋਕ ਸੜਕਾਂ ਦੇ ਉੱਤੇ ਨੇ, ਕੰਪਨੀ ਦਾ ਖੁਦ ਕੋਈ ਗੱਡੀ ਨਹੀਂ, ਗੱਡੀ ਵੀ ਜਿਹੜਾ ਚਲਾ ਰਿਹਾ ਆ ਉਸ ਦੀ ਆ, ਇੰਸ਼ੋਰੈਂਸ ਵੀ ਉਹ ਖੁਦ ਪੇ ਕਰ ਰਿਹਾ ਆ, ਤੇ ਉਹਦੀ ਮੇਨਟੇਨੈਂਸ ਦਾ ਖਰਚਾ ਵੀ ਉਸਦਾ ਖੁਦ ਦਾ ਹੈਗਾ ਆ। ਲਾਇਬਿਲਿਟੀ ਕੋਈ ਨਹੀਂ ਹੁੰਦਾ, ਜੇ ਐਕਸੀਡੈਂਟ ਹੁੰਦਾ ਕੋਈ ਊਬਰ ਜਾਂ ਲਿਫਟ ਦਾ, ਜਾਂ ਤੁਹਾਡੇ ਨਾਲ ਮੰਨ ਲਓ ਉਸ ਵਿੱਚ ਕੋਈ ਅਪਰਾਧ ਹੋ ਜਾਂਦਾ, ਜਾਂ ਉਹਦੀ ਜ਼ਿੰਮੇਵਾਰੀ ਡਰਾਈਵਰ ਦੇ ਸਿਰ ਉੱਤੇ ਆ, ਨਾ ਕਿ ਊਬਰ ਦੇ ਉੱਤੇ, ਨਾ ਊਬਰ ਲਿਫਟ ਦੇ ਸਿਰ ਤੇ। ਉਹ ਬੇਸਿਕਲੀ ਕਹਿ ਰਹੇ ਨੇ ਵੀ ਤੁਸੀਂ ਚਲਾਈ ਜਾਓ,
ਪੈਸੇ ਸਾਡੇ ਬਣੀ ਜਾਣ। ਹਮ। ਮੇਰੇ ਕੋਈ ਉਹਨਾਂ ਨੂੰ ਕੋਈ ਨਿੱਜੀ ਕੋਈ ਇਹੋ ਜਿਹੀ ਗੱਲ ਨਹੀਂ ਹੈਗੀ। ਸੋ ਡਾਲਰ ਹਰਫਤ ਇਹਨਾਂ ਨੇ ਬਹੁਤ ਖਰਚੇ ਨੇ, ਪਰ ਸਪੋਰਟ ਨਹੀਂ ਇਹਨਾਂ ਨੂੰ ਮਿਲ ਰਹੀ। ਇਹ ਜਿਹੜੇ ਲੇਟੈਸਟ ਜਿਹੜੀਆਂ ਚਰਚਾਵਾਂ ਇੱਦਾਂ ਦੀਆਂ ਜਿਹੜੀਆਂ ਸੁਣਨ ਨੂੰ ਜਿਹੜੀਆਂ ਮਿਲ ਰਹੀਆਂ ਨੇ, ਤਕਰੀਬਨ ਜਿੱਦਾਂ ਤੁਸੀਂ ਕਿਹਾ ਵੀ ਯੈਸ ਔਨ 22 ਵਾਲਿਆਂ ਨੇ ਹੁਣ ਤੱਕ $200 ਮਿਲੀਅਨ ਤਕਰੀਬਨ ਜਿਹੜੇ ਉਹ ਖਰਚ ਚੁੱਕੇ ਨੇ। ਪਰ ਜਿਹੜੇ ਆਮ ਲੋਕ ਆ ਉਹਨਾਂ ਦੇ ਭਲੇ ਵਾਲੀ ਗੱਲ ਆ, ਕਿਉਂਕਿ W2 ਦੇ ਉੱਤੇ ਕੰਮ ਕਰੋਗੇ ਤੁਸੀਂ, ਤੁਹਾਡੀ ਸੋਸ਼ਲ ਸਿਕਿਉਰਿਟੀ ਵੀ ਗੁੱਡ ਜਿਹੜੀ ਉਸ ਦੇ ਵਿੱਚ ਬਣੂਗੀ, ਤੁਹਾਨੂੰ ਇਸ ਦੇ ਵਿੱਚ ਹੈਲਥ ਇੰਸ਼ੋਰੈਂਸ ਵੀ ਜਿਹੜੀ ਉਹਨਾਂ ਨੂੰ ਦੇਣੀ ਪਊਗੀ, ਬ੍ਰੇਕ ਦੇਣੀ ਪਊਗੀ, ਓਵਰ ਟਾਈਮ ਹੁੰਦਾ ਆ, ਫਿਰ ਵਕੇਸ਼ਨ ਟਾਈਮ ਜਿਹੜੀ ਆ ਉਹ ਹੁੰਦੀ ਆ। ਰੱਬ ਨਾ ਕਰੇ ਕਿਸੇ ਦਾ ਕੋਈ ਐਕਸੀਡੈਂਟ ਹੋ ਜਾਂਦਾ ਆ ਅਤੇ ਜਾਂ ਕਿਸੇ ਦੀ ਮੌਤ ਹੋ ਜਾਂਦੀ ਆ, ਫਿਰ ਵਰਕਰ ਕੰਪਨਸੇਸ਼ਨ ਦੇ ਤਹਿਤ ਉਹਨਾਂ ਦੇ ਪਰਿਵਾਰਾਂ ਨੂੰ ਮਾਇਕ ਸਹਾਇਤਾ ਜਿਹੜੀ ਆ ਉਹ ਜਿਹੜੀ ਉਹ ਮਿਲ ਸਕਦੀ ਆ। ਸੋ ਇਹ ਇੱਕ ਫ਼ਰਕ ਹੁੰਦਾ ਆ ਇੰਡੀਪੈਂਡੈਂਟ ਕਾਂਟਰੈਕਟਰ ਦਾ ਅਤੇ ਉਹਦਾ। ਜਿਹੜੇ ਤੁਸੀਂ ਤੁਹਾਡੇ ਸਾਰਿਆਂ ਦੇ ਘਰਾਂ ਦੇ ਵਿੱਚ ਯੈਸ ਔਨ 22 ਦੇ ਬਹੁਤ ਸਾਰੇ ਪੈਂਫਲੇਟ ਆਏ ਹੋਣੇ ਆ। ਨੋ ਡਾਊਟ ਉਹ ਕਹਿੰਦੇ ਨੇ ਵੀ ਅਸੀਂ ਆਪਣੀ ਮਰਜ਼ੀ ਦੇ ਨਾਲ ਕੰਮ ਕਰ ਸਕਦੇ ਹਾਂ, ਜਿਹੜੇ ਉਹ ਹੱਕ ਵਾਲੇ ਆ। ਉਹਦੇ ਵਿੱਚ ਇਹ ਵੀ ਕਹਿੰਦੇ ਆ ਵੀ ਲੈ ਟੈਕਸੀਆਂ ਦੇ ਨਾਲੋਂ ਇਹ ਸਾਫ਼ ਸੁਥਰੀਆਂ ਹੁੰਦੀਆਂ ਆ, ਇਹਦੇ ਵਿੱਚ ਸਰਵਿਸ ਸਾਨੂੰ ਜਿਹੜੀ ਉਹ ਜ਼ਿਆਦਾ ਗੁੱਡ ਵੀ ਜਿਹੜੀ ਆ ਉਹ ਪ੍ਰਦਾਨ ਕਰ ਦੇਣੀਆਂ ਮਿਲਦੇ ਨੇ। ਪਰ ਇਨ ਦੀ ਐਂਡ ਜਿਹੜਾ ਕੰਮ ਕਰ ਰਿਹਾ ਉਸ ਦੇ ਉੱਤੇ ਬਹੁਤ ਜ਼ਿਆਦਾ ਭਾਰ ਆ। ਜਿਹੜੀ ਹਰਫਤ ਇੱਕ ਚੀਜ਼ ਮੈਂ ਦੇਖੀ ਆ ਵੀ ਜਿਹੜੇ ਲੋਕ ਕਹਿੰਦੇ ਹਾਂ ਮਰਜ਼ੀ ਦੇ ਨਾਲ ਕੰਮ ਕਰ ਸਕਦੇ, ਨੋ ਡਾਊਟ ਉਹ ਇਸ ਦੇ ਵਿੱਚ ਜ਼ਰੂਰ ਉਹ ਹੈਗੀ ਆ। ਪਰ ਕਿੰਨੇ ਕੁ ਲੋਕ ਨੇ ਜਿਹੜਾ ਸਿਰਫ ਥੋੜ੍ਹਾ ਕੰਮ ਕਰਕੇ ਉਹਦੇ ਨਾਲ ਗੁਜ਼ਰ ਬਸਰ ਕਰ ਸਕਦੇ? ਨਹੀਂ, ਬਹੁਤਿਆਂ ਨੂੰ ਫੁੱਲ ਟਾਈਮ ਹੀ ਊਬਰ ਦੇ ਉੱਤੇ ਕੰਮ ਕਰਨਾ ਪੈ ਰਿਹਾ, ਤਾਂ ਹੀ ਜਿਹੜਾ ਗੁਜ਼ਾਰਾ ਜਿਹੜਾ ਉਹ ਕਰ ਸਕਦੇ ਨੇ। ਸੋ ਇਹ ਚੀਜ਼ਾਂ ਜਿਹੜੀਆਂ ਜ਼ਰੂਰ ਸਾਰਿਆਂ ਨੂੰ ਮੱਦੇ ਨਜ਼ਰ ਜਿਹੜੀਆਂ ਉਹ ਰੱਖਣੀਆਂ ਚਾਹੀਦੀਆਂ ਨੇ। ਇੱਕ ਹੋਰ ਜੋ ਗੱਲ ਅਸੀਂ ਜੋ ਤੁਸੀਂ ਆਨਲਾਈਨ ਪੜ੍ਹੋ ਇਸ ਬਾਰੇ, ਜੋ ਆਈ ਥਿੰਕ ਇਖਲਾਕੀ ਤੌਰ ਤੇ ਜੋ ਜਿਵੇਂ ਥੋੜ੍ਹੀ ਗੱਲ ਕਰਨੀ ਹੋਵੇ ਨਾ, ਕਿ ਹੁਣ ਤੋਂ ਕਰੀਬ 120-30 ਸਾਲ ਪਹਿਲਾਂ ਦੇਖਿਆ ਜਾਵੇ ਤਾਂ ਕੈਲਿਫ ਜਦੋਂ ਅਮਰੀਕਾ 'ਚ ਵੱਡੀਆਂ ਇੰਡਸਟਰੀਆਂ ਆਈਆਂ ਤਾਂ ਉਹ ਆਪਣੀ ਮਰਜ਼ੀ ਮੁਤਾਬਕ ਕਾਨੂੰਨ ਬਣਾਉਂਦੀਆਂ ਸੀ। ਲੋਕਾਂ ਤੋਂ 16 ਘੰਟੇ ਕੰਮ ਕਰਾਉਣੇ, ਸਟਰਾਈਕਾਂ ਤੋੜ ਦਿੱਤੀਆਂ ਜਾਂਦੀਆਂ ਸੀ, ਪੁਲਿਸ ਵਾਲੇ ਸਟਰਾਈਕ ਵਾਲੇ ਬੰਦੇ ਨੂੰ ਮਾਰ ਦਿੰਦੇ ਸੀਗੇ। ਤੇ ਉਦੋਂ ਉਹ ਜਿਹੜੇ ਲਾਅ ਬਣੇ ਨੇ ਜਿਵੇਂ ਓਵਰ ਟਾਈਮ ਵਗੈਰਾ ਦੇ 40 ਘੰਟੇ ਵਾਲੇ ਹਫ਼ਤੇ ਦੇ, ਇਹਨਾਂ ਲੜਾਈਆਂ ਨੂੰ ਜਿੱਤਣ ਲਈ ਬਹੁਤ ਲੋਕਾਂ ਨੇ ਉਹਦਾ ਖੂਨ ਪਸੀਨਾ ਵਹਾਇਆ। ਇਹਨੂੰ 30-40 ਸਾਲ ਲੱਗੇ ਨੇ। ਤੇ ਹੁਣ ਇੱਕ ਤਰੀਕੇ ਨਾਲ ਉਹ ਇੰਡਸਟਰੀ ਦਾ ਇੱਕ ਨਵਾਂ ਰੂਪ ਸਾਹਮਣੇ ਆ ਰਿਹਾ ਜਿਹਨੂੰ ਗਿਗ ਇਕੋਨਮੀ ਕਹਿੰਦੇ ਨੇ, ਊਬਰ, ਲਿਫਟ, ਡੋਰਡੈਸ਼। ਸੋ ਇਹ ਕਹਿ ਰਹੇ ਨੇ ਕੰਮ ਵੀ ਸਾਡਾ ਹੋਊਗਾ, ਮਰਜ਼ੀ ਵੀ ਸਾਡੀ ਹੋਊਗੀ, ਕਾਨੂੰਨ ਵੀ ਸਾਡੇ ਹੋਣਗੇ। ਜੀ ਇੰਨਾ ਧੱਕਾ ਜਿਹੜਾ ਉਹ ਚਾਹੀਦਾ ਨਹੀਂ ਆ ਵੀ। ਹੁਣ ਦੇਖੋ ਜਿੱਦਾਂ 7/8 ਮੈਜੋਰਟੀ ਦੇ ਨਾਲ ਜੇ ਕਿਸੇ ਨੇ ਰੱਦ ਕਰਨਾ ਆ, ਇੱਥੇ ਇਹ ਸਿਰਫ ਇੱਦਾਂ ਦੀਆਂ ਚੀਜ਼ਾਂ ਜਦੋਂ ਇਹਨਾਂ ਨੇ ਆਪਣੀ ਵਧਾਉਣੀ ਹੁੰਦੀ ਤਨਖਾਹ ਉਦੋਂ ਹੀ ਹੁੰਦੀ ਇੰਨੀ ਮੈਜੋਰਟੀ, ਨਹੀਂ ਤਾਂ ਇੱਕ ਦੂਜੇ ਦੇ ਖਿਲਾਫ ਜਿਹੜਾ ਇਹ ਝੰਡਾ ਚੱਕ ਕੇ ਜਿਹੜੇ ਝੰਡੇ ਵਰਦਾਰ ਹੋ ਜਾਂਦੇ ਨੇ, ਇਹ ਚਾਹੇ ਡੈਮੋਕ੍ਰੇਟ ਵਾਲੇ ਆ ਅਤੇ ਚਾਹੇ ਉਹ ਰਿਪਬਲਿਕਨ ਵਾਲੇ ਆ। ਸੋ ਇਹ ਬਹੁਤ ਔਖੀ ਹੋਣੀ ਆ ਜੇ ਬਾਈ ਚਾਂਸ ਜੇ ਪਾਸ ਹੋ ਜਾਂਦੀ ਹੈ ਅਤੇ ਇਸ ਨੂੰ ਜੇ ਉਹ ਰੱਦ ਕਰਨਾ ਪਵੇ, ਫਿਰ ਲੋਕਾਂ ਨੇ ਕੋਈ ਹੋਰ ਕੰਪਨੀ ਕਹਿ ਸਕਦੀ ਹੈ ਕਿ ਤੁਸੀਂ ਇੰਡੀਪੈਂਡੈਂਟ ਕੰਟਰੈਕਟਰ ਹੋ, ਸਾਡੇ EMPLOYEE ਨਹੀਂ ਹੈਗੇ, ਸਾਨੂੰ ਬੈਨੀਫਿਟ ਨਹੀਂ ਦੇਣੇ। ਸੋ ਇਨ ਦੀ ਐਂਡ ਮੁਨਾਫਾ ਜਿਹੜਾ ਉਹ ਜ਼ਿਆਦਾ ਕੰਪਨੀਆਂ ਵੱਲ ਨੂੰ, ਅਤੇ ਲੋਕ ਆਮ ਜਿਹੜਾ ਇੱਕ ਹਿਸਾਬ ਦੇ ਨਾਲ ਫਿਰ ਮਜ਼ਦੂਰਾਂ ਵਾਂਗੂ ਪਿਸਦੇ ਜਿਹੜੇ ਕਿਤੇ ਨਾ ਕਿਤੇ ਉਹ ਰਹਿ ਜਾਣਗੇ। ਆਪਣੇ ਸਮਾਂ ਵੀ ਸਮਾਪਤੀ ਵੱਲ ਨੂੰ ਭੱਜਿਆ ਜਾਂਦਾ ਹੈ ਅਤੇ ਆਪਣੀਆਂ ਕੁਛ ਕੁ ਜਿਹੜੀਆਂ ਹੋਰ ਪ੍ਰੋਪੋਜੀਸ਼ਨ ਜਿਹੜੀਆਂ ਉਹ ਰਹਿ ਗਈਆਂ ਨੇ ਉਸ ਦੇ ਉੱਤੇ ਵੀ ਜੇ ਨਜ਼ਰ ਮਾਰਦੇ ਜਾਈਏ। ਜਿਹੜੀ ਪ੍ਰੋਪੋਜੀਸ਼ਨ 23 ਹੈ ਡਾਇਲਿਸਿਸ ਦੇ ਨਾਲ ਜਿਹੜੀ ਸੰਬੰਧਿਤ ਆ, ਇਹ ਜਿਹੜੇ ਪ੍ਰੋਪੋਜੀਸ਼ਨ 23 ਕਹਿੰਦੀ ਆ ਵੀ ਜਦੋਂ ਵੀ ਕਿਸੇ ਜਿਹੜੇ ਪੇਸ਼ੈਂਟ ਦਾ ਜਿਹੜਾ ਇਲਾਜ ਕਰਨਾ ਹੈ, ਡਾਇਲਿਸਿਸ ਕਰਨਾ ਆ, ਉਸ ਟਾਈਮ ਦੇ ਉੱਤੇ ਇੱਕ ਡਾਕਟਰ ਜਾਂ ਨਰਸ ਪ੍ਰੈਕਟੀਸ਼ਨਰ ਉੱਥੇ ਮੌਜੂਦ ਹੋਣਾ ਲਾਜ਼ਮੀ ਆ। ਆਪਾਂ ਦੇਖਿਆ ਵੀ ਰਾਈਟ ਨਾਓ ਬਹੁਤ ਸਾਰੇ ਡਾਇਲਿਸਿਸ ਕਲੀਨਿਕ ਜਿਹੜੇ ਉਹ ਚੱਲ ਰਹੇ ਨੇ ਜਿੱਥੇ ਇਹ ਚੀਜ਼ ਦੀ ਰਿਕੁਆਇਰਮੈਂਟ ਨਹੀਂ ਹੈਗੀ ਅਤੇ ਲੋਕ ਉਸ ਦੀਆਂ ਜਿਹੜੀਆਂ ਆ ਸੇਵਾਵਾਂ ਨੂੰ ਜਿਹੜੇ ਉਹ ਨੋ ਡਾਊਟ ਵਰਤ ਰਹੇ ਆ। ਸੋ ਇਹ ਇੱਕ ਚੀਜ਼ ਜਿਹੜੀ ਇਸ ਟਾਈਮ ਜਿਹੜੇ ਕਲੀਨਿਕਸ ਨੂੰ ਲੈ ਕੇ, ਯੂਨੀਅਨਸ ਨੂੰ ਲੈ ਕੇ, ਸਰਵਿਸ ਇੰਪਲੋਈ ਇੰਟਰਨੈਸ਼ਨਲ ਯੂਨੀਅਨ, ਇਹ ਆਮੋ ਸਾਹਮਣੇ ਜਿਹੜੇ ਇਸ ਚੀਜ਼ ਦੇ ਵਿੱਚ ਹੋਏ ਪਏ ਨੇ। ਜੀ ਇੱਥੇ ਇੱਕ ਗੱਲ ਹੋਰ ਵੀ ਕਹਿਣੀ ਚਾਹੀਦੀ ਹੈ ਕਿ ਇਹਦੇ ਵਿਰੋਧ ਵਿੱਚ ਡਵੀਟਾ ਵਗੈਰਾ ਵੱਲੋਂ ਜਿਹੜੇ ਡਾਇਲਿਸਿਸ ਕਲੀਨਿਕ ਵੱਲੋਂ ਉਹਨਾਂ ਵੱਲੋਂ $105 ਮਿਲੀਅਨ ਖਰਚੇ ਜਾ ਚੁੱਕੇ ਨੇ ਤੇ ਇਹਦੇ ਹੱਕ 'ਚ ਯੂਨੀਅਨਾਂ ਵੱਲੋਂ ਸਿਰਫ 8-9 ਮਿਲੀਅਨ ਖਰਚੇ ਗਏ ਨੇ। ਇੱਥੇ ਡਾਇਲਿਸਿਸ ਬਾਰੇ ਹਰ 2 ਸਾਲ ਬਾਅਦ ਕੋਈ ਨਾ ਕੋਈ ਪ੍ਰਪੋਜੀਸ਼ਨ ਆ ਜਾਂਦਾ ਤੇ ਜਿਹੜੇ ਇਹਦੇ ਹੱਕ 'ਚ ਨੇ ਉਹ ਕਹਿ ਰਹੇ ਨੇ ਵੀ ਜਿਹੜੀਆਂ ਕੰਪਨੀਆਂ ਨੇ ਵਾਧੂ ਪੈਸੇ ਬਣਾ ਰਹੀਆਂ ਨੇ ਇਸ ਚੀਜ਼ 'ਚ, ਇਹਦੇ ਵਿਰੋਧ 'ਚ ਕਹਿ ਰਹੇ ਨੇ ਵੀ ਜੇ ਪਾਸ ਹੋ ਗਿਆ ਜੀ, ਜੇ ਡਾਕਟਰਾਂ ਦੀ ਐਮਰਜੈਂਸੀ ਰੂਮ 'ਚ ਲੋੜ ਆ ਉਹ ਕਲੀਨਿਕਾਂ ਜਾ ਕੇ ਕੰਮ ਕਰਨਾ ਪਊ ਉਹਨਾਂ ਨੂੰ। ਸੋ ਆਈ ਥਿੰਕ ਸਾਰਿਆਂ ਨੂੰ ਆਪਦੇ ਵੱਲੋਂ ਦੇਖ ਕੇ ਜਾਣੀ ਕਿ ਦੂਜੀ ਗੱਲ ਮੈਂ ਵੀ ਕਹਿਣੀ ਆ, ਤੁਸੀਂ ਸੁਣ ਰਹੇ ਹੋ ਮੇਰੇ ਵੱਲੋਂ ਕਿ ਕਿੰਨੇ ਪੈਸੇ ਖਰਚੇ ਜਾ ਰਹੇ ਨੇ ਕਿਸੇ ਵੱਲੋਂ, ਇਹ ਇਨਫੋਰਮੇਸ਼ਨ ਦੇਖਣ ਲਈ ਤੁਸੀਂ ਵੋਟਰਸ ਐਜ ਵੈਬਸਾਈਟ ਉੱਤੇ ਜਾ ਸਕਦੇ ਹੋ, VOTERSEDGE ਵੋਟਰਸ ਐਜ ਵੈਬਸਾਈਟ ਉੱਤੇ ਜਾ ਕੇ ਤੁਸੀਂ ਬੇਸਿਕਲੀ ਆਪਦੀ ਬੈਲਟ ਤਿਆਰ ਕਰ ਸਕਦੇ ਹੋ ਆਪਦੇ ਜ਼ਿਪ ਕੋਡ ਦੇ ਨਾਲ
ਤੁਸੀਂ ਦੇਖ ਸਕਦੇ ਹੋ ਕੌਣ ਕਿੱਥੇ ਖੜਾ, ਕਿਸ ਪ੍ਰੋਪੋਜ਼ਿਸ਼ਨ ਦੇ ਹੱਕ 'ਚ, ਤੇ ਕੌਣ ਕਿੰਨੇ ਪੈਸੇ ਖਰਚ ਕਰ ਰਿਹਾ। ਜੀ ਬਿਲਕੁਲ। ਸੋ ਜਿਹੜੇ ਹੱਕ ਵਾਲੇ ਉਹ ਕਹਿੰਦੇ ਆ ਵੀ ਇਸ ਦੇ ਨਾਲ ਜਿਹੜੀ ਪੇਸ਼ੈਂਟਸ ਦੀ ਜਿਹੜੀ ਸੇਫਟੀ ਆ ਉਸ ਦੇ ਵਿੱਚ ਵਾਧਾ ਹੋਊਗਾ, ਕਿਉਂਕਿ ਡਾਕਟਰ ਨਰਸ ਪ੍ਰੈਕਟੀਸ਼ਨਰ ਉੱਥੇ ਮੌਜੂਦ ਹੋਣਗੇ। ਪਰ ਵਿਰੋਧ ਵਾਲੇ ਕਹਿੰਦੇ ਵੀ ਇਹ ਅਨਨੈਸੈਸਰੀ ਆ, ਹਰ ਟਾਈਮ ਡਾਕਟਰ ਨਰਸ ਪ੍ਰੈਕਟੀਸ਼ਨਰ ਦਾ ਉੱਥੇ ਹੋਣ ਦਾ ਕੋਈ ਕੰਮ ਨਹੀਂ ਆ, ਅਤੇ ਇਹਦੇ ਨਾਲ ਜਿਹੜੀ ਕੀਮਤ ਆ ਡਾਇਲਿਸਿਸ ਦੀ ਜਿਹੜੀ ਆ ਉਹ ਵੱਧ ਸਕਦੀ ਹੈਗੀ ਆ, ਅਤੇ ਕਈ ਡਾਇਲਿਸਿਸ ਸੈਂਟਰ ਆ ਉਹਨਾਂ ਨੂੰ ਬੰਦ ਜਿਹੜਾ ਉਹ ਕਰਨਾ ਪੈ ਸਕਦਾ, ਜਿਸ ਕਰਕੇ ਇਹ ਮਾਰੋ ਮਾਰ ਜਿਹੜੀ ਇੱਕ ਹਿਸਾਬ ਦੇ ਨਾਲ ਇਹਨਾਂ ਦੇ ਪ੍ਰਤੀ ਜਿਹੜੀ ਉਹ ਵੱਧ ਸਕਦੀ ਹੈਗੀ ਆ। ਜੀ, ਅਤੇ ਅਗਲੀਆਂ ਜਿਹੜੀਆਂ ਲਾਸਟ 2 ਪ੍ਰੋਪੋਜੀਸ਼ਨ ਹੈਗੀਆਂ, ਪ੍ਰੋਪੋਜੀਸ਼ਨ 24 ਜਿਹੜੀ ਪ੍ਰੋਪੋਜੀਸ਼ਨ ਆ ਉਹ ਕੰਜ਼ਿਊਮਰ ਡਾਟਾ ਪ੍ਰਾਈਵੇਸੀ ਲਾਜ਼ ਨੂੰ ਲੈ ਕੇ ਜਿਹੜੀ ਹੈਗੀ ਆ, ਵੀ ਕਹਿੰਦੇ ਵੀ ਇਹਦੇ ਵਿੱਚ ਕੰਜ਼ਿਊਮਰ ਦੇ ਹੱਕ ਦੇ ਵਿੱਚ ਹੋਊਗਾ ਵੀ ਬਿਜ਼ਨਸ ਉਹਨਾਂ ਦੀ ਪਰਸਨਲ ਇਨਫੋਰਮੇਸ਼ਨ ਸ਼ੇਅਰ ਕਰ ਸਕਦੀ ਆ ਕਿ ਨਹੀਂ ਕਰ ਸਕਦੀ। ਹਾਂਜੀ, ਇੱਥੇ ਦੇਖਿਆ ਵੀ ਕੈਲੀਫੋਰਨੀਆ ਨੇ ਹੁਣੇ ਹੀ ਅਜੇ ਆਈ ਥਿੰਕ SB 10 ਸੀ ਜਾਂ ਕੀ ਸੌਰੀ ਮੈਨੂੰ ਵੀ ਯਾਦ ਨਹੀਂ ਆ ਰਿਹਾ, ਕੰਜ਼ਿਊਮਰ ਪ੍ਰਾਈਵੇਸੀ ਐਕਟ ਆਫ 2018 ਉਹ ਪਾਸ 2 ਸਾਲ ਪਹਿਲਾਂ ਹੀ ਪਾਸ ਕੀਤਾ ਅਜੇ, ਜਿਸ ਤਰ੍ਹਾਂ ਕਿ ਲੋਕਾਂ ਦੀ ਜਿਹੜੀ ਆਨਲਾਈਨ ਪ੍ਰਾਈਵੇਸੀ ਆ ਉਹਨੂੰ ਬਚਾਇਆ ਜਾਊਗਾ। ਤੇ ਇਹ ਕਹਿ ਰਹੇ ਨੇ ਕਿ ਇਹ ਉਸ ਤੋਂ ਵੀ ਅੱਗੇ ਜਾ ਰਹੇ ਆ, ਵੀ ਉਸ ਤੋਂ ਵੀ ਵੱਧ ਜਾ ਕੇ ਬਿਜ਼ਨਸ ਉੱਤੇ ਕੰਟਰੋਲ ਕਰੇਗਾ। ਇਸ ਦੇ ਹੱਕ ਵਿੱਚ ਕਰੀਬ $6 ਮਿਲੀਅਨ ਖਰਚੇ ਜਾ ਚੁੱਕੇ ਨੇ, ਇਸ ਦੇ ਉਲਟ $50,000 ਖਰਚ ਗਏ ਨੇ। ਇਹਦੇ ਹੱਕ 'ਚ ਮੇਨਲੀ ਕਾਂਗਰਸਮੈਨ ਰੋ ਖੰਨਾ ਨੇ ਆਪਣੇ ਏਰੀਆ ਦੇ, ਉਹ ਨੇ। ਇਹਦੇ ਉਲਟ ਰਿਪਬਲਿਕਨ ਪਾਰਟੀ ਆ, ਤੇ ਨਾਲ ਦੀ ਨਾਲ ਹੈਰਾਨੀ ਦੀ ਗੱਲ ਆ ਕਿ ਜਿਹੜੀ ਅਮਰੀਕਨ ਸਿਵਲ ਲਿਬਰਟੀਜ਼ ਯੂਨੀਅਨ ਹੈਗੀ ਆ ACLU, ਜੋ ਕਿ ਸਿਵਲ ਲਿਬਰਟੀਜ਼ ਦੀ ਮਨੁੱਖੀ ਅਧਿਕਾਰਾਂ ਦੀ ਬਹੁਤ ਵੱਡੀ ਸੰਸਥਾ ਅਮਰੀਕਾ 'ਚ, ਉਹ ਤਾਂ ਰਿਪਬਲਿਕਨ ਪਾਰਟੀ ਦੇ ਹੱਕ 'ਚ ਇਹਦੇ ਉਲਟ ਖੜੇ ਨੇ, ਜੋ ਬਹੁਤ ਘੱਟ ਹੁੰਦਾ ਵਾ। ਸੌਰੀ, ਤੇ ਉਹਦੇ ਉਲਟ ਖੜੇ ਨੇ ਦੋਨੋਂ ਇਕੱਠੇ ਹੋ ਕੇ। ਉਹ ਕਹਿੰਦੇ ਵੀ ਹਜੇ ਕਾਨੂੰਨ ਬਣਨ 1 ਸਾਲ ਤਾਂ ਲੱਗ ਹੋਇਆ, ਆਪਾਂ 1 ਸਾਲ ਬਾਅਦ ਹੀ ਉਹਨੂੰ ਚੇਂਜ ਕਰਨ ਲੱਗੇ ਆ, ਵੀ ਆਪਾਂ ਨੂੰ ਇੰਨੀ ਜਲਦਬਾਜ਼ੀ ਨਹੀਂ ਕਰਨੀ ਚਾਹੀਦੀ, ਥੋੜਾ ਸਮਾਂ ਦੇਵੋ ਤਾਂ ਕਿ ਪਹਿਲਾਂ ਜਿਹੜਾ ਕਾਨੂੰਨ ਲਾਗੂ ਹੋਇਆ ਉਹੀ ਚੰਗੀ ਤਰ੍ਹਾਂ ਲਾਗੂ ਹੋ ਜਾਵੇ, ਤੇ ਉਸ ਨਾਲ ਬਦਲਣਾ ਹੋਇਆ ਤਾਂ ਅਗਲੇ ਸਾਲਾਂ ਵਿੱਚ ਦੇਖ ਲਵਾਂਗੇ। ਜੀ, ਇਹਦੇ ਵਿਰੋਧ ਵਾਲੇ ਤਾਂ ਇਹ ਵੀ ਆਖਦੇ ਨੇ ਵੀ ਜਿਹੜਾ ਫੇਸਬੁੱਕ, ਗੂਗਲ, ਇਹਨਾਂ ਨੂੰ ਇਨਫੈਕਟ ਇਹ ਪਾਸ ਹੋਣ ਦੇ ਨਾਲ ਸਗੋਂ ਖੁੱਲ੍ਹਾ ਹੱਥ ਜਿਹੜਾ ਉਹ ਮਿਲ ਜਾਊਗਾ, ਵੀ ਉਹਨਾਂ ਨੇ ਬਾਅਦ ਦੇ ਵਿੱਚ ਕਿਸ ਤਰੀਕੇ ਦੇ ਨਾਲ ਇਹ ਇਨਫੋਰਮੇਸ਼ਨ ਜਿਹੜੀ ਉਹ ਸ਼ੇਅਰ ਕਰਨੀ ਹੈ। ਕਹਿੰਦੇ ਇਸ ਦੇ ਨਾਲ ਪ੍ਰੋਟੈਕਸ਼ਨ ਘੱਟ ਅਤੇ ਕੰਜ਼ਿਊਮਰ ਨੂੰ ਜਿਹੜਾ ਖਤਰਾ ਹੈ ਇਸ ਦੇ ਨਾਲ ਜਿਹੜਾ ਉਹ ਜ਼ਿਆਦਾ ਵੱਧਦਾ ਹੈਗਾ ਆ। ਸੋ ਇਹ ਪ੍ਰੋਪੋਜੀਸ਼ਨ 24 ਜਿਹੜੀ ਆ ਔਨਲਾਈਨ ਗਾਹਕਾਂ ਦੀ ਜਿਹੜੀ ਇਨਫੋਰਮੇਸ਼ਨ ਆ, ਨਿੱਜੀ ਇਨਫੋਰਮੇਸ਼ਨ ਆ, ਉਸ ਨੂੰ ਲੈ ਕੇ ਜਿਹੜੀ ਇਹ ਬਣੀ ਪਈ ਆ। ਸੋ ਇਹ ਦੇਖਣਾ ਪੈਣਾ ਆ। ਅਗਲੀ ਜਿਹੜੀ ਪ੍ਰੋਪੋਜੀਸ਼ਨ 25ਵੀਂ, ਜਿਹੜੀ ਕਿ ਇਸ ਸਾਲ ਦੀ ਜਿਹੜੀ ਜਨਰਲ ਇਲੈਕਸ਼ਨ ਦੀ ਬੈਲਟ ਦੇ ਉੱਤੇ ਕੈਲੀਫੋਰਨੀਆ ਦੀ ਇਹ ਲਾਸਟ ਪ੍ਰੋਪੋਜੀਸ਼ਨ ਜਿਹੜੀ ਉਹ ਹੈਗੀ ਆ। ਸੋ ਇਸ ਦੇ ਵਿੱਚ ਕੈਸ਼ ਬੇਲ ਸਿਸਟਮ ਦੀ ਥਾਂ ਦੇ ਉੱਤੇ ਕਹਿੰਦੇ ਆ ਵੀ ਕੰਪਿਊਟਰ ਐਲਗੋਰਿਦਮਸ ਨੂੰ ਮੌਕਾ ਦਿੱਤਾ ਜਾਵੇ, ਤਾਂ ਜੋ ਜਿਸ ਨੂੰ ਪੈਰੋਲ ਦੇ ਉੱਤੇ ਜਾਂ ਬਾਹਰ ਜਿਸ ਨੂੰ ਛੱਡਿਆ ਜਾ ਰਿਹਾ ਆ, ਸਸਪੈਕਟ 'ਤੇ ਜਾਂ ਬੇਲ ਦੇ ਉੱਤੇ ਛੱਡਿਆ ਜਾ ਰਿਹਾ ਆ, ਉਹ ਇਹ ਚੈੱਕ ਕੀਤਾ ਜਾਵੇ ਵੀ ਇਹ ਕਿਤੇ ਭਗੌੜਾ ਤਾਂ ਨਹੀਂ ਹੋ ਜਾਊਗਾ, ਇਹ ਰਿਸਕ ਫਲਾਈਟ ਰਿਸਕ ਤਾਂ ਨਹੀਂ ਆ, ਵੀ ਕੰਪਿਊਟਰ ਐਲਗੋਰਿਦਮ ਜਿਹੜੀਆਂ ਉਹ ਦੱਸਣ ਵੀ, ਤਾਂ ਉਸ ਹਿਸਾਬ ਦੇ ਨਾਲ ਫਿਰ ਜਿਹੜਾ ਕੈਸ਼ ਬੇਲ ਸਿਸਟਮ ਦੀ ਥਾਂ ਦੇ ਉੱਤੇ ਇਹ ਚੀਜ਼ ਜਿਹੜੀ ਆ ਉਹ ਰੱਖੀ ਜਾਵੇ। ਕਹਿਣ ਦਾ ਇਸ ਦੇ ਵਿੱਚ ਹੋਰ ਕੌਣ ਕੀ ਕਹਿ ਰਿਹਾ ਹੈ, ਹਰਫਤਿਹ ਉਹ ਜ਼ਰੂਰ ਦੱਸਿਓ। ਹਾਂਜੀ, ਦੇਖੋ ਕਿ ਆਪਾਂ ਦੇਖੀਏ ਕੈਸ਼ ਬੇਲ ਕੀ ਹੁੰਦੀ ਸੀ, ਕਿ ਤੁਸੀਂ ਮੰਨ ਲਓ ਤੁਹਾਨੂੰ ਅਰੈਸਟ ਕੀਤਾ ਗਿਆ, ਤੁਸੀਂ ਗ੍ਰਿਫਤਾਰ ਹੋਏ ਹੋ, ਤੁਸੀਂ ਕੈਸ਼ ਬੇਲ ਦੇਣੀ ਆ, ਜਾਂ ਤੁਸੀਂ ਬੇਲ ਬੌਂਡ ਦੇ ਰਾਹੀਂ ਬੇਲ ਦਿੰਦੇ ਸੀਗੇ, ਤੇ ਤੁਸੀਂ ਉਹ ਪੈਸੇ ਦੇ ਕੇ ਜ਼ਮਾਨਤ ਤੇ ਬਾਹਰ ਆ ਜਾਂਦੇ ਸੀਗੇ। 2018 ਵਿੱਚ ਕੈਲੀਫੋਰਨੀਆ ਨੇ SB 10 ਲਾਗੂ ਕੇ ਜਿਹੜੀ ਨਕਦ ਜ਼ਮਾਨਤ ਆ, ਕੈਸ਼ ਬੇਲ, ਉਹਨੂੰ ਬੰਦ ਕਰ ਦਿੱਤਾ। ਅਜੇ ਲਾਗੂ ਨਹੀਂ ਸੀ ਹੋਈ, ਕਿਉਂਕਿ ਉਹ ਕਹਿੰਦੇ ਪ੍ਰੋਪੋਜੀਸ਼ਨ 25 ਨਾਲ ਅਸੀਂ ਫੈਸਲਾ ਕਰਨਾ ਕਿ ਉਹਨੂੰ ਲਾਗੂ ਕਰਨਾ ਕਿ ਨਹੀਂ। ਇਸ ਬਿੱਲ ਮੁਤਾਬਕ ਜਿਹੜੇ ਘੱਟ ਗੰਭੀਰ ਜੁਰਮ ਨੇ ਉਹਨਾਂ ਲਈ ਜ਼ਮਾਨਤ ਦੀ ਲੋੜ ਨਹੀਂ ਪੈਣੀ, ਤੇ ਜੱਜ ਫੈਸਲਾ ਕਰੂਗਾ ਐਲਗੋਰਿਦਮ ਦੇ ਆਧਾਰ ਤੇ ਕਿਸ ਨੂੰ ਰਿਹਾ ਕਰਨਾ ਜ਼ਮਾਨਤ ਤੇ, ਕਿਸ ਨੂੰ ਨਹੀਂ ਕਰਨਾ। ਇਹਦੇ ਪ੍ਰਮੁੱਖ ਸਮਰਥਕਾਂ ਵਿੱਚ ਗੈਵਨ ਨਿਊਸਮ ਜਿਹੜੇ ਹੈਗੇ ਨੇ ਉਹ ਸ਼ਾਮਲ ਨੇ, ਡੈਮੋਕ੍ਰੈਟਿਕ ਪਾਰਟੀ ਆ, ਯੂਨੀਅਨਸ ਨੇ, ਸੈਨ ਮਰਕਰੀ ਨਿਊਜ਼ ਇਹਦੇ ਹੱਕ 'ਚ ਆ, ਸੈਨ ਫਰਾਂਸਿਸਕੋ ਕ੍ਰੋਨਿਕਲ ਅਖਬਾਰ ਇਹਦੇ ਹੱਕ 'ਚ ਆ। ਤੇ ਉਹ ਕਹਿੰਦੇ ਵੀ ਜੇ ਅਮੀਰ ਲੋਕ ਨੇ ਉਹ ਕੈਸ਼ ਉੱਤੇ ਜਾਂ ਬੇਲ ਬੌਂਡ ਰਾਹੀਂ ਜ਼ਮਾਨਤ ਦੇ ਕੇ ਜਲਦੀ ਨਿਕਲ ਜਾਂਦੇ ਸੀਗੇ, ਤੇ ਇਸ ਕਰਕੇ ਜਿਹੜੇ ਗਰੀਬ ਸੀਗੇ, ਪਛੜੇ ਵਰਗ ਦੇ ਮਾਈਨੋਰਿਟੀ ਲੋਕ ਸੀਗੇ, ਉਹਨਾਂ ਨੂੰ ਇਹਦਾ ਨੁਕਸਾਨ ਸੀ ਕੈਸ਼ ਬੇਲ ਦਾ। ਇਹਦੇ ਉਲਟ ਮੋਸਟਲੀ ਬੇਲ ਬੌਂਡ ਕੰਪਨੀਆਂ ਨੇ ਉਹ ਸ਼ਾਮਲ ਨੇ, ਤੇ ਉਹ ਜਿਹੜੀ ਬੇਲ ਏਜੰਟ ਐਸੋਸੀਏਸ਼ਨ ਨੇ ਉਹ ਸ਼ਾਮਲ ਨੇ। ਉਹ ਕਹਿੰਦੇ ਨੇ ਵੀ ਕੰਪਿਊਟਰ ਪ੍ਰੋਗਰਾਮ ਵੀ ਤਾਂ ਰੇਸਿਸਟ ਹੋ ਸਕਦੇ ਨੇ, ਉਹ ਵੀ ਨਸਲਵਾਦੀ ਹੋ ਸਕਦੇ ਨੇ, ਇਹਦੇ ਕਰਕੇ ਜੱਜਾਂ ਨੂੰ ਲੋੜ ਨਾਲ ਵੱਧ ਕੰਟਰੋਲ ਮਿਲ ਜੂਗਾ। ਤੇ ਅਗੇਨ ਉਹਨਾਂ ਨੂੰ ਲੱਗ ਰਿਹਾ ਵੀ ਸਾਡਾ ਵਧੀਆ ਬਿਜ਼ਨਸ ਚੱਲ ਰਿਹਾ, ਉਹ ਬਿਜ਼ਨਸ ਤੇ ਵੀ ਅਸਰ ਪਊਗਾ। ਸੋ ਇਹ ਗੱਲ ਵੀ ਦੇਖਣੀ ਪੈਣੀ ਆ। ਜੀ, ਸੋ ਬਿਲਕੁਲ ਇਹ 2 ਪ੍ਰੋਪੋਜੀਸ਼ਨਾਂ ਹੈ ਜਿਹਦੇ ਵਿੱਚ ACLU ਤੇ ਰਿਪਬਲਿਕਨ ਪਾਰਟੀ ਇੱਕੋ ਮੰਚ ਦੇ ਉੱਤੇ ਇਕੱਠੀਆਂ ਖੜੀਆਂ ਨੇ। ਇਹ ਪ੍ਰੋਪੋਜੀਸ਼ਨ 24 ਜਿਹੜੀ ਕੰਜ਼ਿਊਮਰ ਡਾਟਾ ਪ੍ਰਾਈਵੇਸੀ ਨੂੰ ਲੈ ਕੇ ਆ, ਤੇ ਪ੍ਰੋਪੋਜੀਸ਼ਨ ਜਿਹੜੀ 25 ਆ ਜਿਹੜੀ ਕੈਸ਼ ਬੇਲ ਸਿਸਟਮ
ਵਾਲੀ ਜਿਹੜੀ ਉਹ ਹੈਗੀ ਆ। ਸੋ ACLU ਦਾ ਕਹਿਣਾ ਕਿ ਇਹ ਪ੍ਰੋਪੋਜੀਸ਼ਨ ਉਹਨਾਂ SB 10 ਆ ਉਹ ਇੰਨਾ ਅੱਗੇ ਨਹੀਂ ਜਾ ਰਿਹਾ ਜਿੰਨਾ ਅਸੀਂ ਅੱਗੇ ਨੂੰ ਜਾਣਾ ਚਾਹੁੰਦੇ ਹਾਂ। ਉਹ ਤਾਂ ਮਨਾ ਕਰ ਰਹੇ ਆ, ਉਹ ਕਹਿੰਦੇ ਵੀ ਹੋ ਸਕਦਾ ਜੀ ਸਾਨੂੰ ਪਸੰਦ ਹੀ ਨਹੀਂ ਹੈਗਾ ਇਹ। ਸੋ ਇਕੱਠੀਆਂ ਜ਼ਰੂਰ ਨੇ ਪਰ ਉਹਦੇ ਕਾਰਨ ਦੋਨਾਂ ਦੇ ਵੱਖੋ ਵੱਖਰੇ ਜਿਹੜੇ ਆ ਉਹ ਹੋ ਸਕਦੇ, ਵੱਖੋ ਵੱਖਰੇ ਜਿਹੜਾ ਬਾਇਸ ਦੀ ਜਿਹੜੀ ਉਹ ਗੱਲ ਕੀਤੀ ਆ। ਇੱਕ ਪਾਸੇ ਕਹਿੰਦੇ ਵੀ ਨਹੀਂ ਜੀ ਗਰੀਬ ਜਿਹੜੇ ਲੋਕਾਂ ਨੂੰ ਜ਼ਮਾਨਤ ਜਿਹੜੀ ਇਸ ਦੇ ਨਾਲ ਈਜ਼ੀਲੀ ਮਿਲ ਸਕਦੀ ਆ ਤਾਂ ਜੋ ਆਪਣੇ ਆਪ ਨੂੰ ਜਿਹੜਾ ਅੱਗੇ ਜਿਹੜਾ ਉਹ ਚੱਕ ਸਕਣ ਜੇ ਚੱਕਣਾ ਆ, ਅਤੇ ਅਦਰਵਾਈਜ਼ ਕਹਿੰਦੇ ਵੀ ਨਹੀਂ ਤਾਂ ਰਿਚ ਜਿਹੜੇ ਇਸ ਦਾ ਫਾਇਦਾ ਇੱਕ ਹਿਸਾਬ ਦੇ ਨਾਲ ਚੱਕ ਕੇ ਆਪ ਜਿਹੜਾ ਉਹ ਅੱਗੇ ਤੋਂ ਅੱਗੇ ਜਾਂਦੇ ਨੇ। ਅਤੇ ਜਿਹੜੇ ਵਿਰੋਧ ਵਾਲੇ ਉਹ ਕਹਿੰਦੇ ਵੀ ਨਹੀਂ ਜੀ ਬੰਦਾ ਹੀ ਨਹੀਂ, ਕੰਪਿਊਟਰ ਐਲਗੋਰਿਦਮ ਵੀ ਜਿਹੜੀ ਉਹ ਰੇਸਿਸਟ ਆ, ਉਹ ਹੋ ਸਕਦੀ, ਉਹ ਨਸਲਵਾਦੀ ਜਿਹੜੀ ਆ ਉਹ ਹੋ ਸਕਦੀ ਆ। ਅਤੇ ACLU ਵਾਲੇ ਕਹਿੰਦੇ ਆ ਵੀ ਨਹੀਂ ਇਹ ਇੱਕ ਹਿਸਾਬ ਦੇ ਨਾਲ ਕਹਿੰਦੇ ਵੀ ਤੁਸੀਂ ਬਹੁਤ ਘੱਟ ਕਰ ਰਹੇ ਆ, ਇਹ ਤੋਂ ਵੀ ਜ਼ਿਆਦਾ ਜਿਹੜੀ ਢਿੱਲ ਇੱਕ ਹਿਸਾਬ ਦੇ ਨਾਲ ਉਹ ਉਹਨਾਂ ਨੇ ਮੰਗ ਇਸ ਦੇ ਵਿੱਚ ਕੀਤੀ ਸੀ। ਇਸ ਲਈ ਕਹਿੰਦੇ ਵੀ ਅਸੀਂ ਥੋੜ੍ਹਾ ਜਿਹਾ ਵੀ ਜਿਹੜਾ ਆ ਉਹ ਜਿਹੜਾ ਤੁਸੀਂ ਹੱਥ ਫੜਾ ਰਹੇ ਹੋ ਉਹ ਅਸੀਂ ਨਹੀਂ ਲੈਣਾ ਚਾਹੁੰਦੇ ਹੈਗੇ। ਸੋ ਇਹ ਜਿਹੜੀਆਂ ਪ੍ਰੋਪੋਜੀਸ਼ਨ ਸੀਗੀਆਂ, ਪ੍ਰੋਪੋਜੀਸ਼ਨ ਜਿਹੜੀ ਆ 14 ਤੋਂ ਲੈ ਕੇ ਅਤੇ ਪ੍ਰੋਪੋਜੀਸ਼ਨ 25 ਤਾਈਂ ਜਿਹੜੀਆਂ ਆ ਆਪਾਂ ਤੁਹਾਡੇ ਨਾਲ ਜਿਹੜੀਆਂ ਉਹ ਸਾਂਝੀਆਂ ਕੀਤੀਆਂ ਹੈਗੀਆਂ ਆ। ਸੋ ਕੁੱਲ ਜਿਹੜੀਆਂ 12 ਪ੍ਰੋਪੋਜੀਸ਼ਨਜ਼ ਇਸ ਵਕਤ ਕੈਲੀਫੋਰਨੀਆ ਦੇ ਬੈਲਟ ਦੇ ਉੱਤੇ ਆ। ਜਿਨ੍ਹਾਂ ਨੇ ਤਾਂ ਆਲਰੇਡੀ ਬੈਲਟ ਭਰ ਕੇ ਭੇਜ ਦਿੱਤਾ, ਵੈਲ ਐਂਡ ਗੁੱਡ, ਥੈਂਕ ਯੂ ਵੀ ਤੁਸੀਂ ਆਪਣੀ ਜਿਹੜੀ ਸਿਵਿਕ ਡਿਊਟੀ ਆ ਉਸ ਨੂੰ ਪੂਰਾ ਕੀਤਾ ਆ। ਜਿਹੜੇ ਅਜੇ ਰਹਿ ਗਏ ਨੇ ਉਹ ਜ਼ਰੂਰ ਆਪਣਾ ਜਿਹੜਾ ਵਿਚਾਰ ਬਣਾਓ ਕਿਹੜੀ ਪ੍ਰੋਪੋਜੀਸ਼ਨ ਦੇ ਉੱਤੇ ਤੁਸੀਂ ਕਿਹੜੇ ਪਾਸੇ ਵੱਲ ਨੂੰ ਜਿਹੜਾ ਉਹ ਕਰਨਾ ਹੈਗਾ ਆ, ਤਾਂ ਜੋ ਇਹ ਜਿਹੜਾ ਤੁਸੀਂ, ਕਿਉਂਕਿ ਇਸ ਦਾ ਅਸਰ ਸਾਰਿਆਂ ਦੇ ਉੱਤੇ ਜਿੰਨੇ ਵੀ ਕੈਲੀਫੋਰਨੀਆ ਦੇ ਵਿੱਚ ਰਹਿ ਰਹੇ ਉਹਨਾਂ ਸਾਰਿਆਂ ਦੇ ਉੱਤੇ ਜਿਹੜਾ ਇਸ ਦਾ ਅਸਰ ਇਹ ਹੋਣਾ ਆ। ਸੋ ਇਸ ਚੀਜ਼ ਦਾ ਜਿਹੜਾ ਉਹ ਧਿਆਨ ਜਿਹੜਾ ਉਹ ਜ਼ਰੂਰ ਤੁਸੀਂ ਰੱਖੋ, ਦੋਨੋਂ ਪੱਖਾਂ ਦੀਆਂ ਗੱਲਾਂ ਜਿਹੜੀਆਂ ਉਹ ਸੁਣੋ। ਇੱਕ ਸਭ ਤੋਂ ਵਧੀਆ ਜਿਹੜੀ ਹਰਫਤਿਹ ਜਿਹੜੇ ਪਹਿਲੀ ਵਾਰ ਇਲੈਕਸ਼ਨ ਦੇ ਵਿੱਚ ਹਿੱਸਾ ਲੈ ਰਹੇ ਹੋਣਗੇ, ਵੋਟ ਪਾ ਰਹੇ ਹੋਣਗੇ, ਜਿਹੜੀ ਇਲੈਕਸ਼ਨ ਗਾਈਡ ਆਉਂਦੀ ਆ ਉਹਦੇ ਵਿੱਚ ਹਰ ਪ੍ਰੋਪੋਜੀਸ਼ਨ ਹਰ ਇੱਕ ਬੰਦੇ ਦੀ ਜਿਹੜੇ ਵਿਚਾਰ ਆ ਉਹਦੇ ਵਿੱਚ ਲਿਖੇ ਹੁੰਦੇ ਆ ਵੀ ਇਹਦੇ ਹੱਕ ਦੇ ਵਿੱਚ ਕਿਉਂ ਆ। ਫਿਰ ਜਿਹੜਾ ਹੱਕ ਦੇ ਵਿੱਚ ਜਿਹੜਾ ਲਿਖਿਆ ਉਹਦੇ ਥੱਲੇ ਰਿਬਟਲ ਹੁੰਦਾ ਵੀ ਨਹੀਂ ਹੱਕ 'ਚ ਤੁਸੀਂ ਕਿਉਂ ਨਹੀਂ ਹੋਣਾ। ਸੋ ਦੋਨੋਂ ਪਾਸੇ ਦਾ ਇੱਕ ਬਹੁਤ ਵਧੀਆ ਜਿਹੜਾ ਇਹ ਇੱਕ ਇਨਫੋਰਮੇਸ਼ਨ ਜਿਹੜੀ ਉਹ ਤੁਹਾਡੇ ਘਰ ਘਰ ਤੱਕ ਜਿਹੜੀ ਉਹ ਪਹੁੰਚਾਈ ਜਾਂਦੀ ਹੈ ਸਰਕਾਰ ਦੇ ਦੁਆਰਾ, ਜਿਹੜੇ ਕਾਊਂਟੀ ਜਿਹੜੇ ਇਲੈਕਸ਼ਨ ਅਫੀਸ਼ੀਅਲ ਆ ਉਹਨਾਂ ਦੇ ਦੁਆਰਾ, ਤਾਂ ਜੋ ਤੁਸੀਂ ਆਪਣਾ ਮਨ ਉਸ ਨੂੰ ਚੰਗੀ ਤਰ੍ਹਾਂ ਜਿਹੜਾ ਉਹ ਬਣਾ ਸਕੋ। ਇਹ ਨੋ ਡਾਊਟ ਆਪਾਂ ਮੋਟੇ ਪੱਧਰ ਦੇ ਉੱਤੇ ਰਾਈਟ ਨਾਓ ਜਿਹੜਾ ਉਹ ਦੇਖ ਰਹੇ ਹਾਂ ਵੀ ਕਿਸੇ ਨੇ ਡੋਨਲਡ ਟਰੰਪ ਉਹਨਾਂ ਨੂੰ ਕਰਨਾ ਆ ਜਾਂ ਕਿਸੇ ਨੇ ਜੋ ਬਾਈਡਨ ਨੂੰ ਵੋਟ ਪਾਉਣੀ ਆ, ਉਹ ਇੱਕ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਆ। ਪਰ ਇਹ ਪ੍ਰੋਪੋਜੀਸ਼ਨ ਆ ਇਹ ਡਿਫਰੈਂਟ ਨੇ, ਇਹ ਇਹਨਾਂ ਦਾ ਜਿੱਥੇ ਜਿੱਥੇ ਤੁਸੀਂ ਰਹਿ ਰਹੇ ਆ ਉਹਦੇ ਉੱਤੇ ਅਸਰ ਆ ਜੀ। ਇੱਕ ਦੋ ਗੱਲਾਂ ਕਹਿਣੀ ਚਾਹੁੰਦਾ ਵੀ ਜਿਹੜੇ ਲੋਕਲ ਮੁੱਦੇ ਹੁੰਦੇ ਨੇ, ਸਟੇਟ ਦੇ ਮੁੱਦੇ ਹੁੰਦੇ ਨੇ, ਉਹਦੇ ਉੱਤੇ ਬਹੁਤ ਅਸਰ, ਉਹ ਆਪਣੇ ਉੱਤੇ ਬਹੁਤ ਜ਼ਿਆਦਾ ਅਸਰ ਪਾਉਂਦੇ ਨੇ ਰਾਦਰ ਦੈਨ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ। ਜੀ ਬਿਲਕੁਲ, ਕਿਉਂਕਿ ਸਕੂਲ ਬੋਰਡ ਦੀ ਗੱਲ ਹੋ ਗਈ, ਅਸੈਂਬਲੀ ਦੀ ਗੱਲ ਹੋ ਗਈ, ਪ੍ਰੋਪੋਜੀਸ਼ਨ ਦੀ ਗੱਲ ਹੋ ਗਈ, ਹੈ ਨਾ, ਵੀ ਇਹਨਾਂ ਨੇ ਆਪਣੇ ਉੱਤੇ ਯਾਨੀ ਕਿ ਆਪਣੀ ਰੋਜ਼ਮਰਾ ਦੀ ਜ਼ਿੰਦਗੀ ਉੱਤੇ ਅਸਰ ਪਾਉਣਾ ਵਾ। ਤੇ ਜਿਹੜੀ ਫੈਡਰਲ ਲੈਵਲ ਦੀ ਗੱਲਾਂ ਹੁੰਦੀਆਂ ਨੇ ਉਹਨੂੰ ਅਸਰ ਪਾਉਂਦੇ ਨੂੰ ਟਾਈਮ ਲੱਗਦਾ ਕਈ ਵਾਰ। ਤੇ ਮੈਂ ਫੇਰ ਕਹੂੰਗਾ ਕਿ ਜੇ ਤੁਸੀਂ ਤੁਹਾਡੇ ਕੋਈ ਸਵਾਲ ਨੇ ਤੁਸੀਂ ਜਕਾਰਾ ਨਾਲ 4-320 7454 408 207454 ਉੱਤੇ ਸੰਪਰਕ ਕਰ ਸਕਦੇ ਹੋ। ਤੇ ਪੰਜਾਬੀ ਰੇਡੀਓ USA ਦੀ ਫੇਸਬੁੱਕ ਪੇਜ ਉੱਤੇ, ਜਕਾਰਾ ਦੇ ਫੇਸਬੁੱਕ ਅਤੇ ਇੰਸਟਾਗ੍ਰਾਮ ਪੇਜਾਂ ਉੱਤੇ, ਦੇ ਵੈਬਸਾਈਟ ਉੱਤੇ ਬਹੁਤ ਸਾਰੇ ਜਿਹੜੇ ਰਿਸੋਰਸਿਸ ਨੇ ਪ੍ਰੋਪੋਜੀਸ਼ਨਾਂ ਬਾਰੇ ਵੋਟ ਪਾਉਣ ਲਈ ਉਪਲਬਧ ਨੇ। ਤੇ ਮੇਨ ਗੱਲ ਇਹ ਆ ਜਿਹੜੀ ਸੈਂਟਰਲ ਵੈਲੀ ਤੇ ਬੇ ਏਰੀਆ ਦੇ ਪੰਜਾਬੀ ਨੇ, ਜੇ ਤੁਸੀਂ ਅਜੇ ਵੀ ਰਜਿਸਟਰਡ ਨਹੀਂ ਹੈਗੇ, ਤੁਸੀਂ ਆਪਣੇ ਮੁੱਖ ਚੋਣ ਦਫ਼ਤਰ ਉੱਤੇ ਜਾਂ ਜਿਹੜੇ ਨੇੜੇ ਵੋਟਿੰਗ ਸੈਂਟਰ ਖੁੱਲ੍ਹਣਗੇ ਤੁਹਾਡੇ 31 ਅਕਤੂਬਰ ਨੂੰ ਖੁੱਲ੍ਹ ਜਾਣੇ ਨੇ, ਉੱਥੇ ਜਾ ਕੇ ਰਜਿਸਟਰ ਹੋ ਕੇ ਵੋਟ ਪਾ ਸਕਦੇ ਹੋ। ਜੇ ਤੁਸੀਂ ਰਜਿਸਟਰਡ ਹੋ ਤਾਂ ਤੁਸੀਂ ਉੱਥੇ ਜਾ ਕੇ ਤੁਸੀਂ ਆਪਣੀ ਮੇਲ ਇਨ ਬੈਲਟ ਮੋੜ ਸਕਦੇ ਹੋ। ਤੁਹਾਡੇ ਕੋਲ ਮੇਲ ਇਨ ਬੈਲਟ ਘਰੇ ਨਹੀਂ ਪਹੁੰਚੀ, ਤੁਹਾਨੂੰ ਤੁਸੀਂ ਉੱਥੇ ਜਾਓਗੇ, ਤੁਸੀਂ ਕਹੋਗੇ ਮੈਨੂੰ ਬੈਲਟ ਚਾਹੀਦੀ ਹੈ, ਉਹ ਤੁਹਾਨੂੰ ਬੈਲਟ ਵੀ ਦੇ ਦੇਣਗੇ। ਤੁਹਾਨੂੰ ਪੰਜਾਬੀ ਵਿੱਚ ਕੁਛ ਚਾਹੀਦਾ ਹੋਊਗਾ ਤੁਹਾਨੂੰ ਉਹ ਵੀ ਦੇ ਦੇਣਗੇ। ਬਹੁਤ ਸਾਰੇ ਏਰੀਆ 'ਚ ਕੀ ਆ, ਪੰਜਾਬੀ ਬੰਦੇ ਬਹੁਤ ਆਪਣੇ ਜਿਹੜੇ ਹੈਗੇ ਨੇ ਵੋਲੰਟੀਅਰ ਕਰਦੇ ਨੇ, ਉਹ ਤੁਹਾਡੀ ਮਦਦ ਕਰ ਦੇਣਗੇ ਉੱਥੇ ਜਾ ਕੇ। ਸੋ ਪਲੀਜ਼ ਵੋਟ ਕਰੋ, ਕਿਉਂਕਿ ਵੋਟ ਆਪਣਾ ਹੱਕ, ਸਾਨੂੰ ਹੱਕ ਇਸਤੇਮਾਲ ਕਰਨਾ ਪੈਣਾ ਜੀ। ਤੇ ਹਰਫਤਿਹ ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਸ਼ੁਕਰੀਆ। ਸੋ ਗੋ ਆਊਟ ਐਂਡ ਵੋਟ, ਵੀ ਸਾਰੇ ਜਣੇ ਜਾਓ ਤੇ ਵੋਟ ਜਿਹੜੀ ਉਹ ਜ਼ਰੂਰ ਪਾਓ। ਤੇ 18 ਸਾਲ ਤੋਂ ਵੱਧ ਉਮਰ ਤੇ US ਦੇ ਸਿਟੀਜ਼ਨ ਹੋਣਾ ਜਿਹੜਾ ਉਸ ਚੀਜ਼ ਦੇ ਲਈ ਲਾਜ਼ਮੀ ਹੈਗਾ ਆ।
ਜੇ ਕੋਈ ਹੋਰ ਡਬਲ ਵੋਟਿੰਗ ਬਿਲਕੁਲ ਨਾ ਕਰਿਓ, ਉਹ ਅਪਰਾਧ ਆ। ਜੇ ਫੜੇ ਜਾਓਗੇ ਤਾਂ ਫੈਲਨੀ ਚਾਰजेस ਦੇ ਨਾਲ ਕਈ ਸਾਲਾਂ ਤੱਕ ਜੇਲ੍ਹ ਦੇ ਵਿੱਚ ਜਿਹੜਾ ਉਹ ਰਹਿਣਾ ਪੈਂਦਾ ਆ। ਗ੍ਰੀਨ ਕਾਰਡ ਵਾਲਾ ਵੀ ਨਹੀਂ ਪਾ ਸਕਦਾ, ਸਿਰਫ ਤੇ ਸਿਰਫ US ਦਾ ਸਿਟੀਜ਼ਨ, ਅਤੇ ਜਿਸ ਦੀ 18 ਸਾਲ ਤੋਂ ਉੱਤੇ ਜਿਹੜੀ ਉਮਰ ਹੈਗੀ ਆ, ਉਹ ਆਪਣੇ ਆਪ ਨੂੰ ਜਿਹੜੇ ਹੁਣੇ ਤਾਜ਼ਾ ਜਿਹੜੇ ਸਹੁੰ ਚੱਕ ਕੇ ਆਏ ਆ, ਉਹ ਵੀ ਜ਼ਰੂਰ ਆਪਣੇ ਆਪ ਨੂੰ ਰਜਿਸਟਰ ਕਰਕੇ ਉਹਨਾਂ ਅਰਲੀ ਵੋਟਿੰਗ ਸੈਂਟਰਸ ਦੇ ਵਿੱਚ ਜਾ ਕੇ ਫਿਰ ਤੁਸੀਂ ਇਸ ਵੋਟ ਦਾ ਜਿਹੜਾ ਭੁਗਤਾਨ ਆ ਉਹ ਤੁਸੀਂ ਉੱਥੇ ਜਾ ਕੇ ਉਦੋਂ ਕਰ ਸਕਦੇ ਆ। ਜਿਨ੍ਹਾਂ ਨੇ ਕਿਉਂਕਿ ਸਾਰਿਆਂ ਕੋਲ ਮੇਲ ਇਨ ਬੈਲਟ ਆਏ ਆ, ਮੈਂ ਜ਼ਰੂਰ ਦੱਸਣਾ ਚਾਹੁੰਦਾ ਹਾਂ, ਜੇ ਤੁਸੀਂ ਉੱਥੇ ਜਾ ਕੇ ਵੋਟ ਪਾਉਣੀ ਆ ਤਾਂ ਆਪਣਾ ਮੇਲ ਇਨ ਬੈਲਟ ਜਿਹੜਾ ਉਹ ਨਾਲ ਲੈ ਕੇ ਜਾਣਾ ਆ, ਉਹ ਤੁਸੀਂ ਉਸ ਨੂੰ ਸਰੈਂਡਰ ਕਰਨਾ ਆ ਪਹਿਲਾਂ, ਫਿਰ ਤੁਹਾਨੂੰ ਉੱਥੇ ਜਿਹੜਾ ਉਹ ਇੱਕ ਹੋਰ ਬੈਲਟ ਦੇ ਕੇ ਤੁਹਾਨੂੰ ਉਹ ਜਿਹੜੀ ਵੋਟ ਆ ਉਹ ਤੁਹਾਡੀ ਉੱਥੇ ਪਵਾਈ ਜਾਵੇਗੀ। ਸੋ ਇਹ ਜਿਹੜਾ ਜ਼ਰੂਰ ਤੁਸੀਂ ਧਿਆਨ ਦੇ ਵਿੱਚ ਰੱਖਣਾ ਹੈਗਾ ਆ। ਅਤੇ ਜੇ ਕਿਸੇ ਨੇ ਗਵਾ ਗਵੂ ਲਿਆ ਬੈਲਟ, ਤੇ ਜਾਓ ਕਿ ਪ੍ਰੋਵੀਜ਼ਨਲ ਵੋਟ ਹੀ ਜਿਹੜੀ ਐਟਲੀਸਟ ਆ ਉਹ ਤੁਸੀਂ ਪਾ ਕੇ ਆਓ। ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਦੇ ਉੱਤੇ ਤਾਂ ਚਾਹੇ ਉਹ ਅਸਰ ਨਾ ਪਾਵੇ, ਪਰ ਬਹੁਤ ਸਾਰੀਆਂ ਲੋਕਲ ਜਾਂ ਪ੍ਰੋਪੋਜੀਸ਼ਨ ਆ ਉਸ ਦੇ ਉੱਤੇ ਜ਼ਰੂਰ ਡੈਫੀਨੇਟਲੀ ਉਸ ਦਾ ਅਸਰ ਪੈ ਜਾਂਦਾ ਹੁੰਦਾ ਆ। ਅਤੇ ਹਰਫਤਿਹ ਬਹੁਤ ਬਹੁਤ ਸ਼ੁਕਰੀਆ, ਬੜੀ ਮਿਹਰਬਾਨੀ, ਧੰਨਵਾਦ, ਸਤਿ ਸ਼੍ਰੀ ਅਕਾਲ। ਬਹੁਤ ਸ਼ੁਕਰੀਆ ਭਾਈ, ਖਾਲਸਾ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਅਤੇ ਸਰੋਤਿਓ, ਇੱਥੇ ਸਾਡਾ ਅੱਜ ਦਾ ਇਹ ਜਿਹੜਾ ਪ੍ਰੋਗਰਾਮ ਆ ਉਹ ਹੁਣ ਸਮਾਪਤ ਆ। ਸੋ ਆਪਾਂ ਜਿਹੜੀ ਉਹ ਗੱਲਬਾਤ ਆ ਉਹ ਕਰ ਰਹੇ ਸੀਗੇ ਹਰਫਤਿਹ ਸਿੰਘ ਹੋਣਾ ਦੇ ਨਾਲ, ਕੈਲੀਫੋਰਨੀਆ ਦੇ ਜਿਹੜੀਆਂ ਪ੍ਰੋਪੋਜੀਸ਼ਨਸ ਆ ਉਸ ਦੇ ਬਾਰੇ। ਅਤੇ ਹੁਣ ਇਜਾਜ਼ਤ ਦਿਓ, ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸੈਨਿਕੀ ਜਿਹੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।